ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਸੋਹਣੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 21 जुलाई 2020 6 सावन नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਿਆ ਜਾਣ ਵਾਲਾ ਜੋ ਮੇਨ ਇਸ਼ੂ ਹੈ ਉਸ ਬਾਰੇ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਸ ਤਰ੍ਹਾਂ ਅਮਰੀਕਾ ਦੀ ਸ਼ਹਿ ਤੇ ਭਾਰਤ ਇੱਕ ਵਾਰ ਫਿਰ ਚੀਨ ਤੋਂ ਮਾਰ ਖਾਣ ਦੀ ਜੋ ਹੈ ਉਹ ਤਿਆਰੀ ਕਰ ਰਿਹਾ ਹੈ ਔਰ ਭਾਰਤ ਦੀ ਜਿਹੜੀ ਹਾਲਤ ਹੈ ਉਸ ਗਿੱਦੜ ਵਰਗੀ ਹੈ ਜਿਸ ਨੇ ਜਾਨਵਰਾਂ ਦੀ ਚੁੱਕ ਤੇ ਆਪਣੀਆਂ ਅੱਖਾਂ ਲਾਲ ਕਰਕੇ ਸ਼ੇਰ ਨੂੰ ਵੰਗਾਰਿਆ ਤੇ ਅਖੀਰ ਵਿੱਚ ਆਪਣੀ ਜਾਨ ਗਵਾ ਬੈਠਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਕਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੱਲ ਦੇ ਸਾਰੇ ਪ੍ਰੋਗਰਾਮ ਨੂੰ ਹੀ ਬੜਾ ਚੰਗਾ ਹੁੰਗਾਰਾ ਮਿਲਿਆ ਔਰ ਸਾਡਾ ਖਾਸ ਤੌਰ ਤੇ ਜਿਹੜਾ ਪਹਿਲਾ ਸੈਗਮੈਂਟ ਸੀ ਜਿਸ ਦੇ ਵਿੱਚ ਬੇਸ਼ੱਕ ਔਨ ਦਾ ਸਪੌਟ ਹੀ ਮੈਨੂੰ ਖਿਆਲ ਆਇਆ ਕਿ ਕੁੱਤਾ ਆਪਣੀ ਪੂੰਛ ਫੜਨ ਦੇ ਲਈ ਜਿਵੇਂ ਦੌੜਦਾ ਹੈ ਔਰ ਬੇਤਾਬ ਹੁੰਦਾ ਹੈ ਔਰ ਫਾਈਨਲੀ ਹਫ ਜਾਂਦਾ ਹੈ ਵੀ ਜੋ ਭਾਰਤ ਚੀਨ ਦੇ ਬਾਰੇ ਜਿਸ ਕਿਸਮ ਦੀ ਇਹ ਸਾਰੀ ਬਿਆਨਬਾਜ਼ੀਆਂ ਔਰ ਹਰਕਤਾਂ ਔਰ ਇਧਰ ਉਧਰ ਕਰ ਰਿਹਾ ਹੈ ਇਹ ਬਾਕੀ ਤਾਂ ਮੇਲਾ ਤਾਂ ਲੁੱਟਿਆ ਗਿਆ ਜੀ ਔਰ ਮੇਲਾ ਲੁੱਟਣ ਤੋਂ ਬਾਅਦ ਹੁਣ ਉਸ ਥਾਂ ਤੇ ਜਾ ਕੇ ਤੁਸੀਂ ਖਾਲੀ ਪਈ ਗਰਾਊਂਡ ਤੇ ਆਪ ਹੀ ਛਿੰਝ ਆਪ ਹੀ ਪੱਟਾਂ ਤੇ ਥਾਪੀ ਮਾਰੋ ਆਪ ਹੀ ਜਿਹੜਾ ਉਹ ਗੁਰਜ ਉੱਚੀ ਕਰਕੇ ਕਹੋ ਵੀ ਮੈਂ ਰਮਾਲੀ ਲੈ ਲਈ ਰਮਾਲੀ ਜਿੱਤ ਲਈ ਤੇ ਉਹਦਾ ਕੋਈ ਮਤਲਬ ਨਹੀਂ ਹੈ। ਲੇਕਿਨ ਮੈਨੂੰ ਵੈਸੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਹੋਈ ਕਿ ਸਾਡਾ ਉਹ ਸੈਗਮੈਂਟ ਜਿੱਥੇ ਆਮ ਦਰਸ਼ਕਾਂ ਨੇ ਵੀ ਸਰਾਇਆ ਬਹੁਤ ਸਾਰੀਆਂ ਉਸ ਦੇ ਉੱਤੇ ਕਾਲਾਂ ਵੀ ਮੈਨੂੰ ਆਈਆਂ ਜੀ ਔਰ ਉਹਦੇ ਚ ਦਿਲਚਸਪ ਪਹਿਲੂ ਇਹ ਸੀ ਕਿ ਕਈ ਵਾਰ ਹਾਲਾਂ ਹੁਣ ਅੱਜ ਕੱਲ੍ਹ ਹਰ ਗੱਲ ਕਰਨ ਤੋਂ ਪਹਿਲਾਂ ਇਸ ਗੱਲ ਦਾ ਥੋੜਾ ਫਿਕਰ ਵੀ ਰਹਿੰਦਾ ਹੈ ਕਿ ਵੀ ਅੱਜ ਕੱਲ੍ਹ ਹਿਊਮਨ ਰਾਈਟਸ ਤਾਂ ਕਿਸੇ ਦੇ ਰਹੇ ਨੇ ਕਿ ਨਹੀਂ ਰਹੇ ਪਰ ਬੱਚਿਆਂ ਦੇ ਰਾਈਟਸ ਚਿਲਡਰਨ ਰਾਈਟ ਇੱਥੇ ਤੁਸੀਂ ਦੇਖੋ ਘਰ 'ਚ ਕੋਈ ਮਾੜਾ ਮੋਟਾ ਕਿਸੇ ਨੂੰ ਘੂਰ ਕੇ ਵੀ 911 ਕਾਲ ਕੀਤੀ ਹੁੰਦੀ ਹੈ ਔਰ ਉਸ ਦੇ ਬਰਾਬਰ ਐਨੀਮਲ ਰਾਈਟਸ ਬਿਲਕੁਲ ਕੁੱਤਿਆਂ ਬਿੱਲੀਆਂ ਦੂਜਿਆਂ ਬਾਰੇ ਤੁਸੀਂ ਕੋਈ ਕਮੈਂਟ ਕਰਕੇ ਦੇਖੋ ਤੁਹਾਡੇ ਸਭ ਤੋਂ ਪਹਿਲਾਂ ਆਪਣੇ ਹੀ ਬੱਚੇ ਬੱਚੀਆਂ ਜਿਹੜੀਆਂ ਨੇ ਉਹ ਕਹਿਣਗੇ ਕਿ ਡੈਡ ਯੂ ਆਰ ਵਾਇਲੇਟਿੰਗ ਐਨੀਮਲ ਰਾਈਟਸ। ਸੋ ਕੁੱਲ ਮਿਲਾ ਕੇ ਇਹਦੇ ਤੇ ਕੁਛਕ ਨੇ ਤਾਂ ਕਿਉਰਿਓਸਿਟੀ ਦਿਖਾਈ ਕਿ ਜੀ ਵੈਸੇ ਇਹ ਜਿਹੜਾ ਕੁੱਤਾ ਪੂੰਛ ਫੜਨ ਨੂੰ ਦੌੜਦਾ ਹੈ ਇਹ ਕਰਦਾ ਕੀ ਹੈ ਕਰਦਾ ਕਿਉਂ ਹੈ ਔਰ ਮੈਂ ਇਸ ਦੇ ਬਾਰੇ ਮੈਨੂੰ ਫਿਰ ਜਾਣਾ ਪਿਆ ਵੈਟਰਨਰੀ ਮਹਿਕਮੇ ਵਾਲਿਆਂ ਦੇ ਕੋਲ ਕਿ ਭਾਈ ਪਤਾ ਕਰੋ ਕੀ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਾਫੀ ਉਹਨਾਂ ਦੀ ਵੀ ਜਿਹੜਾ ਖੋਜ ਦਾ ਵਿਸ਼ਾ ਹੈ ਲੇਕਿਨ ਉਹਦੇ ਚੋਂ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਆਈਆਂ ਮੈਂ ਸਮਝਦਾ ਵੀ ਉਸ ਗਿਆਨ ਨੂੰ ਮੈਂ ਸਾਂਝਾ ਵੀ ਕਰਦੇ ਆ। ਇੱਕ ਤਾਂ ਇਹ ਹੈ ਕਿ ਵੀ ਜਾਂ ਉਹ ਜ਼ਿਆਦਾ ਐਕਸਾਈਟਡ ਹੁੰਦਾ ਜਦੋਂ ਕਿ ਖਾਸ ਤੌਰ ਤੇ ਕੋਈ ਮਹਿਮਾਨ ਆਏ ਜਾਂ ਕੋਈ ਅਦਰਵਾਈਜ਼ ਧਿਆਨ ਖਿੱਚਣਾ ਚਾਹੇ ਜਾਂ ਉਹ ਜਦੋਂ ਮਾਯੂਸ ਹੁੰਦਾ ਹੈ ਬੋਰਿੰਗ ਲਫ਼ਜ਼ ਇਸਤੇਮਾਲ ਕੀਤਾ ਗਿਆ ਕਿ ਮੋਨੋਟਨਸ ਜਦੋਂ ਕੁੱਤਾ ਬੋਰ ਹੋ ਜਾਂਦਾ ਉਹਨੂੰ ਲੱਗਦਾ ਕੁਝ ਨਹੀਂ ਹੈ ਘਰ ਦੇ ਅੰਦਰ ਹੀ ਕੋਈ ਮਿਲਣ ਨਹੀਂ ਆਇਆ ਜਾਂ ਉਹਦਾ ਕੋਈ ਉਹ ਫਿਰ ਇਵੇਂ ਕਰਦਾ
ਫਿਰ ਇਹ ਵੀ ਆਇਆ ਕਿ ਇਹ ਬੁਢਾਪੇ ਚ ਆ ਕੇ ਜਦੋਂ ਉਹਦੀ ਬਾਕੀ ਐਕਟੀਵਿਟੀ ਨਹੀਂ ਹੁੰਦੀ, ਉਹਦੀ ਡਿਪਰੈਸ਼ਨ ਦੀ ਨਿਸ਼ਾਨੀ ਵੀ ਹੈ। ਤੇ ਇਹ ਵੀ ਹੈ ਕਈ ਵਾਰੀ ਉਹਦੇ ਦਰਦ ਹੋ ਰਹੀ ਹੁੰਦੀ ਹੈ ਤੇ ਇਸ ਲਈ ਵੀ ਉਹਨੂੰ ਫੜਨ ਦੀ ਕੋਸ਼ਿਸ਼ ਉਹ ਕਰ ਰਿਹਾ ਹੁੰਦਾ ਹੈ। ਜੀ। ਔਰ ਇਸ ਨੂੰ ਜੇ ਬਹੁਤ ਜ਼ਿਆਦਾ ਕਰੇ ਤੇ ਉਹ ਬਿਮਾਰੀ ਵੀ ਬਣ ਜਾਂਦਾ। ਸੋ ਕੁੱਲ ਮਿਲਾ ਕੇ ਸਾਰਾ ਕੁਝ ਹੈ। ਪਰ ਇੱਕ ਬੜੀ ਦਿਲਚਸਪ ਕਾਲ ਸਾਡੇ ਇੱਕ ਦੋਸਤ ਦੀ ਆਈ ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦੇ ਜੀ ਤੁਸੀਂ ਤਾਂ ਗੱਲ ਸੁਣਾ ਦਿੱਤੀ, ਜੇ ਮੇਰੇ ਮੁੰਡੇ ਨੂੰ ਸਮਝ ਆ ਜਾਏ ਤੇ ਉਹ ਤਾਂ ਪ੍ਰੋਟੈਸਟ ਕਰੇ। ਮੈਂ ਕਿਹਾ ਕਿਉਂ? ਕਹਿੰਦਾ ਜੀ ਮੈਂ ਆਪਣੇ ਮੁੰਡੇ ਨੂੰ ਕਹਿ ਬੈਠਾ ਕਿ ਵੀ ਤੂੰ ਸਾਰਾ ਦਿਨ ਕੁੱਤਿਆਂ ਵਾਂਗੂ ਲੂਰ ਤੁਰਿਆ ਫਿਰਦਾ ਹੈ, ਵੇਲੇ ਸਿਰ ਘਰ ਆਇਆ ਕਰ। ਤੇ ਕਹਿੰਦਾ ਵੀ ਉਹ ਮੈਨੂੰ ਕਹਿੰਦਾ, ਡੈਡ ਆਈ ਡੋਂਟ ਨੋ ਵਟ ਡਸ ਦਿਸ ਲੂਰ ਮੀਨਸ ਬਟ ਦਿਸ ਇਜ਼ ਸਮ ਬੈਡ ਵਰਡ, you can say anything to me but not to my dog. So ਇਹ ਵੀ ਇੱਕ ਜਦੋਂ ਅਸੀਂ ਚੇਂਜ ਆਫ ਦਾ ਸੋਸਾਇਟੀ ਦੇਖਦੇ ਹਾਂ ਜਾਂ ਸਾਰੇ ਮਾਹੌਲ ਦਾ ਬਦਲਾਅ ਦੇਖਦੇ ਹਾਂ, ਵੈਸੇ ਗੱਲ ਤਾਂ ਚੰਗੀ ਹੈ ਕਿਉਂਕਿ ਜਿੱਥੇ ਅਸੀਂ ਆਪਣੇ ਖਿੱਤੇ ਦੇ ਵਿੱਚ ਬੇਸ਼ੱਕ ਉਹ ਬੌਲਦਾਂ ਦੇ ਨਾਲ ਵਾਹੀ ਕਰਨ ਵੇਲੇ ਜਾਂ ਅਜੇ ਵੀ ਜਦੋਂ ਗੱਡੇ ਨੇ ਤੁਸੀਂ ਸੰਡਾ ਦੇ ਨਾਲ ਉਹ ਗੱਡਾ ਹੱਕ ਰਹੇ ਹੋ, ਦੂਜਾ ਉਮਾਰ ਚਾਬਕ ਘੋੜਿਆਂ ਦੇ ਨਾਲ ਦੂਜਾ, ਲੇਕਿਨ ਜਿਉਂ ਇਹ ਸੈਂਸਿਟੀਵਿਟੀ ਵਧੀ ਹੈ ਉਸ ਦੇ ਨਾਲ ਇਸ ਗੱਲ ਦੀ ਵੀ ਸਮਝ ਆਈ ਕਿ ਭਾਈ ਐਨੀਮਲਸ ਦੇ ਵੀ ਰਾਈਟਸ ਨੇ ਔਰ ਦੁਨੀਆ 'ਚ ਤਾਂ ਬੜੀਆਂ ਪਾਵਰਫੁਲ ਸੁਸਾਇਟੀਜ਼ ਇੱਕ ਉਹਨਾਂ 'ਚ ਕਰੂਐਲਿਟੀ ਅਗੇਂਸਟ ਐਨੀਮਲਸ ਉਹ ਕੱਲਾ ਮਾਰ ਮਰਾਈਆ ਤੱਕ ਨਹੀਂ ਹੁੰਦਾ। ਹੁਣ ਜਿਵੇਂ ਕਰੋਕੋਡਾਇਲ ਹੈ, ਉਸ ਦੀ ਸਕਿਨ ਦੇ ਪਰਸ ਬਣਦੇ ਨੇ, ਜਾਂ ਜੰਗਲੀ ਜਾਨਵਰਾਂ ਦਾ ਈਵਨ ਜਿਹੜੇ ਉਹਨਾਂ ਚੋਂ ਕੋਈ ਜੈਕਟਸ ਬਣਦੀਆਂ ਜਾਂ ਦੂਜੀਆਂ ਉਹ ਉਹਨਾਂ ਦੇ ਐਕਟੀਵਿਟੀਜ਼ ਹੁੰਦਾ। ਚਲੋ ਕਰੋਨਾ ਨੇ ਬੰਦ ਕਰਾਇਆ, ਉਹ ਮਾਲਸ ਦੇ ਉੱਤੇ ਬਾਹਰ ਖਲੋ ਜਾਂਦੇ ਨੇ, ਜਾ ਕੇ ਲਵਾ ਦਿੰਦੇ ਜੈਕਟਾਂ ਕਿ ਵੀ ਆ ਜਾਨਵਰ ਨੂੰ ਮਾਰ ਕੇ, ਹਾਲਾਂਕਿ ਭਾਵੇਂ ਸਵੇਰੇ ਉਹ ਪੂਰਾ ਚਿਕਨ ਖਾ ਕੇ ਆਏ ਹੋਣ ਤੇ ਜਾ ਕੇ ਵੀ ਜਿਹੜਾ ਉਹਨੂੰ ਸਟੇਕ ਖਾਣਾ ਹੋਏ, ਲੇਕਿਨ ਉੱਥੇ ਤਾਂ ਉਹਨਾਂ ਦੀ ਨਹੀਂ ਹੁੰਦੀ ਉਹ ਕਰੂਐਲਿਟੀ। ਲੇਕਿਨ ਫਿਰ ਵੀ ਇੱਕ ਪੋਜ਼ਿਟਿਵ ਗੱਲ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਮੈਸੇਜ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਸੀ ਉਹ ਇਹੀ ਸੀ ਕਿ ਜਦੋਂ ਤੁਹਾਡੀ ਕਿਤੇ ਬਾਹਰ ਪੇਸ਼ ਨਹੀਂ ਜਾਂਦੀ ਔਰ ਉੱਥੋਂ ਤੁਸੀਂ ਬੇਹਾਲ ਹੋ, ਬਦਹਾਲ ਹੋ, ਭਾਵੇਂ ਆਈਸੋਲੇਸ਼ਨ 'ਚ ਤੁਹਾਨੂੰ ਤੋੜ ਦਿੱਤਾ ਹੈ ਤੇ ਫਿਰ ਤੁਸੀਂ ਸ਼ੋਅ ਕਰ ਰਹੇ ਹੋ ਕਿ ਵੀ ਤੁਸੀਂ ਬਹੁਤ ਐਗਰੈਸਿਵ ਹੋ। ਔਰ ਅੱਜ ਵੀ ਜਦੋਂ ਮੈਂ ਹੁਣ ਜਿਵੇਂ ਤੁਸੀਂ ਓਪਨਿੰਗ ਸੈਗਮੈਂਟ ਬਾਰੇ ਕਿਹਾ ਤੇ ਮੈਨੂੰ ਇਹ ਵੀ ਲੱਗ ਰਿਹਾ ਹੈ ਵੀ ਇਹ ਘਰਾਂ 'ਚ ਬੈਠ ਕੇ ਅੱਜ ਕੱਲ ਸ਼ਾਇਦ ਜਾਨਵਰਾਂ ਬਾਰੇ ਜਾਣਨ ਦੀ ਇੱਛਾ ਵੀ ਆ ਰਹੀ ਹੈ। ਔਰ ਪਰ ਹੁਣ ਖਬਰਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹੀ ਲੱਗਦਾ ਹੈ ਕਿ ਵੀ ਉਹਨਾਂ ਦੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਬਹੁਤ ਸਾਰੀਆਂ, ਭਾਵੇਂ ਉਹਨਾਂ ਦਾ ਇੱਕ ਆਪਣਾ ਕਿੰਗਡਮ ਹੈ, ਉਹਨਾਂ ਦੇ ਆਪਣੇ ਸੁਭਾਅ ਨੇ, ਆਪਣਾ ਉਹਨਾਂ ਦਾ ਇੱਕ ਜੀਵਨ ਹੈ ਔਰ ਉਹਨਾਂ ਦਾ ਆਪਣਾ ਇੱਕ ਲਾਈਫ ਸਟਾਈਲ ਹੈ, ਉਹਦੇ ਤੋਂ ਅਸੀਂ ਸਿੱਖਦੇ ਵੀ ਹਾਂ। ਔਰ ਜ਼ਾਹਰ ਹੈ ਕਿ ਵਫਾ ਦੀ ਗੱਲ ਵੀ ਜਿਹੜੀ ਹੈ ਬਹੁਤ ਵਾਰ ਜਦੋਂ ਅਸੀਂ ਸਿੰਸੈਰਿਟੀ ਦੀ ਗੱਲ ਕਰਦੇ ਹਾਂ, ਔਰ ਮੈਂ ਇੱਕ ਗੱਲ ਕਹਿ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਯਾਦ ਹੈ ਵੀ ਇਹ 1999 ਦੀ ਗੱਲ ਹੈ, ਆਲਮੋਸਟ 30-31 ਸਾਲ ਪਹਿਲਾਂ ਮੈਂ ਕੈਲੀਫੋਰਨੀਆ 'ਚ ਫਰੀਮੌਂਟ ਸ਼ਹਿਰ 'ਚ ਰਹਿੰਦਾ ਸੀ। ਆਪਣੀ ਥੋੜੀ ਪੜ੍ਹਾਈ ਵੀ ਚੱਲ ਰਹੀ ਸੀ, ਪਾਰਟ ਟਾਈਮ ਏਡ ਕਾਉਂਸਲਰ ਜੌਬ ਵੀ ਸੀ, ਔਰ ਜਿਸ ਬਿਲਡਿੰਗ ਕੰਪਲੈਕਸ ਦੇ ਵਿੱਚ ਮੈਂ ਸੀ ਉਹਦੇ 'ਚ ਹੋਰ ਦੋ ਲੇਡੀਜ਼, ਉਹਨਾਂ 'ਚ ਇੱਕ ਪੋਰਤੁਗੀਜ਼ ਲੇਡੀ ਸੀ ਡੋਲੋਰਸ, ਮੈਨੂੰ ਨਾਂ ਵੀ ਯਾਦ ਹੈ। ਉਸ ਬਿਲਡਿੰਗ ਦਾ ਮਾਲਕ ਇੱਕ ਜਿਊਸ਼ ਸੀ, ਮਿਸਟਰ ਐਡਵਰਡ। ਤੇ ਇੱਕ ਦਿਨ ਮੈਨੂੰ ਉਹ ਕੋਰੀਡੋਰ ਦੇ ਵਿੱਚ ਹੀ ਮਿਲ ਗਿਆ ਮਿਸਟਰ ਐਡਵਰਡਸ ਤੇ ਮੈਨੂੰ ਉਹਨੇ ਕਿਹਾ ਕਿ ਵੀ ਅਮਰਜੀਤ, please say a few words of sympathy to Dolores. Her dog died. And you know she was very much attached with the dog. ਕੁਛ ਹਮਦਰਦੀ ਦਾ ਸ਼ਬਦ ਕਹੋ, ਉਹਦਾ ਕੁੱਤਾ ਮਰ ਗਿਆ। ਤੇ 2 ਦਿਨ ਬਾਅਦ ਮੈਂ ਜਿਹੜਾ ਉਹ ਮੈਨੂੰ ਬੀਬੀ ਕੋਰੀਡੋਰ 'ਚ ਹੀ ਮਿਲ ਗਈ ਤੇ ਮੈਂ ਉਹਨੂੰ ਕਿਹਾ ਵੀ ਡੋਲੋਰਸ, I am very sorry. I know you were very much attached with the dog and all. ਔਰ ਉਹ ਰੋਣ ਲੱਗ ਪਈ ਉੱਚੀ। ਉਹ ਕਹਿੰਦੀ, yeah, you know, I had couple of husbands. None of them stayed so longer. This dog was with me for the past 10 years. ਹੁਣ ਮੈਂ ਆਪਣੇ ਆਪ ਨੂੰ ਕੰਟਰੋਲ ਵੀ ਕੀਤਾ, ਉਹਨੂੰ ਨਾਲ ਮੈਂ ਹਮਦਰਦੀ ਵੀ ਕਰ ਰਿਹਾ ਸੀ। ਪਰ ਇੱਕ ਹਕੀਕਤ ਵੀ ਇਹਦੇ ਚੋਂ ਬਿਆਨ ਆਏ ਕਿ ਵੀ ਮੈਂ ਬਹੁਤ ਸਾਰੇ ਮੇਰੇ ਖਸਮ ਬਣੇ ਪਰ ਇੰਨਾ ਲੰਬਾ ਵਕਤ ਕੋਈ ਨਹੀਂ ਰਿਹਾ ਮੇਰੇ ਨਾਲ, ਔਰ ਇਹ ਪਿਛਲੇ 10 ਸਾਲ ਤੋਂ ਮੇਰੇ ਨਾਲ ਸੀ। ਔਰ ਫਿਰ ਉਹਨੂੰ ਉਹ ਦਫਨਾਣ ਗਈ, ਰੋਜ਼ ਉਹ ਫੁੱਲਾਂ ਦੀ ਬੁੱਕੇ ਲੈ ਕੇ ਜਾਇਆ ਕਰੇ ਉੱਥੇ ਉਹਨੂੰ ਜਿਹੜਾ ਉਹਦੀ ਕਬਰ ਦੇ ਉੱਤੇ। ਸੋ ਕੁੱਲ ਮਿਲਾ ਕੇ ਜਿੱਥੇ
ਜਦੋਂ ਅਸੀਂ ਇਨਸਾਨੀ ਮੁਹੱਬਤ ਦੀ ਗੱਲ ਕਰਦੇ ਹਾਂ, ਇਹ ਮੁਹੱਬਤ ਸਾਡੀ ਜਾਨਵਰਾਂ ਨਾਲ ਵੀ ਹੋਣੀ ਚਾਹੀਦੀ ਹੈ, ਪੰਛੀਆਂ ਨਾਲ ਵੀ, ਔਰ ਈਵਨ ਪਲਾਂਟਸ ਨਾਲ ਵੀ। ਜਦੋਂ ਅਸੀਂ ਅੱਜ ਜ਼ਿੰਦਗੀ ਦੇ ਰੇਸਿਜ਼ਮ ਔਰ ਦੂਸਰੇ ਪੱਖ ਨੂੰ ਵੰਗਾਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਬਲੈਕ ਲਾਈਵਸ ਮੈਟਰ। ਇੰਡੀਆ 'ਚ ਕਿਸੇ ਨੇ ਕਿਹਾ ਕਿ ਵੀ ਆ ਜਿਹੜੇ ਇੱਥੇ ਰੌਲਾ ਪਾ ਰਹੇ ਨੇ ਹਿੰਦੂ ਤੋਂ ਵੀ ਬਲੈਕ ਲਾਈਵਸ ਮੈਟਰ, ਇਹਨਾਂ ਨੂੰ ਪੁੱਛੋ ਕਿ ਮੁਸਲਿਮ ਲਾਈਵਸ ਡੋਂਟ ਮੈਟਰ ਇਨ ਇੰਡੀਆ, ਜਾਂ ਦਲਿਤ ਲਾਈਵਸ ਡੋਂਟ ਮੈਟਰ, ਔਰ ਸਿੱਖ ਲਾਈਵਸ ਡੋਂਟ ਮੈਟਰ। ਇੱਕ ਆਪਣੇ ਕਿਸਮ ਦੀ ਹਿਪੋਕ੍ਰੇਸੀ ਹੈ। ਪਰ ਮੈਂ ਸਮਝਦਾ ਵੀ ਇਕੱਲਾ ਇਹੀ ਨਹੀਂ, ਕੁਦਰਤ ਨੂੰ ਜਿਸ ਰੱਬ ਨੇ ਬਣਾਇਆ ਉੱਥੇ ਇਨਸਾਨ ਵੀ ਹੈ, ਐਨੀਮਲ ਕਿੰਗਡਮ ਵੀ ਹੈ, ਪਲਾਂਟਸ ਵੀ ਨੇ। ਔਰ ਤੁਸੀਂ ਦੇਖੋ ਕਿ ਅੱਜ ਇਹ ਵੀ ਇੱਕ ਮੁਹਿੰਮ, ਭਾਵੇਂ এনवायरमेंटल ਗਰੁੱਪਸ ਜਿਹੜੇ ਨੇ ਬਹੁਤ ਸਟਰੋਂਗ ਨੇ, ਕਿ ਵੀ ਰੁੱਖਾਂ ਦੀ ਕਿੰਨੀ ਅਹਿਮੀਅਤ ਹੈ, ਕਿਵੇਂ ਇੱਕ ਇੱਕ ਰੁੱਖ ਜਿਹੜਾ ਉਹ ਕਿੰਨੀਆਂ ਜ਼ਿੰਦਗੀਆਂ ਬਚਾਉਂਦਾ, ਔਰ ਕਿਸ ਕਿਸਮ ਦੀਆਂ ਬਿਮਾਰੀਆਂ ਅੱਜ ਇੱਥੇ ਪੋਲਿਊਸ਼ਨ ਔਰ ਦੂਸਰਾ ਕੋਰੋਨਾ ਨੇ ਥੋੜੀ ਬਹੁਤ ਰਾਹਤ ਦਿੱਤੀ ਹੈ, ਪਰ ਫਿਰ ਸ਼ੁਰੂ ਹੋ ਜਾਏਗਾ ਉਸ ਕਿਸਮ ਦਾ। ਹੁਣ ਮੈਂ ਦੇਖ ਰਿਹਾ ਸੀ, ਅਸੀਂ ਜਦੋਂ 2 ਦਿਨ ਪਹਿਲਾਂ ਵਾਸ਼ਿੰਗਟਨ ਗਏ ਤੇ ਰਾਹ ਦੇ ਵਿੱਚ ਉਸੇ ਤਰ੍ਹਾਂ ਹੀ ਟ੍ਰੈਫਿਕ ਸੀ। ਹੁਣ ਕੋਈ ਬਾਹਰ ਤਾਂ ਬਹੁਤਾ ਫਰਕ ਨਹੀਂ ਰਿਹਾ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਜਿੱਥੇ ਜਾਨਵਰ ਸਾਡੇ ਨਾਲ ਕੋਐਗਜ਼ਿਸਟ ਕਰਦੇ ਨੇ, ਉਹ ਰੱਬ ਨੇ ਬਣਾਏ ਨੇ, ਉੱਥੇ ਸਾਡੇ ਲਈ ਸਬਕ ਵੀ ਹੈ, ਚੰਗੇ ਸਬਕ ਵੀ ਨੇ। ਵਫਾਦਾਰੀ ਦੀ ਗੱਲ ਕਰਦੇ ਹਾਂ, ਕੁੱਤੇ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਜਦੋਂ ਬਾਣੀ 'ਚ ਪੜ੍ਹਦੇ ਹਾਂ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, स्वामी को ग्रह ज्यों सदा स्वान तजत नहीं नित, नानक ए बिद हर भजो एक मन होए एक चित। कि जिवें स्वान कुत्ते नूं कहंदे ने कि जिवें कुत्ता किसी भी हालत दे विच अपने मालक दा घर नहीं छड्डदा, और उन्होंने कहा भी तू भी इवें दा दरवेश बन जा, उस रब दे द्वार दे उत्ते खलो जा, कोई भी हालत बने तू अपने मालक दा दर ना छड्ड। सो ये एक इन्नी वड्डी ट्रिब्यूट है उसकी वफादारी नूं कि रूहानियत नूं। इस तरह साईं बाबा बुल्ले शाह जदों उन्हां दा असीं पढ़दे हैं कि भाई चल बुलिया चल यार मना रहा, नहीं तो बाजी लै गए कुत्ते तैथों उत्ते कि राती जागण कुत्ते, कि भी ये तां जिहड़े ने वो रात नूं अपना पहरा दिंदे ने और तू ਜਿਹੜਾ ਉਹ ਸੁੱਤਾ ਹੋਇਆ ਗਾਫਲ ਹੋ ਕੇ, ਹੈ ਨਾ, ਚੱਲ ਬੁੱਲਿਆ ਚੱਲ ਯਾਰ ਮਨਾ ਰਿਹਾ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ। ਸੋ ਕੁੱਲ ਮਿਲਾ ਕੇ ਅਸੀਂ ਇਹ ਵੀ ਦੇਖਦੇ ਹਾਂ ਅੱਜ ਅਸੀਂ ਸਾਡੇ ਜੰਗਲੀ ਜਾਨਵਰਾਂ ਚੋਂ ਇਹ ਪੈਟ ਤਾਂ ਨਹੀਂ ਹੈ, ਲੇਕਿਨ ਜਿਸ ਵਿਚਾਰੇ ਨੂੰ ਪਤਾ ਨਹੀਂ ਡਰਪੋਕ ਤਾਂ ਕਿੰਨੇ ਕੁ ਹੋਣਗੇ, ਪਰ ਜਿਹੜਾ ਸਲੈਂਗਸ ਦੇ ਵਿੱਚ ਫੋਕਲੋਰਸ ਦੇ ਵਿੱਚ ਡਰਾਵਣਾ ਜਾਂ ਡਰ ਜਾਣ ਵਾਲਾ, ਡਰਾਵਣਾ ਨਹੀਂ ਡਰ ਜਾਣ ਵਾਲਾ ਜਾਨਵਰ ਗਿੱਦੜ। ਹੁਣ ਗਿੱਦੜ ਦੀ ਮੌਤ ਵੀ ਅਸੀਂ ਕਹਿੰਦੇ ਭਾਈ ਉਹਦੀ ਆਉਂਦੇ ਸ਼ਹਿਰ ਨੂੰ ਦੌੜਦਾ, ਅਸੀਂ ਉਹ ਵੀ ਕਹਿੰਦੇ ਵੀ ਉਹ ਸਾਹਮਣੇ ਗਿੱਦੜ ਬਣ ਗਿਆ, ਔਰ ਸਭ ਕੁਝ ਹੀ ਗਿੱਦੜ ਦੇ ਆਲੇ ਦੁਆਲੇ ਜੁੜਿਆ ਹੁੰਦਾ, ਔਰ ਉਹਨੂੰ ਹੀ ਫਿਰ ਕਾਊਂਟਰ ਕਰਨ ਲਈ ਜਦੋਂ ਅਸੀਂ ਨਾਂ ਵੀ ਰੱਖਦੇ ਹਾਂ, ਕਿਸੇ ਦਾ ਨਾਂ ਗਿੱਦੜ ਸਿੰਘ ਜਾਂ ਗਿੱਦੜ ਖਾਨ ਤਾਂ ਨਹੀਂ ਰੱਖਿਆ, ਸ਼ੇਰ ਸਿੰਘ ਜਾਂ ਸ਼ੇਰ ਖਾਨ ਰੱਖਦੇ। ਸੋ ਹੁਣ ਗੱਲ ਉਹਨਾਂ ਦਾ ਡਰ ਦੇ ਨਾਲ ਜੁੜੀ ਹੋਈ ਗੱਲ ਹੈ, ਪਰ ਇਹਦੇ 'ਚ ਵੀ ਹੈ ਕਿ ਵੀ ਕਈ ਵਾਰ ਜਿਹੜੇ ਅਦਰਵਾਈਜ਼ ਉਹਨਾਂ ਨੂੰ ਆਪਣੀ ਔਕਾਤ ਪਤਾ ਹੁੰਦੀ ਹੈ, ਗਿੱਦੜ ਖਾਮਖਾ ਪੰਗਾ ਨਹੀਂ ਲੈਂਦਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਉਹ ਆਬਾਦੀ ਤੋਂ ਵੀ ਦੌੜਦਾ ਹੈ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਪਤਾ ਹੈ ਵੀ ਸਰਵਾਈਵ ਕਿਵੇਂ ਕਰਨਾ ਹੈ। ਲੇਕਿਨ ਇਸ ਦੇ ਨਾਲ ਚੁੱਕ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹੈ। ਗੱਲ ਤਾਂ ਜਿਨ੍ਹਾਂ ਨੇ ਵੀ ਇਹ ਬਣਾਈ ਸਮਝਾਉਣ ਲਈ ਬਣਾਈ ਕਿ ਭਾਈ ਜਦੋਂ ਵੀ ਤੁਸੀਂ ਆਪਣਾ ਕਿਸੇ ਦੇ ਨਾਲ ਤੁਹਾਡਾ ਪਾਲਾ ਪੈਂਦਾ ਹੈ, ਟੱਕਰ ਹੁੰਦੀ ਹੈ, ਜਾਂ ਤੁਸੀਂ ਇਕੱਲਾ ਇੱਕ ਫੀਲਡ ਦੀ ਗੱਲ ਨਹੀਂ ਹੈ, ਫਾਈਨੈਂਸ਼ੀਅਲ ਵੀ ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਜੈਸਾ ਵਿਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ, ਕਿ ਵੀ ਜਿਹੜਾ ਤੁਹਾਡਾ ਵਿੱਤ ਹੈ, ਜਿਹਨੂੰ ਜਿਹੜੀ ਪਹੁੰਚ ਹੈ, ਉਹਦੇ ਮੁਤਾਬਕ ਤੁਸੀਂ ਜ਼ਿੰਦਗੀ 'ਚ ਵਿਹਾਰ ਕਰੋ। ਉਹ ਬੇਸ਼ੱਕ ਪੈਸੇ ਦੇ ਖਰਚੇ ਦਾ ਮਾਮਲਾ ਹੈ ਜਾਂ ਕੋਈ ਹੋਰ ਹੈ, ਦਿਖਾਵੇ 'ਚ ਨਾ ਜਾਓ। ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ। ਅਦਰਵਾਈਜ਼ ਜੇ ਤੁਸੀਂ ਵਿੱਤੋਂ ਵੱਧ ਵਿੱਤੋਂ ਬਾਹਰ ਜਾ ਕੇ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਨਿਰਬਲ ਹੋ ਜਾਓਗੇ, ਕਮਜ਼ੋਰ ਹੋਵੋਗੇ ਔਰ ਸਫਰ ਕਰੋਗੇ। ਸੋ ਇਸ 'ਚ ਜ਼ਾਹਰ ਹੈ ਕਿ ਬਹੁਤ ਵੱਡੀ ਇੱਕ ਸਿੱਖਿਆ ਹੈ ਕਿ ਹਰ ਇੱਕ ਦੀਆਂ ਲਿਮਿਟੇਸ਼ਨਸ ਨੇ। ਐਨੀਮਲਸ ਨੂੰ ਵੀ ਰੱਬ ਨੇ ਸਰਵਾਈਵਲ ਵੀ ਦਿੱਤੀ ਹੈ, ਫੂਡ ਵੀ ਦਿੱਤਾ ਹੈ ਉਹਨਾਂ ਦਾ,
ਇਹ ਠੀਕ ਹੈ, ਵੱਡੇ ਤਾਕਤਵਰ ਦਾ ਫੂਡ ਉਸ ਤੋਂ ਛੋਟਾ ਹੁੰਦਾ, ਪਰ ਉਹਨੂੰ ਵੀ ਕੁਝ ਨਾ ਕੁਝ ਦਿੱਤਾ ਹੈ, ਹਰ ਇੱਕ ਨੂੰ ਜਿਹੜਾ ਹੈ ਉਹ ਰਿਜ਼ਕ ਦੇ ਕੇ ਭੇਜਿਆ। ਜੀ ਪਰ ਇਹਦੇ ਬਾਵਜੂਦ ਬਹੁਤ ਵਾਰ ਜਿਵੇਂ ਅਸੀਂ ਇਨਸਾਨ ਚੁੱਕ ਦਾ ਦਿਖਾਵਾ ਔਰ ਬਿਲਕੁਲ। ਚੁੱਕ ਔਰ ਉਹਦਾ ਸ਼ਿਕਾਰ ਹੋ ਕੇ ਫਿਰ ਸਾਡਾ ਹਾਲ ਕੀ ਹੁੰਦਾ, ਔਰ ਉਹਦੇ ਨਾਲ ਜੁੜੀ ਹੋਈ ਇਹ ਕਹਾਣੀ ਬੇਸ਼ੱਕ ਅਸੀਂ ਅਕਸਰ ਵੀ ਸੁਣਾਉਂਦੇ ਰਹਿੰਦੇ ਹਾਂ, ਪਰ ਫਿਰ ਵੀ ਜਿਹੜੀ ਚੀਜ਼ ਢੁਕਵੀਂ ਹੁੰਦੀ ਹੈ ਰੈਲੇਵੈਂਸ, ਔਰ ਉਹ ਉਸ ਗਿੱਦੜ ਦੀ ਕਹਾਣੀ ਹੈ ਜਿਹਨੂੰ ਜੰਗਲੀ ਜਾਨਵਰਾਂ ਨੇ ਚੁੱਕਿਆ ਕਿ ਬਈ ਐਵੇਂ ਸ਼ੇਰ ਉਹਦੀਆਂ ਵੀ 4 ਲੱਤਾਂ ਨੇ, ਥੋੜੀ ਮਾੜੀ ਮੋਟੀ ਆਵਾਜ਼ ਹੀ ਹੈ, ਦਹਾੜ, ਬਾਕੀ ਕੀ ਹੈ, ਐਵੇਂ ਅਸੀਂ ਡਰਦੇ ਫਿਰਦੇ ਹਾਂ ਸਾਰੇ ਜੰਗਲ ਨੂੰ ਉਹਨੇ ਵਕਤ ਪਾਇਆ ਹੋਇਆ ਕਿ ਵੀ ਚੱਲ ਤੂੰ ਸਾਡਾ ਲੀਡਰ। ਔਰ ਪਰ ਇੱਕੋ ਹੀ ਗੱਲ ਹੈ ਵੀ ਜੋ ਸ਼ਿਕਾਰ ਜਦੋਂ ਸ਼ੇਰ ਕਰਦਾ ਉਹਦੀ ਦਹਾੜ ਹੁੰਦੀ ਹੈ, ਪਬਕਾਰ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਲੇਕਿਨ ਅੱਖਾਂ ਉਹਦੀਆਂ ਲਾਲ ਹੁੰਦੀਆਂ ਵੀ ਤੂੰ ਅੱਖਾਂ ਲਾਲ ਕਰ ਔਰ ਚੱਲ ਤੇਰੇ ਅਸੀਂ ਮਗਰ ਤੁਰ ਪਏ ਸਾਰੇ। ਔਰ ਜਿਵੇਂ ਕਹਾਣੀ ਦਾ ਮੈਂ ਉਹਨੂੰ ਸਮ ਕਰਾਂ ਸਮ ਅਪ ਕਿ ਵੀ ਉਹਨੇ ਜਦੋਂ ਸਾਹਮਣੇ ਹੋਇਆ ਤੇ ਸ਼ੇਰ ਨੇ ਦਹਾੜਿਆ ਸ਼ੇਰ, ਔਰ ਜਿਉਂ ਹੀ ਗਿੱਦੜ ਨੇ ਤਾਂ ਅੱਗੋਂ ਕੀ ਕਹਾ ਉਹਨੇ ਮਾਰਿਆ, ਪੁੱਠਾ ਕਰ ਦਿੱਤਾ ਤੇ ਮਰਦਾ ਜਿਹੜਾ ਗਿੱਦੜ ਉਹਨੇ ਪਹਿਲਾਂ ਜਾਨਵਰ ਨੂੰ ਪੁੱਛ ਲਿਆ ਠੀਕ ਹੈ ਅੱਖਾਂ ਲਾਲ ਨੇ, ਉਹਨੇ ਕਿਹਾ ਜੀ ਬੱਗੀ ਅੱਖੀ ਮਰਵਾਤਾ। ਸੋ ਬਹੁਤ ਵਾਰ ਇਹਦਾ ਲੈਸਨ ਇਹੀ ਹੈ ਕਿ ਵੀ ਤੁਸੀਂ ਜੋ ਹੋ ਆਪਣੀ ਔਕਾਤ ਦੇਖੋ ਔਰ ਚੁੱਕੇ ਚੁਕਾਏ ਜੇ ਜਾਓਗੇ ਤਾਕਤਵਰ ਦੇ ਸਾਹਮਣੇ ਤੇ ਫਿਰ ਜੋ ਸ਼ੇਰ ਨੇ ਗਿੱਦੜ ਦਾ ਹਸ਼ਰ ਕੀਤਾ ਉਹੀ ਤੁਹਾਡਾ ਹੋਏਗਾ। ਹੁਣ ਜੋ ਭਾਰਤ ਨਾਲ ਰਿਲੇਟਡ ਖਬਰਾਂ ਨੇ ਚਾਈਨਾ ਦੇ ਵਿੱਚ ਉਹ ਤਾਂ ਹੋ ਗਿਆ ਕਿ ਵੀ ਇਹ ਤਾਂ ਉਹ 15 ਤੇ 16 ਜੂਨ ਦੀ ਰਾਤ ਨੂੰ ਹੀ ਜਿਹੜਾ ਮੈਚ ਸੀ ਉਹਦਾ ਫੈਸਲਾ ਆ ਗਿਆ। ਇਹ ਤਾਂ ਕ੍ਰਿਕਟ ਵਾਂਗ 5 ਦਿਨ 6 ਦਿਨ ਨਹੀਂ ਚੱਲਿਆ ਕਿ ਵੀ ਇਹਨਾਂ ਨੇ ਧਾਈ ਕਰਕੇ ਗਲ ਪੈਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੰਡਿਆਲੀਆਂ ਸੋਟੀਆਂ ਦੇ ਨਾਲ ਹੀ 20 ਜਿਹੜੇ ਨੇ ਝੰਬ ਕੇ ਚਾਈਨੀਜ਼ ਬੈਗ 'ਚ ਭਰ ਕੇ ਦੇ ਦਿੱਤੇ, 10 ਲੈ ਗਏ, ਉਹਨਾਂ ਨੂੰ 72 ਘੰਟੇ ਬਾਅਦ ਦਿੱਤਾ ਉਹਨਾਂ ਨੂੰ। ਉਹਨਾਂ 'ਚ ਮੇਜਰ ਵੀ ਹੈ, ਕਰਨਲ ਵੀ ਹੈ, ਕਪਤਾਨ ਵੀ ਹੈ, ਖਿਆਲ ਹੋ ਜੀ ਨਾਲ ਹੀ ਕਿਹਾ ਵੀ ਕਾਕਾ ਅੱਗੇ ਤੋਂ ਧਿਆਨ ਰੱਖਣਾ ਹੈ, ਇੱਧਰ ਨੂੰ ਨਾ ਮੂੰਹ ਕਰਿਓ। ਹੁਣ ਇਹ ਉਹਨਾਂ ਦਾ ਜਿਹੜਾ ਇਹਨਾਂ ਨੇ ਇੱਕ ਪੋਪ ਲੀਲਾ ਆਪਣੀ ਬਣਾਈ ਹੋਈ ਸੀ, ਇੱਕ ਰੀਜਨਲ ਪਾਵਰ ਔਰ ਫਲਾਣਾ ਔਰ ਦੁਨੀਆ ਦੀ ਦੂਸਰੀ ਵੱਡੀ ਫੌਜ ਚੀਨ ਤੋਂ ਬਾਅਦ ਭਾਰਤ ਇਹ ਉਹ, ਔਰ ਅਮਰੀਕਾ ਨੂੰ ਵੀ ਦਿਖਾ ਰਹੇ ਸੀ ਕਿ ਵੀ ਤੁਸੀਂ ਸਾਡੇ ਜ਼ਰਾ ਸਿਰ ਤੇ ਹੱਥ ਰੱਖੋ, ਮਾੜਾ ਮੋਟਾ ਥਾਪੀ ਦਿਓ, ਅਸੀਂ ਤਾਂ ਜਾ ਕੇ ਚੀਨ ਨੂੰ ਐ ਢਾ ਲਾਂਗੇ ਜਿਵੇਂ ਬੱਕਰਾ ਜਿਹੜਾ ਉਹ ਜਿਵੇਂ ਕਸਾਈ ਜਿਹੜਾ ਬੱਕਰੇ ਨੂੰ ਕੋਹ ਦਿੰਦਾ। ਪਰ ਹੋਇਆ ਇਸ ਦੇ ਬਿਲਕੁਲ ਉਲਟ, ਕੀਮਾ ਬਣ ਕੇ ਆ ਗਿਆ ਉੱਥੋਂ ਜਿਹੜਾ ਗਲਵਾਨ ਵੈਲੀ ਚੋਂ ਵੀ ਔਰ ਦੂਸਰੇ ਪਾਸੇ ਵੀ। ਹੁਣ ਇਸ ਸਾਰੇ ਤੋਂ ਬਾਅਦ ਜੇ ਅਸੀਂ ਐਕਸਰਸਾਈਜ਼ਸ ਦੇਖੀਏ ਭਾਰਤ ਦੀਆਂ, ਜੇ ਉਹ ਬਿਲਕੁਲ ਗਿੱਦੜ ਵਾਲੀਆਂ ਲੱਗਦੀਆਂ, ਹਰਕਤਾਂ ਸਾਰੀਆਂ ਉਹੀ ਨੇ। ਔਰ ਉਸ ਸਾਰੇ 'ਚ ਅਸੀਂ ਜਦੋਂ ਖਬਰਾਂ ਦੇਖ ਰਹੇ ਹਾਂ, Navy's P-8Is deployed in Ladakh. MiG-21K jets may be moved to north bases. Amid border row with China, all three forces put on high alert. ਕਿ ਬਈ ਇਹ ਜਿਹੜੇ ਨੇ ਨੇਵੀ ਦੇ P-81 ਲਦਾਖ ਚ ਲਾ ਦਿੱਤੇ ਨੇ, ਮਿਗ ਇੱਥੇ ਲਾ ਦਿੱਤੇ ਨੇ, ਔਰ ਤਿੰਨੋਂ ਇਨਫੈਂਟਰੀ, ਨੇਵਲ ਔਰ 에ਅਰ ਫੋਰਸ ਜਿਹੜੀ ਹੈ ਉਹ ਅਸੀਂ ਜਿਹੜੀ ਆ ਉਹਦਾ ਅਲਰਟ ਕਰ ਦਿੱਤੀ ਹੈ। ਫਿਰ ਉਹ ਕਿਹਾ ਕਿ ਜੀ ਇਹ ਇਸ ਸਾਰੇ ਦੇ ਨਾਲ ਅਸੀਂ ਮੈਸੇਜ ਇਹ ਦੇ ਰਹੇ ਹਾਂ ਕਿ ਵੀ ਆਲਰੇਡੀ ਇੰਡੀਅਨ 에ਅਰ ਫੋਰਸ ਹੈਜ਼ ਆਲਰੇਡੀ ਪੋਜੀਸ਼ਨਡ ਆਲਮੋਸਟ all its frontline fighters like fighter jets like Sukhoi 30, MKI, Jaguar and Mirage 2000 aircraft in the key frontier air bases in eastern Ladakh and elsewhere along the LAC, a move that came against the backdrop of the border row with China. Diplomatic and military talks between China and India are continuing for complete disengagement of troops from a number of friction points in eastern Ladakh. ਲੰਮਾ ਚੌੜਾ ਉਹੀ ਜਿਹੜੀ ਆ ਬਾਰ-ਬਾਰ ਰੈਪੀਟੀਸ਼ਨ ਹੈ ਕਿ ਵੀ ਹੁਣ ਦੇਖੋ ਅਸੀਂ ਜਦੋਂ ਇਹ ਚਾਈਨਾ ਦੇ ਨਾਲ ਸਾਡਾ ਚੱਲ ਰਿਹਾ, ਅਸੀਂ ਇੰਡੀਅਨ ਨੇਵੀ ਨੇ ਜਿਹੜਾ ਮਿਲਟਰੀ ਡਰਿਲ ਕੀਤੀ US ਨੇਵੀ ਕੈਰੀਅਰ ਸਟ੍ਰਾਈਕ ਗਰੁੱਪ ਦੇ ਨਾਲ ਔਰ US 에ਅਰਕ੍ਰਾਫਟ ਕੈਰੀਅਰ USS ਨਿਮਿਟਸ ਆਫ ਦਾ ਕੋਸਟ ਆਫ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ, ਕਿਉਂਕਿ ਇਹ ਵੀ ਇਸ ਦੀਆਂ ਵੀ ਬੜੀਆਂ ਖਬਰਾਂ ਨੇ ਜਿਹਦੇ ਲਈ ਟਰਮ ਤਾਂ ਪਾਸੈਕਸ ਯੂਜ਼ ਹੋ ਰਹੀ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਜਿਹਨੂੰ ਇਹ ਨੇਵਲ ਐਕਸਰਸਾਈਜ਼ਸ ਕਹਿ ਰਹੇ ਨੇ ਉਹ ਪਾਸੈਕਸ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ 에ਅਰਕ੍ਰਾਫਟ ਕੈਰੀਅਰ ਹੈ ਜਿਹਦਾ ਨਾਂ ਇਹਨਾਂ ਨੇ ਨਿਮਿਟਸ ਰੱਖਿਆ ਹੋਇਆ ਹੈ, ਇਹ
ਸੈਕੰਡ ਵਰਲਡ ਵਾਰ ਦੇ ਵੇਲੇ ਇੱਕ ਬੜਾ ਸੈਲੀਬ੍ਰੇਟਡ ਨੇਵੀ ਦਾ ਅਮਰੀਕਨ ਆਫੀਸਰ ਸੀ, ਉਹਦੇ ਨਾਂ ਤੇ। ਹਾਲਾਂਕਿ ਇਹ ਵੀ ਹੁਣ ਇਹਦੀ ਉਮਰ ਵਿਆਹ ਚੁੱਕੀ ਹੈ ਇਸ ਜੰਗੀ ਬੇੜੇ ਦੀ, ਔਰ ਕੁਝ ਸਾਲ ਬਾਅਦ ਸ਼ਾਇਦ ਅਗਲੇ 4 ਸਾਲ 'ਚ ਇਹਦੀ ਥਾਂ ਇੱਕ ਹੋਰ ਬੇੜੇ ਨੇ ਲੈ ਲੈਣੀ ਹੈ। ਲੇਕਿਨ ਜਿਹੜੀ ਇਹ ਉਹਨੂੰ ਅੰਡੇਮਾਨ ਨਿਕੋਬਾਰ 'ਚ ਐਕਸਰਸਾਈਜ਼ ਵੀ ਕਹਿ ਰਹੇ ਨੇ, ਕੋਈ ਐਕਸਰਸਾਈਜ਼ ਨਹੀਂ ਹੈ ਇਹ। ਇਹਦੇ ਲਈ ਲਫ਼ਜ਼ ਜਿਹੜਾ ਇਸਤੇਮਾਲ ਇਹਨਾਂ ਨੇ ਵੀ ਕੀਤਾ ਹੈ, ਇਹ ਜਿਹੜਾ ਪੈਸੈਕਸ ਹੈ। ਪੈਸੈਕਸ ਇਹ ਹੈ ਕਿ ਇੰਡੀਅਨ ਨੇਵੀ ਦੇ ਜਹਾਜ਼ ਔਰ ਆਲਰੇਡੀ ਅਮਰੀਕਾ ਦਾ ਇਹ ਵੱਡਾ ਬੇੜਾ ਜਿਹੜਾ ਹੈ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਹ ਲਾਗਿਓਂ ਕ੍ਰਾਸ ਕਰਦੇ ਨੇ। ਜਿਹੜੀਆਂ ਐਕਸਰਸਾਈਜ਼ ਹੁੰਦੀਆਂ ਨੇ ਜਾਂ ਜੰਗੀ ਮਸ਼ਕਾਂ ਹੁੰਦੀਆਂ ਨੇ ਉਹ ਤਾਂ ਵਾਰ ਗੇਮਸ ਹੁੰਦੀਆਂ। ਲੇਕਿਨ ਤੁਸੀਂ ਜਦੋਂ ਹੁਣ ਇਹੀ ਦੱਸਣਾ ਹੈ ਕਿ ਵੀ ਅਸੀਂ ਕਰ ਰਹੇ ਹਾਂ ਕੁਛ ਨਾ ਕੁਛ, ਉਹ ਵੀ ਮੈਂ ਇਸ ਸੈਗਮੈਂਟ ਦੇ ਕਲੋਜ਼ਿੰਗ 'ਚ ਦੱਸਾਂਗਾ ਕਿ ਵੀ ਇਹਨਾਂ ਦੇ ਉੱਤੇ ਕਿਹੜੀ ਕਹਾਣੀ ਜਿਹੜੀ ਹੈ ਇਹ ਸਾਰੇ ਚੋਂ ਜੋ ਇਹਨਾਂ ਦੇ 에ਅਰ ਫੋਰਸ ਨੇਵੀ ਔਰ ਇਸ ਹਵਾਲੇ ਨਾਲ ਇਹ ਗੱਲ ਕਰ ਰਹੇ ਨੇ ਕਿ ਵੀ ਇਹ ਅਸੀਂ ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਇੰਡੀਆ ਕੁਡ ਅਪ ਦਾ ਐਂਟੇ ਵਿਦ ਨਿਊ ਰਾਫੇਲ ਫਾਈਟਰ ਜੈਟਸ, ਜਿਹਦੀ ਪੂਜਾ ਕਰਕੇ ਪੈਰਿਸ ਦੇ ਵਿੱਚ ਰਾਜਨਾਥ ਸਿੰਘ ਆਇਆ ਸੀ, ਹਰੀ ਮਿਰਚ ਗੰਢਾ ਔਰ ਉਹ ਸਾਰੇ ਦੇ ਨਾਲ ਜਿਹੜਾ ਨਿੰਬੂ, ਹੁਣ ਉਹ ਆ ਗਏ ਨੇ ਜਹਾਜ਼। ਔਰ ਅਜੇ ਪੂਜਾ ਦੀ ਖਬਰ ਤੇ ਨਹੀਂ ਆਈ ਕਿ ਵੀ ਉੱਥੇ ਕਿੱਥੇ ਰੱਖ ਕੇ ਉਹਨਾਂ ਦੇ ਉੱਤੇ ਹੁਣ ਉਹਨੂੰ ਗਊ ਮੂਤਰ ਨਾਲ ਵੀ ਨਵਾਇਆ ਕਿ ਨਹੀਂ ਰਾਫੇਲ ਜਹਾਜ਼ ਨੂੰ। ਪਰ ਉਸ ਦਾ ਇਹ ਦੱਸ ਰਹੇ ਨੇ ਕਿ ਵੀ ਅਸੀਂ ਜਿਹੜਾ ਮਿਲਟਰੀ ਸਟ੍ਰੈਟਜਿਸਟ ਨੋ ਵਨ ਗੁੱਡ ਸਟਾਫਿੰਗ ਬਾਈ ਫ੍ਰੈਂਚ ਮੇਡ ਰਾਫੇਲਸ ਟੋਟਿੰਗ ਮੀਟੀਓਰ ਮਿਸਾਈਲਸ ਇਨ ਲਦਾਖ ਸੈਕਟਰ would end China's occupation in minutes, but who wants to start a war of? ਉਹਨੇ ਕਿਹਾ ਜੀ ਇਹ ਸਾਡੇ ਰਾਫੇਲ ਨੇ, ਅਸੀਂ ਇਹਨਾਂ ਨੂੰ ਕਰਤਾ ਇਨ ਮਿੰਟਸ। ਵਾਹ 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 ਵਾਹ, ਮੈਨੂੰ ਇਹ ਲੱਗਦਾ ਕਿ ਵੀ ਇਹ ਵਾਕਈ ਜਿਹੜਾ ਉਹ ਗਿੱਦੜ ਦੀ ਮੌਤ ਵਾਂਗ ਬਿਹੇਵ ਕਰ ਰਹੇ ਨੇ। ਏਅਰ ਐਂਡ ਗਰਾਊਂਡ ਕਰੂਜ਼ ਹੈਵ ਅੰਡਰਗੋਨ ਫੁੱਲ ਟ੍ਰੇਨਿੰਗ ਔਨ ਦਾ ਏਅਰਕ੍ਰਾਫਟ ਇਨਕਲੂਡਿੰਗ ਐਡਵਾਂਸਡ ਵੈਪਨ ਸਿਸਟਮ ਓਵਰ ਦਾ ਲਾਸਟ 1 year ਇਨ ਫਰਾਂਸ। ਕਿ ਜੀ ਅਸੀਂ ਪਿਛਲੇ 1 ਸਾਲ 'ਚ ਤਿਆਰੀ ਕੀਤੀ ਹੈ ਫਰਾਂਸ ਜਾ ਕੇ, ਸਾਡੇ ਪਾਇਲਟਸ ਨੇ ਜਾਂ ਦੂਜੇ। ਇਹ ਤਾਂ ਹੁਣ ਆਇਆ ਤਿਆਰੀ ਤਾਂ ਮੁੜ ਕੇ ਇਹ ਹੋਣੀ ਹੈ ਕਿ ਵੀ ਇਹਨਾਂ ਦੇ ਜਿੰਨੇ 2-4 ਇਹਨਾਂ ਨੇ ਚਾੜੇ ਉਹਨਾਂ ਨੇ ਬੀਜਿੰਗ 'ਚ ਲਾਏ ਹੋਣੇ ਨੇ, ਤੇ ਉਹ ਮੋਮੋ ਚੋਚੋ ਖਾਂਦੇ ਹੋਣੇ ਨਾਲ, ਉਹਨਾਂ ਨੇ ਮੰਕੀ ਬ੍ਰੇਨ ਖਾ ਰਹੇ ਹੋਣਾ ਇਹਨਾਂ ਦੇ ਰਫੇਲ 'ਚ ਬਹਿ ਕੇ ਚੀਨਿਆਂ ਨੇ। ਵੀ ਜਿਹੜਾ ਮਿਗ ਤੁਹਾਡੇ ਕੋਲ ਜਿਹੜਾ ਉਹ 60s ਦੇ ਵਿੱਚ ਹੀ ਆ ਗਿਆ, ਜਦੋਂ 62 ਦੀ ਵਾਰ ਵੇਲੇ ਉਦੋਂ ਯੂਜ਼ ਨਹੀਂ ਸੀ ਫॉर ਟ੍ਰੇਨਿੰਗ ਪਰਪਸ। ਜੇ 60 ਸਾਲ ਜਿਸ ਮਿਗ ਨੂੰ ਤੁਹਾਡੇ ਪਾਇਲਟ ਚਲਾਉਂਦੇ ਰਹੇ, ਉਹ ਇੱਕ ਡੌਗ ਫਾਈਟ 'ਚ ਪਾਕਿਸਤਾਨ ਦੇ ਨਾਲ ਡਾਊਨ ਹੋਇਆ ਜਾਂ ਦੂਜਾ, ਅਜੇ ਇਹਨਾਂ ਰਫੇਲ ਨੂੰ ਤੁਸੀਂ ਕਿਹੜੀ ਲੜਾਈ ਦੇ ਵਿੱਚ ਵਰਤਿਆ ਜਾਂ ਤੁਹਾਡੇ ਕਿੰਨੇ ਕੁ ਇਸ ਦੇ ਉੱਤੇ ਤੁਹਾਡਾ ਹੱਥ ਹੈ। ਔਰ ਤੁਸੀਂ ਚਾਈਨਾ ਨੂੰ ਵੰਗਾਰ ਰਹੇ ਹੋ ਜਿਨ੍ਹਾਂ ਨੇ, ਤੁਸੀਂ ਤਾਂ ਉਹ ਬਗਾਨੇ ਬਣੇ ਜਿਨ੍ਹਾਂ ਦਾ ਕੋਈ ਪੁਰਜਾ ਕਿੱਥੇ ਲੱਗਣਾ ਕੀ ਹੈ, ਉਹ ਤੁਹਾਡੇ ਅੱਧੇ ਮਕੈਨਿਕਾਂ ਨੂੰ ਅਗਲੇ 5 ਸਾਲ ਸਮਝ ਨਹੀਂ ਆਣਾ ਜੇ ਉਹਨਾਂ 'ਚ ਕਿਸੇ ਰਿਪੇਅਰ ਦੀ ਵੀ ਲੋੜ ਹੋਏ। ਤੇ ਚਾਈਨਾ ਨੇ ਜੋ ਕੁਛ ਵੀ ਉਹਨਾਂ ਦੇ ਕੋਲ ਹੈ ਉਹ ਸੈਲਫ ਮੇਡ ਹੈ ਮੋਸਟ ਆਫ ਇਟ, ਔਰ ਇਹਦਾ ਹੀ ਕਾਰਨ ਹੈ ਕਿ ਬਈ ਉਹਨਾਂ ਨੂੰ ਇਹ ਪਤਾ ਹੈ ਉਹਦੀ ਰਿਪਲੇਸਮੈਂਟ ਵੀ ਹੈ, ਉਸ ਦੀ ਜਿਹੜੀ ਹੈ ਉਹਨਾਂ ਦੀ ਟ੍ਰੇਨਿੰਗ ਵੀ ਫੁੱਲੀ ਹੈ, ਔਰ ਉਹ ਪੂਰੀ ਤਰ੍ਹਾਂ ਤਿਆਰ ਨੇ। ਉਹ ਤਾਂ ਭਾਰਤ ਨੂੰ ਕਾਊਂਟ ਵੀ ਨਹੀਂ ਕਰਦੇ। ਇੱਕ ਤਾਂ ਹੁੰਦਾ ਨਾ ਵੀ ਕਿਸੇ ਨੂੰ ਤੁਸੀਂ ਕਿਸੇ ਰੇਸ ਦਾ ਹਿੱਸਾ ਮੰਨਦੇ ਹੋ, ਤੁਸੀਂ ਉਹ ਵੀ ਨਹੀਂ ਦੇਖਦੇ ਹੋ। ਔਰ ਇਹ ਜਿਹੜਾ ਸਾਰਾ ਇਹਨਾਂ ਦਾ ਭਾਰਤ ਨੂੰ ਜਿਹੜਾ ਇਹ ਗਿੱਦੜ ਦੀਆਂ ਅੱਖਾਂ ਲਾਲ ਕਰਨ ਵਾਂਗਾ ਇੱਕ ਲੈਵਲ ਤੇ ਨਹੀਂ ਹੈ। ਜਦੋਂ ਅਸੀਂ ਕਿੰਨੀਆਂ ਹੀ ਖਬਰਾਂ ਨੇ, US law makers introduce resolution urging China to de-escalate border tension with India। ਅਮਰੀਕਨ ਕਾਂਗਰਸ ਦੇ ਵਿੱਚ ਜਿਹੜਾ ਇੰਡੀਅਨ ਅਮਰੀਕਨ ਕਾਂਗਰਸਮੈਨ ਹੈ ਰਾਜਾ ਕ੍ਰਿਸ਼ਨਾ ਮੂਰਤੀ, ਔਰ ਉਹਦੇ ਨਾਲ ਕਾਂਗਰੈਸ਼ਨਲ ਰੈਜ਼ੋਲੂਸ਼ਨ ਨੂੰ ਕੋ ਸਪਾਂਸਰ ਕਰਨ ਵਾਲਾ ਇਹ ਵੀ RSS ਪੱਖੀ ਰੋ ਖੰਨਾ ਕਾਂਗਰਸਮੈਨ, ਤੇ ਫਰੈਂਕ ਪੈਲੋਨੇ, ਇਹ ਇਹਨਾਂ ਦਾ ਇੱਥੇ ਨਿਊ ਜਰਸੀ ਤੋਂ ਜਿਹੜਾ ਇਹਨਾਂ ਦਾ ਇੰਡੀਆ ਕਾਕਸ ਦਾ ਜਿਹਦੀ ਫੰਡ ਰੇਜ਼ਿੰਗ ਇਹ ਗੁਜਰਾਤੀ ਕਰਕੇ ਦਿੰਦੇ ਨੇ, ਟੌਮ ਸੂਜ਼ੀ, ਔਰ ਨਾਲ ਦੀ ਨਾਲ ਮੈਂ ਦੇਖ ਰਿਹਾ ਸੀ ਸ਼ੀਲਾ ਜੈਕਸਨ ਲੀ, ਇਹ ਹਿਊਸਟਨ ਤੋਂ ਹੈਗੀ ਹੈ, ਔਰ ਇਹ ਜਿਹੜੀ ਪਾਕਿਸਤਾਨ ਕਾਕਸ ਹੈ ਉਹਦੀ ਵੀ ਪ੍ਰਧਾਨ ਹੈ। ਸੋ ਇਹ ਪੈਸੇ ਜਿੱਧਰੋਂ ਆ ਜਾਣ ਇੱਧਰ ਕਰਨਗੇ, ਇਹਨਾਂ ਦੇ ਵੀ ਆ ਜਾਏਗੀ, ਸਾਈਨ ਕਰ ਦੇਗੀ ਉਹ ਹੇਲੀ ਸਟੀਵਨ ਔਰ ਸਟੀਵ ਸ਼ਬੋ। ਸੋ ਇਹ ਜਿਹੜਾ ਰੈਜ਼ੋਲੂਸ਼ਨ ਉਹਨਾਂ ਨੇ 9 ਕਾਂਗਰਸਮੈਨ ਸਾਰੇ ਇਹਨਾਂ ਨੂੰ ਮਿਲੇ, ਇਹਨਾਂ ਨੂੰ ਪੁੱਛੇ ਕਿ ਭਾਈ ਇੰਨੇ ਹੀ ਰਹਿ ਗਏ ਤੁਹਾਡੇ ਜਿਨ੍ਹਾਂ ਨੂੰ ਹੁਣ ਤੱਕ ਪੈਸੇ ਖਵਾਉਂਦੇ ਰਹੇ, ਔਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਡੀ ਐਸਕੇਲੇਸ਼ਨ ਹੋਏ, ਟੈਨਸ਼ਨ ਘੱਟ ਹੋਏ। ਉਸ ਤੋਂ ਪਹਿਲਾਂ ਜਿਹੜਾ ਪਿਛਲੇ ਹਫਤੇ ਹੀ ਜਿਹੜਾ ਇੱਕ ਇਹਨਾਂ ਦਾ ਹੋਰ ਕਾਂਗਰਸਮੈਨ ਸ਼ਰਮਨ ਨੇ, ਉਹਨੇ ਉਹ ਵੀ ਇੰਡੀਆ ਕਾਕਸ ਦਾ ਚੇਅਰਪਰਸਨ ਵੀ ਰਿਹਾ, ਉਹਨਾਂ ਨੇ 4-5 ਹੋਰ ਕਾਂਗਰਸਮੈਨਾਂ ਦੇ ਨਾਲ ਇੰਡੀਅਨ ਐਂਬੈਸਡਰ ਨੂੰ ਚਿੱਠੀ ਲਿਖੀ ਸੀ ਕਿ ਜੀ ਇਹ ਜਿਹੜਾ ਅਸੀਂ ਤੁਹਾਡੇ ਨਾਲ ਸਿੰਪੈਥਾਈਜ਼ ਕਰਦੇ ਹਾਂ ਜੋ ਤੁਹਾਡੇ ਨਾਲ ਹੋ ਰਿਹਾ, ਔਰ 7 ਹੋਰ ਲਾ ਮੇਕਰ ਸੀ ਉਹਦੇ ਵਿੱਚ ਕਾਂਗਰਸਮੈਨ
ਹੋਲਡਿੰਗ ਐਂਡ ਕਾਂਗਰਸਮੈਨ ਬ੍ਰੈਡ ਸ਼ਰਮਨ। ਸੋ ਜ਼ਾਹਰ ਹੈ ਵੀ ਇਹ ਐਕਸਰਸਾਈਜ਼ ਵੀ ਬਰਾਬਰ ਇਹਨਾਂ ਦੀ ਚੱਲ ਰਹੀ ਹੈ ਔਰ ਇਹ ਜਿਹੜਾ ਅਮਰੀਕਾ ਦੇ ਨਾਲ ਜਿਹੜਾ ਉਹਨਾਂ ਨੇ ਜਿਸ ਨੂੰ ਇਹ ਨੇਵਲ ਐਕਸਰਸਾਈਜ਼ ਕਹਿ ਰਹੇ ਨੇ ਪੈਸੈਕਸ, ਇਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਹੌਸਲਾ ਦੇਣ ਲਈ ਹੈ ਵੀ ਕੋਈ ਨਹੀਂ, ਜੇ ਤੁਹਾਨੂੰ ਗਲਵਾਨ ਵੈਲੀ 'ਚ ਜਾਂ ਦੂਸਰੇ ਸੈਕਟਰ ਦੇ ਵਿੱਚ ਕੁੱਟ ਪਈ ਹੈ ਪੈਂਗੋਂਗ ਲੇਕ ਦੇ ਉੱਤੇ, ਤਾਂ ਕੋਈ ਨਹੀਂ, ਅਸੀਂ ਸਾਊਥ ਚਾਈਨਾ ਸੀ ਦੇ ਨਾਲ ਅਸੀਂ ਸਮੁੰਦਰ ਦੇ ਵਿੱਚ ਤੁਹਾਡਾ ਸਾਥ ਦਿੰਨੇ। ਔਰ ਇਹ ਵੀ ਉਸ ਨੂੰ ਇੱਕ ਬੜਾ ਵੱਡਾ ਇਹਨਾਂ ਨੇ ਬਣਾ ਕੇ ਪੇਸ਼ ਕੀਤਾ ਹੈ। ਔਰ ਫਿਰ ਇਹਨਾਂ ਦੇ ਵੱਡੇ ਲੰਬੇ ਚੌੜੇ ਆਰਟੀਕਲ ਇਹਨਾਂ ਦੇ ਮੀਡੀਆ 'ਚ ਕਿ ਜੀ ਇੰਡੀਅਨ ਓਸ਼ਨ ਦੀ ਇੰਪੋਰਟੈਂਸ ਕੀ ਹੈ, ਭਾਰਤ ਅਮਰੀਕਾ ਦੇ ਨਾਲ ਰਲ ਕੇ ਕੀ ਦੱਸਣਾ ਚਾਹੁੰਦਾ ਹੈ। ਔਰ ਇਸ ਸਾਰੇ 'ਚ ਜਿਹੜਾ ਇਹਨਾਂ ਦਾ ਅਮਰੀਕਾ ਦਾ ਇਹ ਸਭ ਤੋਂ ਵੱਡਾ ਜਿਹੜਾ ਹੈ ਉਹ ਬੇੜਾ ਹੈ। ਔਰ ਇਹ ਉਹਦੇ 'ਚ ਕਲਾਸ ਗਾਈਡਡ ਮਿਸਾਈਲ ਜਹਾਜ਼ ਨੇ USS ਪ੍ਰਿੰਸਟਨ, ਔਰ ਜਿਹੜੀਆਂ ਮਿਜ਼ਾਈਲਾਂ ਨੂੰ ਡਿਸਟਰੋਏ ਕਰਨ ਵਾਲੇ USS ਸਟੇਰੇਟ ਤੇ ਰਾਲਫ ਜੈਨਸਨ, ਇਹ ਵੀ ਜਿਹੜੇ ਜਹਾਜ਼ ਨਾਲ ਨੇ, ਸੁਪਰ ਕੈਰੀਅਰ ਹੈ। ਇਹ ਸਭ ਤੋਂ ਵੱਡਾ ਉਹਨਾਂ ਦਾ ਲੜਾਈ ਦਾ ਜਹਾਜ਼ ਹੈ, ਨਿਊਕਲੀਅਰ ਸ਼ਕਤੀ ਦੇ ਨਾਲ ਇਹ ਲੈਸ ਹੈ। ਔਰ ਇਹਨੂੰ 1975 ਦੇ ਵਿੱਚ ਅਮਰੀਕਨ ਨੇਵੀ ਦੇ ਲਈ ਕਮਿਸ਼ਨ ਕੀਤਾ ਗਿਆ ਸੀ। ਔਰ ਇਸ ਦਾ ਜਿਹੜਾ ਹੈ ਇਸ ਗੱਲ ਦਾ ਧਿਆਨ ਰਿਹਾ ਕਿ ਇਹੋ ਜਿਹਾ ਹੀ ਭੁਲੇਖਾ ਪਾਕਿਸਤਾਨ ਨੂੰ ਵੀ ਸੀ 1971 'ਚ, ਜਦੋਂ ਭਾਰਤੀ ਫੌਜ ਨੇ ਹਮਲਾ ਕਰਕੇ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ। ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦਾ ਅਲਾਈ ਸੀ। ਔਰ ਇਹ ਜਿਹੜਾ 7th ਫਲੀਟ ਹੈ ਕਿ ਜੀ ਤੁਰ ਪਿਆ ਹੁਣ ਉੱਥੇ ਪਹੁੰਚ ਗਿਆ, ਉਹ ਰਾਹ ਦੇ ਵਿੱਚ ਇਵੇਂ ਆਇਆ ਜਿਵੇਂ ਉਹ ਪਿਕਨਿਕ ਬਣਾਉਂਦਾ ਆ ਰਿਹਾ ਔਰ 14 ਦਿਨ 'ਚ ਗੱਲ ਮੁੱਕ ਗਈ, ਉੱਥੇ ਆ ਕੇ ਪਿੱਛੇ ਖਲੋ ਕੇ ਉੱਥੋਂ ਮੁੜ ਗਿਆ। ਸੋ ਮੈਂ ਸਮਝਦਾ ਵੀ ਸਿਆਣਿਆਂ ਦੇ ਲਈ ਤਾਂ ਜਿਸ ਨੂੰ ਕਹਿੰਦੇ ਨੇ ਵੀ ਇਸ਼ਾਰਾ ਕਾਫੀ ਹੁੰਦਾ। ਜਿਸ ਕਿਸਮ ਦੇ ਅਮਰੀਕਾ ਪਾਕਿਸਤਾਨ ਦੇ ਸਬੰਧ ਸੀ, ਪਾਕਿਸਤਾਨ ਤਾਂ ਜਿਹੜਾ ਉਹ ਹਰ ਥਾਂ ਦੇ ਉੱਤੇ ਅਮਰੀਕਾ ਦੇ ਨਾਲ ਨਿਭਿਆ। ਔਰ ਇਮੀਡੀਏਟਲੀ 50s ਦੇ ਵਿੱਚ ਅਯੂਬ ਖਾਨ ਦੇ ਜ਼ਮਾਨੇ ਤੋਂ, ਜਦੋਂ ਅਯੂਬ ਖਾਨ ਅਮਰੀਕਾ ਜਾਂਦਾ ਸੀ ਪ੍ਰੈਜ਼ੀਡੈਂਟ, ਉਹਨੂੰ ਖੁਦ 에ਅਰਪੋਰਟ ਤੇ ਰਿਸੀਵ ਕਰਦਾ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਦੋਂ ਉਹਨਾਂ ਦਾ ਉੱਥੇ ਜਾਣਾ ਸੀ, ਕਿਸ ਲੈਵਲ ਦੀਆਂ ਰਿਸੈਪਸ਼ਨਸ ਹੁੰਦੀਆਂ ਸੀ ਔਰ ਪਾਕਿਸਤਾਨ ਨੇ ਅਮਰੀਕਾ ਦੇ ਲਈ ਕੀ ਨਹੀਂ ਕੀਤਾ। ਉਹ ਸੀਟੋ ਦੀ ਮੈਂਬਰਸ਼ਿਪ ਹੋਏ, ਉਹ ਬਾਅਦ ਦੇ ਵਿੱਚ ਅਫਗਾਨਿਸਤਾਨ 'ਚ ਅਸੀਂ ਦੇਖਦੇ ਹਾਂ ਸੋਵੀਅਤ ਯੂਨੀਅਨ ਦੇ ਖਿਲਾਫ ਹੋਏ ਔਰ ਉਸ ਸਾਰੇ ਤੋਂ। ਲੇਕਿਨ ਉਦੋਂ ਵੀ 71 ਦੇ ਵਿੱਚ ਇਹ ਅਮਰੀਕਨ ਬੇੜਾ ਕਿਸੇ ਪਾਕਿਸਤਾਨ ਦੇ ਕੰਮ ਨਹੀਂ ਸੀ ਆਇਆ। ਸੋ ਹੁਣ ਇੰਨਾ ਕੁ ਤਾਂ ਸਮਝ ਆ ਸਕਦਾ ਹੈ ਕਿ ਵੀ ਤੁਸੀਂ ਆਪਣੇ ਲੋਕਾਂ ਨੂੰ ਦਿਖਾਉਣ ਲਈ ਦੌੜ ਭੱਜ ਜ਼ਰੂਰ ਕਰਦੇ ਹੋ। ਔਰ ਮੈਂ ਇਹਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਕਰੋਨਾ ਅਪਡੇਟ ਦੱਸ ਦਿਆਂ, ਫਿਰ ਮੈਂ ਇੱਕ ਐਨੀਮਲ ਕਹਾਣੀ ਦੇ ਨਾਲ ਹੀ ਕਲੋਜ਼ ਕਰਾਂਗਾ। ਔਰ ਇਸ ਵੇਲੇ ਟੋਟਲ ਕੇਸ ਦੁਨੀਆ ਦੇ ਵਿੱਚ 14,09,88,806 ਨੇ ਔਰ ਮੌਤਾਂ 6,16,157 ਨੇ। ਅਮਰੀਕਾ ਦੇ ਵਿੱਚ 4,03,427 ਟੋਟਲ ਕੇਸ ਨੇ ਔਰ ਅਮਰੀਕਾ 'ਚ ਮੌਤਾਂ 1,44,653 ਨੇ। ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਵੱਧ ਰਿਹਾ। ਕੱਲ ਵੀ 45,000 ਨਵੇਂ ਕੇਸ ਆਏ। ਟੋਟਲ ਕੇਸ ਇਸ ਵੇਲੇ ਇੰਡੀਆ ਦੇ ਵਿੱਚ 1,01,94,085 ਨੇ ਔਰ ਮੌਤਾਂ 28,771 ਨੇ। ਕੱਲ ਇੱਕ ਦਿਨ 'ਚ 672 ਮੌਤਾਂ ਭਾਰਤ ਦੇ ਵਿੱਚ ਹੋਈਆਂ। ਔਰ ਦਿੱਲੀ ਬਾਰੇ ਜਿਹੜਾ ਉਹਨਾਂ ਦੀ ਮੈਡੀਕਲ ਬਰੀਫਿੰਗ ਆਈ ਹੈ, ਹਰ ਚੌਥੇ ਬੰਦੇ ਨੂੰ ਦਿੱਲੀ ਦੇ ਵਿੱਚ ਕਰੋਨਾ ਪੋਜ਼ਿਟਿਵ ਹੈ। ਪਾਕਿਸਤਾਨ 12ਵੇਂ ਨੰਬਰ ਤੇ ਹੈ, 2,66,096 ਟੋਟਲ ਕੇਸਿਸ ਨੇ ਔਰ 5,639 ਜਿਹੜੀਆਂ ਨੇ ਡੈਥਸ ਨੇ। ਸੋ ਇਹ ਅਫਸੋਸਨਾਕ ਹੈ। ਇਹ ਵੀ ਹੋਪ ਹੈ ਕਿ ਵਾਇਰਸ ਨੂੰ ਖਤਮ ਕਰਨ ਵਾਲੀ ਜਿਹੜੀ ਵੈਕਸੀਨੇਸ਼ਨ ਦੀ ਡੀਕ ਸੀ ਉਹ ਕਾਫੀ ਕਲੋਜ਼ ਹਿਊਮਨ ਟ੍ਰਾਇਲ ਇੰਗਲੈਂਡ 'ਚ ਪਹੁੰਚ ਗਏ। ਇਸ ਦੇ ਉੱਤੇ ਡਿਬੇਟ ਹੋ ਰਹੀ ਹੈ ਪਹਿਲਾਂ ਕਿਹਦਾ ਹੱਕ ਹੋਏਗਾ ਔਰ ਉਹ ਅਮਰੀਕਾ, ਚਾਈਨਾ, ਇੰਗਲੈਂਡ ਦੇ ਹਵਾਲੇ ਨਾਲ ਹੋ ਰਿਹਾ, ਖਰਚਾ ਕਿੱਥੋਂ ਆਏਗਾ। ਇਹ ਸਾਰੀਆਂ ਡਿਬੇਟਸ ਆਪਣੀ ਥਾਂ ਤੇ ਨੇ, ਪਰ ਅਸੀਂ ਸਮਝਦੇ ਹਾਂ ਕਿ ਅਜੇ ਵੀ ਇਹ ਵਬਾ ਕਾਫੀ ਜ਼ੋਰ ਦੇ ਨਾਲ ਹੈ। ਅਮਰੀਕਾ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਉਹਦੀ ਸੈਕੰਡ ਵੇਵ ਚੱਲ ਰਹੀ ਹੈ। ਸੋ ਅਸੀਂ ਖੁਦ ਵੀ ਵਲਨਰੇਬਲ ਹੈ ਕਿਉਂਕਿ ਜਦੋਂ ਤੁਸੀਂ ਓਪਨ 'ਚ ਆ ਜਾਂਦੇ ਹੋ ਫਿਰ ਪਤਾ ਨਹੀਂ 에ਅਰਬੋਰਨ ਵੀ ਹੈ ਕਿੱਥੋਂ ਆ ਜਾਣਾ, ਪਰ ਫਿਰ ਵੀ ਅਸੀਂ ਇਹ ਜ਼ਰੂਰ ਸਲਾਹ ਦੇਵਾਂਗੇ ਕਿ ਭਾਈ ਜਿੰਨੀ ਵੀ ਇhtiyat ਵਰਤੀ ਜਾਂਦੀ ਹੈ ਵਰਤੋ ਤਾਂ ਕਿ ਜਿਹੜਾ ਬਚਾਅ ਰਹੇ। ਔਰ ਮੈਂ ਹੁਣ ਜਿਹੜਾ ਭਾਰਤ ਦਾ ਬਿਹੇਵੀਅਰ, ਗਿੱਦੜ ਦੀ ਮੌਤ ਵਾਲੀ ਗੱਲ ਤਾਂ ਹੋ ਗਈ,
ਪਰ ਇਹ ਹੈ ਵੀ ਜਿਹੜੀਆਂ ਇਹ ਖਬਰਾਂ ਹੈ ਵੀ ਉੱਥੇ ਰਫੇਲ ਆ ਗਏ, ਉੱਥੇ ਇਹ ਲਾਤਾ ਯੁੱਧ ਪੋਤ, ਇਹਦੇ ਤੋਂ ਮੈਨੂੰ ਖਿਆਲ ਆਇਆ ਇਹ ਵੀ ਜੰਗਲੀ ਜਾਨਵਰਾਂ ਵੱਲੋਂ ਜਦੋਂ ਕੋਈ ਗਲਤ ਚੋਇਸ ਕਰ ਲਈ ਗਈ, ਜਿਵੇਂ ਗਿੱਦੜ ਨੂੰ ਤਾਂ ਚਲੋ ਚੁੱਕ ਦੇ ਕੇ ਮਰਵਾਇਆ, ਪਰ ਇੱਕ ਵਾਰ ਉਹਨਾਂ ਨੂੰ ਜੈਨੂਇਨਲੀ ਲੱਗਾ ਕਿ ਵੀ ਦੇਖੋ ਸਾਡਾ ਬਾਂਦਰ ਭਰਾ ਬਹੁਤ ਜਿਹੜਾ ਉਹ ਕਿੰਨੀ ਇਸ ਦੇ ਵਿੱਚ એનર્ਜੀ ਹੈ, ਸਾਰਾ ਦਿਨ ਇਧਰੋਂ ਉਧਰ ਉਧਰੋਂ ਇੱਧਰ। ਤੇ ਸ਼ੇਰ ਤਾਂ ਇੱਕ ਅੱਧੀ ਵਾਰੀ ਜਦੋਂ ਸ਼ੇਰ ਤਾਂ ਸੌਂਦਾ ਸੁੱਤਾ ਹੀ ਰਹਿੰਦਾ ਕਈ ਦਿਨ, ਉਦੋਂ ਨਿਕਲਦਾ ਹੈ ਵੀ ਜੇ ਇਹਨੂੰ ਥੋੜਾ ਜਿਹਾ ਤਿਆਰ ਤੂਰ ਕਰੀਏ, ਇਹ ਤਾਂ ਹਮੇਸ਼ਾ ਹੀ ਰਹਿੰਦਾ ਨਾ ਸਾਡੇ ਖਿੱਤੇ 'ਚ ਕਿ ਵੀ ਜਿਹੜਾ ਲੀਡਰ ਬਣ ਗਿਆ ਵੀ ਉਹਦੀਆਂ ਲੱਤਾਂ ਖਿੱਚ ਕੇ ਉਹਨੂੰ ਢਾਣਾ ਕਿਵੇਂ। ਉਹ ਪਰ ਸ਼ੇਰ ਤਾਂ ਅੱਜ ਤੱਕ ਨਹੀਂ ਵੈਸੇ ਡਿਸਲੌਜ ਹੋਇਆ ਆਪਣੀ ਉਸ ਜੰਗਲ ਦੇ ਰਾਜੇ ਤੋਂ। ਔਰ ਬਾਂਦਰ ਨੂੰ ਉਹਨਾਂ ਨੇ ਚੁੱਕ ਆ ਕੇ ਉਹਨਾਂ ਨੇ ਕਿਹਾ ਵੀ ਚੱਲ ਤੂੰ ਸਾਡਾ ਰਾਜਾ, ਔਰ ਉਹ ਵੀ ਮੰਨ ਗਿਆ ਸ਼ੇਰ ਨੂੰ ਕੋਈ ਓਬੇ ਨਾ ਕਰੇ। ਔਰ ਇੱਕ ਦਿਨ ਸ਼ੇਰ ਜਿਹੜਾ ਹੈ ਉਹ ਆਪਣੀ ਖੁਰਾਕ ਦੇ ਲਈ ਇੱਕ ਜਾਨਵਰ ਨੂੰ ਲੈ ਗਿਆ ਚੁੱਕ ਕੇ, ਉਹਨੇ ਮਾਰਤਾ, ਇੱਕ ਨੂੰ ਮਾਰਿਆ, ਇੱਕ ਨੂੰ ਘੜੀਸ ਕੇ ਲੈ ਗਿਆ। ਸਾਰੇ ਜੰਗਲ ਦੇ ਜਾਨਵਰ ਇਕੱਠੇ ਹੋ ਕੇ ਬਾਂਦਰ ਦੇ ਕੋਲ ਆਏ, ਉਹ ਆਪਣੇ ਕਰ ਰਹੇ ਨੇ ਕਿ ਰਾਜਾ ਜੀ ਸਾਡਾ ਖੁਸ਼ ਕਰੋ, ਬਾਦਸ਼ਾਹ ਸਲਾਮਤ। ਔਰ ਬੰਦਰ ਜਿਹੜਾ ਉਹ ਇਧਰੋਂ ਛਾਲ ਮਾਰ ਕੇ ਦੂਜੇ ਟਾਹਣੀ ਤੇ ਚੜ ਜਾਏ, ਉੱਥੋਂ ਮਾਰ ਕੇ ਦੂਸਰੇ ਦਰਖਤ ਤੇ ਅੱਧਾ ਘੰਟਾ ਲੰਘ ਗਿਆ। ਉਹ ਕਹਿੰਦੇ ਜਨਾਬ ਤੁਸੀਂ ਤੁਹਾਡੇ ਅੱਗੇ ਅਸੀਂ ਪੁਕਾਰ ਲੈ ਕੇ ਆਏ ਆ। ਉਹ ਕਹਿੰਦਾ ਮੈਂ ਦੌੜ ਭੱਜ ਤਾਂ ਕਰ ਰਿਹਾ, ਹੋਰ ਮੈਂ ਕੀ ਕਰਾਂ, ਦੌੜ ਭੱਜ ਹੈ ਨਾ, ਦੌੜ ਭੱਜ ਮੈਂ ਕਰ ਸਕਦਾ, ਦੌੜ ਭੱਜ ਕਰ ਰਿਹਾ, ਬਾਕੀ ਤੁਸੀਂ ਮੇਰੇ ਤੋਂ ਇਹ ਨਾ ਕਰੋ, ਮੈਂ ਤਾਂ ਦੌੜ ਭੱਜ ਹੀ ਕਰ ਸਕਦਾ। ਸੋ ਉਹ ਦੌੜ ਭੱਜ ਹੀ ਕਰ ਰਿਹਾ। ਸੋ ਇੰਨਾ ਕੁ ਤਾਂ ਸਮਝ ਆ ਸਕਦਾ ਹੈ ਜੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਲਈ ਇੱਧਰ ਉੱਧਰ ਫੇਰ ਇੱਥੋਂ ਚੁੱਕੇ ਉੱਤੇ ਇੰਨੀ ਕੁ ਦੌੜ ਪਾਈ ਤਾਂ ਠੀਕ ਹੈ ਜੇ ਉਹਨਾਂ ਨੂੰ ਸਿਆਸੀ ਤੌਰ ਤੇ ਲੋੜ ਹੈ, ਪਰ ਉਹ ਗਿੱਦੜ ਵਾਲਾ ਕੰਮ ਨਾ ਕਰਨ। ਹਾਂ, ਨਹੀਂ ਤਾਂ ਫੇਰ ਇਹੀ ਮਰਨ ਲੱਗੇ ਚੀਕ ਮਾਰ ਕੇ ਕਹੋਗੇ ਕਿ ਬੱਗੀ ਅੱਖੀ ਮਰਵਾਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਦੇ ਬਿਹੇਵੀਅਰ ਬਾਰੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਬਾਰੇ ਕਿ ਕਿਸ ਤਰ੍ਹਾਂ ਅਮਰੀਕਾ ਵੱਲੋਂ ਵੀ ਚੀਨ ਦੇ ਉੱਤੇ ਦਬਾਅ ਹੋਰ ਤੇਜ਼ ਕੀਤਾ ਜਾ ਰਿਹਾ ਹੈ ਔਰ ਟਰੰਪ ਪ੍ਰਸ਼ਾਸਨ ਦੇ ਜੋ ਅੱਡ-ਅੱਡ ਅਧਿਕਾਰੀਆਂ ਵੱਲੋਂ ਤਿੱਖੇ ਨੇ ਜਿਹੜੇ ਬਿਆਨ ਨੇ ਉਹ ਦਿੱਤੇ ਜਾ ਰਹੇ ਨੇ ਔਰ ਜੋ ਚੀਨ ਦੀਆਂ ਜੋ ਕੰਪਨੀਆਂ ਤੇ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇਹ ਸਾਰੇ ਮਹੀਨਿਆਂ 'ਚ ਖਾਸ ਤੌਰ ਤੇ ਵੈਸੇ ਤਾਂ ਕਰੋਨਾ ਦੇ ਆਊਟਬ੍ਰੇਕ ਤੋਂ ਪਹਿਲਾਂ ਹੀ ਜ਼ਾਹਰ ਸੀ ਕਿ ਨਵਾਂ ਕੋਲਡ ਵਾਰ ਸ਼ੁਰੂ ਹੋ ਚੁੱਕਾ ਸੀ, ਭਾਵੇਂ ਉਹ ਟ੍ਰੇਡ ਦੇ ਹਵਾਲੇ ਨਾਲ ਸੀ ਅਮਰੀਕਾ ਔਰ ਚਾਈਨਾ ਦੇ ਵਿਚਾਲੇ। ਔਰ ਉਸ ਦੀ ਸ਼ੁਰੂਆਤ ਪ੍ਰੈਜ਼ੀਡੈਂਟ ਟਰੰਪ ਦੇ ਇਲੈਕਸ਼ਨ ਕੈਂਪੇਨ ਦੇ ਵੇਲੇ ਹੀ, ਜਦੋਂ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜਿਹੜਾ ਚਾਈਨਾ ਦੇ ਨਾਲ ਟ੍ਰੇਡ ਡੈਫਿਸਿਟ ਹੈ ਉਸ ਨੂੰ ਅਸੀਂ ਖਤਮ ਕਰਾਂਗੇ। ਉਹ ਮੇਰੀ ਕਰਦਾ ਹੈ ਸ਼ਾਇਦ $300 ਬਿਲੀਅਨ ਦਾ ਟ੍ਰੇਡ ਡੈਫਿਸਿਟ, ਸ਼ਾਇਦ ਉਸ ਤੋਂ ਵੀ ਜ਼ਿਆਦਾ।
ਔਰ ਇਸ ਸਾਰੇ ਦੇ ਨਾਲ ਵੱਧਦਾ ਰਿਹਾ ਔਰ ਹਰ ਸਾਲ ਵੱਧ ਜਾਂਦਾ ਸੀ, ਸ਼ਾਇਦ 600 ਬਿਲੀਅਨ ਤੱਕ ਪਹੁੰਚ ਗਿਆ ਸੀ। ਔਰ ਇਸ ਦੇ ਨਾਲ ਨਾਲ ਇਹ ਵੀ ਸੀ ਕਿ ਅਸੀਂ ਸਾਰੇ ਇੰਟਰਨੈਸ਼ਨਲ ਜਿਹੜੇ ਨੇ এনवायरमेंट ਦਾ ਹੋਏ ਔਰ ਈਵਨ ਨੈਟੋ ਨਾਲ ਰਿਲੇਟਡ ਉਹਨਾਂ ਨੇ ਵੀ ਜੇ ਸਾਡੇ ਤੋਂ ਪ੍ਰੋਟੈਕਸ਼ਨ ਲੈਣੀ ਹੈ ਤੇ ਦੇ ਸ਼ੁੱਡ ਪੇ ਫॉर ਇਟ। ਔਰ ਇਸੇ ਤਰ੍ਹਾਂ ਹੋਰ ਵੀ ਤਿੱਖੀ ਲਾਈਨ ਬਾਕੀ ਨੇਬਰਸ ਬਾਰੇ, ਮੈਕਸੀਕਨਸ ਔਰ ਦੂਸਰਿਆਂ ਬਾਰੇ, ਐਂਟਾਈ ਇਮੀਗ੍ਰੈਂਟ, ਐਂਟਾਈ ਪਰ ਇਸ ਸਾਰੇ 'ਚ ਇੱਕ ਗੱਲ ਜ਼ਾਹਰ ਸੀ ਕਿ ਜੇ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ ਪਹੁੰਚਦੇ ਨੇ ਤੇ ਬਹੁਤ ਕੁਝ ਬਦਲੇਗਾ ਈਰਾਨ। ਔਰ ਜ਼ਾਹਰ ਹੈ ਕਿ ਇਸ ਸਾਰੇ ਦਾ ਨਤੀਜਾ ਇਹ ਹੋਇਆ ਕਿ ਕਰੋਨਾ ਦੇ ਨਾਲ ਤਾਂ ਬਿਲਕੁਲ ਹੀ, ਕਿਉਂਕਿ ਦੁਨੀਆ ਦੀ ਜਿੱਥੇ ਇਕਨੋਮੀ ਚਰਮਰਾਈ, ਜਿਹਦੇ ਲਈ ਇਹ ਲਫ਼ਜ਼ ਨਵਾਂ ਉੱਥੋਂ ਦੀ ਜਿਹੜਾ ਹੈ ਲੈਂਗੁਏਜ ਜਾਰਗਨ ਯੂਜ਼ ਹੁੰਦਾ ਹੈ, ਉਹਦੇ 'ਚ ਚਾਈਨਾ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਸੀ 3.5% ਉਹਨਾਂ ਦਾ ਪਿਛਲਾ ਕੁਆਟਰ ਦੇ ਵਿੱਚ ਇਨਕਰੀਜ਼ ਹੋਇਆ। ਉਹਨਾਂ ਨੇ ਇਹਦੇ ਬਾਵਜੂਦ ਸ਼ੁਰੂਆਤ ਉੱਥੋਂ ਹੋਈ ਵੁਹਾਨ ਤੋਂ, ਔਰ ਇਹ ਜਿਹੜੀ ਇੱਕ ਨੈਗੇਟਿਵਿਟੀ ਜਿਹੜੀ ਸਿਖਰ ਤੇ ਪਹੁੰਚੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਚਾਈਨੀਜ਼ ਵਾਇਰਸ ਕਿਹਾ, ਚਾਈਨੀਜ਼ ਪਲੇਗ ਕਿਹਾ। ਔਰ ਇੱਕ ਈਵਨ ਜਿਹੜੀ ਜਰਨਲਿਸਟ ਨੇ ਵਾਈਟ ਹਾਊਸ ਜਿਹਦੇ ਫੀਚਰਸ ਆ ਰਹੇ ਮੰਗਲੋਇਡ ਫੀਚਰ ਸੀ, ਉਹ ਚਾਈਨੀਜ਼, ਕੋਰੀਅਨ, ਵਿਤਨਾਮੀ, ਫਿਲੀਪੀਨ, ਕੰਬੋਡੀਅਨ, ਇਸ ਕੋਈ ਵੀ ਹੋ ਸਕਦਾ ਹੈ, ਸਾਊਥ ਕੋਰੀਅਨ। ਔਰ ਉਹਨੂੰ ਵੀ ਉਹਨੇ ਇਹ ਕਿਹਾ ਕਿ ਜੀ ਯੋਰ ਗਵਰਨਮੈਂਟ, ਉਹਨੇ ਅੱਗੋਂ ਪ੍ਰੋਟੈਸਟ ਵੀ ਕੀਤਾ। ਸੋ ਜ਼ਾਹਰ ਹੈ ਵੀ ਇੱਕ ਨੈਰੇਟਿਵ ਬਿਲਟ ਹੋਣਾ ਸ਼ੁਰੂ ਹੋਇਆ ਇਸ ਮੁਲਕ 'ਚ ਵੀ, ਜਿਹੜੇ ਨੇ ਹਿੱਟ ਕ੍ਰਾਈਮ ਵੀ ਹੋਣੇ ਸ਼ੁਰੂ ਹੋਏ ਮੰਗਲੋਇਡ ਰੇਸ ਦੇ ਲੋਕਾਂ ਦੇ ਨਾਲ। ਔਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਸਾਰੇ 'ਚ ਇਹ ਗੱਲ ਹੁਣ ਵਪਾਰ ਤੋਂ ਅੱਗੇ ਲੰਘ ਕੇ ਜਿਹੜੀ ਹੈ ਮਿਲਟਰੀ ਲੈਵਲ ਤੇ ਵੀ ਜ਼ਾਹਰ ਹੈ। ਸਾਊਥ ਚਾਈਨਾ ਸੀ ਦਾ ਜ਼ਿਕਰ, ਉਹਦੇ 'ਚ ਕੁਆਡ ਬਣਾਉਣ ਦੀ ਲਾਈਨ, ਜਿਹਦੇ 'ਚ ਆਸਟ੍ਰੇਲੀਆ, ਵਿਤਨਾਮ, ਸਾਊਥ ਕੋਰੀਆ, ਫਿਲੀਪੀਨਸ, ਇਹਨਾਂ ਨੂੰ ਨਾਲ ਲਿਆਉਣ ਦੀ ਗੱਲ ਘੇਰਨ ਲਈ ਚਾਈਨਾ ਦੀ। ਔਰ ਲੇਟਲੀ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ, ਇੰਡੀਆ ਜਿਸ ਦੇ ਨੇ ਚੱਕੇ ਚਕਾਏ ਜਿਹੜਾ ਉਹ ਨਾਰਥ ਈਸਟ ਦੇ ਵਿੱਚ ਜਿਹੜੀ ਹੈ ਲੁੱਕ ਈਸਟ ਨਾਲੋਂ ਵੀ ਫਾਰਵਰਡ ਪਾਲਿਸੀ ਮੋਰ ਜ਼ੋਰ ਨਾਲ ਇੰਪਲੀਮੈਂਟ ਕਰਨੀ ਚਾਹੀ, ਉਹਦਾ ਕਨਸੀਕੁਐਂਸ ਲੈਂਡ ਦੇ ਉੱਤੇ ਤਾਂ ਉਹਨਾਂ ਨੂੰ ਮਿਲ ਗਿਆ ਜੋ ਸਾਹਮਣੇ। ਲੇਕਿਨ ਅਸੀਂ ਦੇਖ ਰਹੇ ਹਾਂ ਕਿ ਇਸ ਸਾਰੇ ਦੇ ਵਿੱਚ ਤੇਜ਼ੀ ਦੇ ਵਿੱਚ ਹਥਿਆਰ ਵੀ ਵਿਕੇ। ਫਰਾਂਸ ਨੇ ਵੀ ਆਪਣੇ ਰਫੇਲ ਵਿੱਚ, ਅਮਰੀਕਾ ਨੇ ਵੀ ਜਿਹੜੇ ਨੇ ਐਕਸਟਰਾ ਵੈਪਨ ਇਹ ਉਹ ਜੇ ਕੁੱਲ ਮਿਲਾ ਕੇ ਅਸੀਂ ਇਸ ਸਾਰੇ ਨੂੰ ਦੇਖੀਏ ਤੇ ਇਹ ਵੈਸਟਰਨ ਮੁਲਕ ਹੁਣ ਉਹੀ ਇੰਗਲੈਂਡ ਜਿਹਨੇ ਰੁਸਤੋਗੀ ਜਿਹੜਾ ਸਾਊਦੀ ਅਰੇਬੀਆ ਦਾ ਜਰਨਲਿਸਟ ਨੂੰ ਮਾਰ ਦਿੱਤਾ ਸੀ ਟਰਕੀ ਦੀ ਐਮਬੈਸੀ ਦੇ ਵਿੱਚ। ਟਰਕੀ ਦੇ ਵਿੱਚ ਜਿਹੜੀ ਸਾਊਦੀ ਅਰੇਬੀਆ ਦੀ ਐਮਬੈਸੀ ਹੈ, ਬ੍ਰਿਟਨ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਸੀ ਜੀ ਹਥਿਆਰ ਨਹੀਂ ਵੇਚਾਂਗੇ। ਹੁਣ 2 ਦਿਨ ਪਹਿਲਾਂ ਜਿਹੜਾ ਪਤਾ ਨਹੀਂ ਕਿੰਨੇ 100 ਮਿਲੀਅਨ ਦੇ ਹਥਿਆਰ ਉਹਨਾਂ ਨੇ ਕਿਹਾ ਜੀ ਉਹ ਅਸੀਂ ਹਿਊਮਨ ਰਾਈਟ ਤੇ ਇਹ ਉਹ ਦੇ ਅਸੀਂ ਬੜੇ ਆ ਪਰ ਅਸੀਂ ਇਹ ਵੇਚ ਰਹੇ ਹਾਂ। ਸੋ ਲੈ ਦੇ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਤਾਂ ਹਿਊਮਨ ਰਾਈਟਸ ਦੇ ਇੱਕ ਸਟਿਕ ਰੱਖੀ ਹੋਈ। ਇਹਨਾਂ ਦਾ ਅਲਟੀਮੇਟ ਅਮਰੀਕਾ ਹੋਏ, ਵੈਸਟਰਨ ਕੰਟਰੀਜ਼ ਹੋਣ, ਜਿਨ੍ਹਾਂ 'ਚ ਹੁਣ ਇਜ਼ਰਾਈਲ ਵੀ ਸ਼ਾਮਲ ਹੈ, ਇਹਨਾਂ ਦਾ ਜਿਹੜਾ ਸਿੱਧਾ ਕੰਮ ਆਪਣਾ ਸੌਦਾ ਵੇਚਣਾ ਹੁੰਦਾ ਹਥਿਆਰਾਂ ਦਾ, ਉਹਦੇ ਲਈ ਕਿਸੇ ਨੂੰ ਚੁੱਪ ਕਰਾਉਣ ਲਈ ਹਿਊਮਨ ਰਾਈਟ ਵਰਤਣਾ ਪੈ ਜਾਏ ਤੇ ਜੇ ਕੋਈ ਕਾਤਲ ਹੈ ਤਾਂ ਉਹਦੇ ਸਾਹਮਣੇ ਟੂ ਲੁੱਕ ਦਾ ਅਦਰ ਵੇ, ਨਹੀਂ ਦੂਸਰੇ ਪਾਸੇ ਦੇਖੋ, ਇਹ ਆਮ ਜਿਹੀ ਗੱਲ ਹੈ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਅਮਰੀਕਾ ਦੀ ਈਵਨ ਜਿਉਂ-ਜਿਉਂ ਨਵੰਬਰ ਦੀ ਇਲੈਕਸ਼ਨ ਆ ਰਹੀ ਹੈ ਨੇੜੇ, ਇਹ ਨਹੀਂ ਹੈ ਵੀ ਕੱਲਾ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਰਿਪਬਲਿਕਨ ਦੀ ਲਾਈਨ ਚਾਈਨਾ ਬਾਰੇ। ਕੋਲਡ ਵਾਰ ਦੀ ਸ਼ੁਰੂਆਤ ਦੇ ਨਾਲ ਹੁਣ ਕੋਲਡ ਵਾਰ ਤੋਂ ਵੀ ਅੱਗੇ ਸੋਵੀਅਤ ਯੂਨੀਅਨ ਨਾਲ ਪ੍ਰੋਕਸੀ ਵਾਰਸ ਤਾਂ ਸੀ, ਉਹ ਬੇਸ਼ੱਕ ਸਾਊਥ ਕੋਰੀਆ ਵਰਸਸ ਨਾਰਥ ਕੋਰੀਆ ਸੀ, ਜਾਂ ਵਿਤਨਾਮ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਨਾਰਥ ਵਿਤਨਾਮ ਵਰਸਸ ਸਾਊਥ ਵਿਤਨਾਮ ਸੀ, ਜਾਂ ਕੰਬੋਡੀਆ ਸੀ, ਜਾਂ ਸਾਊਥ ਅਮਰੀਕਾ 'ਚ ਕਿਊਬਾ ਔਰ ਦੂਸਰੇ ਤੀਸਰੇ ਇਹ ਸੀ। ਲੇਕਿਨ ਜਿਸ ਲੈਵਲ ਦੇ ਉੱਤੇ ਥ੍ਰੈਟਨਿੰਗ ਲਾਈਨ ਹੁਣ ਚੱਲ ਰਹੀ ਹੈ, ਇੱਦਾਂ ਦੀ ਅਜੇ ਕੋਈ ਡਾਇਰੈਕਟ ਤਾਂ ਨਹੀਂ ਹੋਇਆ ਕਿ ਵੀ ਕੋਈ ਇੱਕ ਨੇ ਉਹਦੇ ਸਿਰ ਤੇ ਹੱਥ ਰੱਖਿਆ ਜਾਂਦਾ, ਪਰ ਜਿਵੇਂ ਇੰਡੀਆ ਬਿਹੇਵ ਕਰ ਰਿਹਾ ਹੈ, ਜੇ ਕਿਤੇ ਵੀ ਉਹਨੇ ਸਪਰ ਆਫ ਏ ਮੋਮੈਂਟ ਕਿਸੇ ਪਾਸਿਓਂ ਕੋਈ ਗੋਲੀ ਚੱਲ ਜਾ, ਜਿਵੇਂ ਇਹਨਾਂ ਨੇ ਖੁਦ ਐਸਕੇਲੇਟ ਕਰ ਰਹੇ ਨੇ ਕਿ ਜੀ ਅਸੀਂ ਨੇਵੀ, ਏਅਰਫੋਰਸ ਸਾਰੇ ਲਿਜਾ ਕੇ ਉੱਥੇ ਰੱਖ ਦਿੱਤੇ ਨੇ, ਉੱਥੋਂ ਐਕਸੀਡੈਂਟਲੀ ਕੁਝ ਹੁੰਦਾ ਤੇ ਇਹ ਇੱਕ ਬਹੁਤ ਵੱਡੀ ਤਬਾਹੀ ਹੋਏਗੀ। ਇਹੋ ਜਿਹੇ ਹਾਲਾਤ ਕੋਲਡ ਵਾਰ ਵੇਲੇ ਸੋਵੀਅਤ ਯੂਨੀਅਨ ਦੇ ਖਿਲਾਫ ਬਣਾਏ ਸੀ, ਪ੍ਰੋਕਸੀ ਵਾਰ। ਔਰ ਅਮਰੀਕਾ ਨੇ ਸਿੱਧੇ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਸ਼ੋਲਜਰ ਇਰਾਕ ਚੋਂ ਵੀ ਕੱਢੇ ਨੇ, ਅਫਗਾਨਿਸਤਾਨ ਚੋਂ ਕੱਢਣ ਲਈ ਤਾਲਿਬਾਨ ਨਾਲ ਡੀਲ ਕੀਤੀ, ਜਿਹਨੂੰ ਇਹ ਆਪਣੀ ਪ੍ਰਾਪਤੀ ਵੀ ਦੱਸਦੇ ਨੇ। ਭਾਵੇਂ ਉਹ ਸਮਝੌਤਾ ਕਿੰਨਾ ਸਿਰੇ ਚੜੇਗਾ ਨਹੀਂ, ਇਹ ਇੱਕ ਵੱਖਰੀ ਡਿਬੇਟ ਹੈ।
ਤੇ ਹੁਣ ਜੇ ਇੰਡੀਆ ਇਹ ਸੋਚੇ ਕਿ ਜੀ ਅਮਰੀਕਾ ਉਹਨਾਂ ਦੇ ਲਈ ਆਪਣੇ ਟਰੂਪਸ ਭੇਜ ਦੇਗਾ ਜਾਂ ਉਹਨਾਂ ਦੀ ਆਪਣੀ ਇਕਨੋਮੀ ਜਿਹੜੀ ਹੁਣ IMF ਨੇ ਵੀ ਰਿਪੋਰਟਿੰਗ ਕੀਤਾ ਵੀ ਥੱਲੇ ਨੂੰ ਜਾ ਰਹੀ ਹੈ, ਉਹਨਾਂ ਨੂੰ ਸਸਟੇਨ ਕਰੇਗਾ, ਉਹ ਤੇ 2 ਹਫ਼ਤੇ ਦੀ ਲੜਾਈ ਨਹੀਂ ਸਹਾਰ ਸਕਦੇ ਜੇ ਇਕਨੋਮਿਕਲੀ ਵੀ ਦੇਖਣਾ ਹੋਏ। ਜੀ ਹੁਣ ਕਰੋਨਾ ਦੇ ਹਵਾਲੇ ਨਾਲ ਉਹਨਾਂ ਦਾ ਹਾਲ ਕੀ ਹੋਇਆ ਉਹਨਾਂ ਦੀ ਇਕਨੋਮੀ ਦਾ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਵੀ ਅਮਰੀਕਾ 'ਚ ਵੀ ਦੇਖੋ ਇਨ ਦਾ ਐਂਡ ਆਫ ਦਾ ਡੇ ਇਹ ਇੱਕ ਪੋਲਿਟਿਕਸ ਹੈ ਜੀ ਔਰ ਲੋਕਾਂ 'ਚ ਜੋ ਵਿਕਦਾ ਹੈ ਉਹ ਸਿਆਸੀ ਧਿਰਾਂ ਨੇ ਵੇਚਣਾ ਹੁੰਦਾ ਹੈ। ਹੁਣ ਜਿੱਥੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਵੋਕਲੀ ਨਹੀਂ ਐਕਸਟਰਾ ਮਾਈਲ ਜਾ ਰਿਹਾ ਹੈ ਇਹ ਦੱਸਣ ਦੇ ਲਈ ਕਿ ਅਸੀਂ ਚਾਈਨਾ ਨੂੰ ਦੱਬ ਦਿਆਂਗੇ, ਕੁੱਟ ਦਿਆਂਗੇ, ਇਹਨੂੰ ਉੱਠਣ ਨਹੀਂ ਦਿਆਂਗੇ, ਕੰਪਨੀਆਂ ਬੈਨ ਕਰ ਦਿਆਂਗੇ, ਡੈਮੋਕ੍ਰੈਟ ਵੀ ਪਿੱਛੇ ਨਹੀਂ ਹੈਗੇ। ਜੇ ਤੁਸੀਂ ਇਹ ਕਹੋ ਕਿ ਵੀ ਜੋ ਬਾਈਡਨ ਹੁਣ ਤਾਂ ਦੌੜੇ ਲੱਗੀ ਹੋਈ ਹੈ ਕਿ ਐਂਟਾਈ ਚਾਈਨਾ ਜ਼ਿਆਦਾ ਕਿਹੜਾ, ਬਿਲਕੁਲ, ਔਰ ਉਹਦੇ 'ਚ ਇਹੀ ਨਹੀਂ ਕਿ ਵੀ ਉਹਦੇ 'ਚ ਜੋ ਬਾਈਡਨ ਨੇ ਹੀ ਜਿਹੜੀ ਹੈ ਉਹ ਹੌਕਿਸ਼ ਲਾਈਨ ਲਈ ਹੈ। ਮੈਂ ਅੱਜ ਦੇਖ ਰਿਹਾ ਸੀ ਹਿਲਰੀ ਕਲਿੰਟਨ ਜਿਹਨੇ ਪਿਛਲੀ ਚੋਣ ਹਾਰੀ ਹੈ ਟਰੰਪ ਤੋਂ, ਹਿਲਰੀ ਕਲਿੰਟਨ ਬਲੇਮਸ ਟਰੰਪ ਐਡਮਿਨਿਸਟ੍ਰੇਸ਼ਨ ਫॉर ਚਾਈਨੀਜ਼ ਐਗਰੈਸ਼ਨ ਅਗੇਂਸਟ ਇਟਸ ਨੇਬਰਸ। ਉਹ ਹੁਣ ਹਾਲਾਂਕਿ ਕਿਸ ਹੱਦ ਤੱਕ ਟਰੰਪ ਦੀ ਲਾਈਨ ਜਾਂ ਐਡਮਿਨਿਸਟ੍ਰੇਸ਼ਨ ਦੀ ਹੈ ਇਹ ਬੀਬੀ ਕਹਿ ਰਹੀ ਹੈ ਕਿ ਵੀ ਜਿਹੜੀ ਇਨਕਨਸਿਸਟੈਂਟ ਫੋਰਨ ਪਾਲਿਸੀ ਸੀ ਚਾਈਨੀਜ਼ ਟੈਰੀਟੋਰੀਅਲ ਐਗਰੈਸ਼ਨ ਦੇ ਉੱਤੇ, ਉਹਦਾ ਨਤੀਜਾ ਹੈ ਕਿ ਚੀਨ ਦਾ ਜੇ ਇੰਨਾ ਹੌਸਲਾ ਵੱਧ ਗਿਆ ਕਿ ਉਹਨੇ ਇੰਡੀਆ ਨੂੰ ਟਾਰਗੇਟ ਕੀਤਾ। ਐਂਡ ਇਫ ਯੂ ਆਰ China, which is an easy jump to make, and you are looking at the chaos that the Trump administration has created in the world, while you are trying to assert yourself more, while you are cracking down internally on dissent, on the Uyghurs, setting up surveillance nation, trying to disengage in border, ਇਹ ਸਾਰਾ ਚੀਨ ਦੇ ਉੱਤੇ ਦੋਸ਼ ਲਾ ਰਹੀ ਹੈ ਕਿ ਵੀ ਉਹਦੇ 'ਚ ਇਹ ਹੈ ਕਿ ਵੀ ਇਹ ਜਿਹੜੀ ਹੈ ਇਹ ਸਾਰੇ ਨੂੰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਾਈਟਲੀ ਲਿਆ ਔਰ ਇਹੀ ਕਾਰਨ ਹੈ ਇਹਦਾ ਕਿ ਵੀ ਇਸ ਦੇ ਨਤੀਜੇ ਦੇ ਤੌਰ ਤੇ ਇਹ ਸਾਰਾ ਮੈਸ ਕ੍ਰੀਏਟ ਹੋਇਆ। ਸੋ ਮੈਂ ਬਾਕੀ ਦੀ ਡਿਟੇਲ ਨਹੀਂ ਪੜਾਂਗਾ, ਲੇਕਿਨ ਹੁਣ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਿਸੇ ਵੇਲੇ ਜਿਹੜੇ ਵੱਡੇ 4-5 ਜੁਝਾਰੂ ਰਹੇ ਨੇ ਉਹਨਾਂ ਨੇ ਹੁਣ ਇਹ ਦੱਸਣਾ ਸ਼ੁਰੂ ਅਨਫੋਲਡ ਹੋ ਰਿਹਾ ਕਿ ਇਹ ਜਿਹੜੀ ਹੁਣ ਲਾਈ ਹੈ ਕਰੋਨਾ ਤਾਂ ਹੁਣ ਆਈ ਹੈ 4 ਮਹੀਨੇ 5 ਮਹੀਨੇ ਪਹਿਲਾਂ, ਔਰ ਈਵਨ ਟ੍ਰੇਡ ਵਾਰ ਦੀ ਨਾਂ ਥੱਲੇ ਵੀ, ਲੇਕਿਨ ਇਸ ਤੋਂ ਪਹਿਲਾਂ ਹੀ ਟਰੰਪ ਐਡਮਿਨਿਸਟ੍ਰੇਸ਼ਨ ਹੈਜ਼ ਪੁੱਟ ਟੂਗੈਦਰ ਵਾਰ ਪਲਾਨ ਟੂ ਟੇਕ ਡਾਊਨ ਚਾਈਨੀਜ਼ ਕਮਿਊਨਿਸਟ ਪਾਰਟੀ ਬੈਨਨ। ਹੁਣ ਇਹ ਬੈਨਨ ਜਿਹੜਾ ਹੈ ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ, ਇਹ ਵਾਈਟ ਹਾਊਸ ਚੀਫ ਦਾ ਜਿਹੜਾ ਸਟ੍ਰੈਟੇਜਿਸਟ ਸੀ ਸਟੀਵ ਬੈਨਨ ਪਿਛਲੇ ਵੇਲੇ ਹੀ, ਔਰ ਉਹਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਉਹਨੇ ਈਵਨ ਤਿੱਬਤ ਦੇ ਹਵਾਲੇ ਨਾਲ ਵੀ ਕਿਹਾ ਇੰਡੀਆ ਚਾਈਨਾ ਕਲੈਸ਼ ਕਿ ਚਾਈਨੀਜ਼ ਆਕੂਪਾਈਡ ਤਿੱਬਤ। ਉਹਨੇ ਕਿਹਾ ਕਿ ਵੀ ਅਸੀਂ ਇਹ ਜਿਹੜੀ ਹੈ ਇਹ ਬਹੁਤ ਪਹਿਲਾਂ ਇੱਕ ਨੀਤੀ ਬਣਾਈ ਸੀ ਔਰ ਇਹ ਜਿਹੜੀ ਯੂ ਆਰ ਸੀਇੰਗ ਐਨ ਇੰਟੀਗ੍ਰੇਟਿਡ ਵਾਰ ਪਲਾਨ ਪੁੱਟ ਟੂਗੈਦਰ ਟੂ ਕਨਫਰੰਟ ਫਰਸਟ ਐਂਡ ਦੈਨ ਟੇਕ ਡਾਊਨ ਦਾ ਚਾਈਨੀਜ਼ ਕਮਿਊਨਿਸਟ ਪਾਰਟੀ ਟੂ ਕਾਲ ਦੇਅਰ ਬਲਫ। ਹੁਣ ਇਹ ਜਦੋਂ ਚਾਈਨਾ ਨੂੰ ਐਡਰੈਸ ਕਰਦੇ ਨੇ ਚਾਈਨੀਜ਼ ਰਜੀਮ ਜਾਂ ਚਾਈਨੀਜ਼ ਗਵਰਨਮੈਂਟ ਜਾਂ ਕੁਝ ਨਹੀਂ, ਉਹਨੂੰ ਕਮਿਊਨਿਸਟ ਪਾਰਟੀ ਦੱਸਣ ਲਈ ਕਿ ਜਿਵੇਂ ਅਸੀਂ ਇਹ ਜਿਹੜਾ ਇੱਕ ਪਾਰਟੀ ਦੇ ਖਿਲਾਫ ਕਰ ਰਹੇ ਹਾਂ। ਚਾਈਨੀਜ਼ ਮਿਸਟਰ ਸ਼ੀ ਜਿਨਪਿੰਗ ਕਮਿਊਨਿਸਟ ਪਾਰਟੀ ਦਾ ਪ੍ਰੈਜ਼ੀਡੈਂਟ ਹੈ, ਉਹੀ ਲਾਈਫ ਟਾਈਮ ਪ੍ਰੈਜ਼ੀਡੈਂਟ ਹੈ, ਔਰ ਉਹਨਾਂ ਦੇ ਜਿਹੜੇ ਰਾਈਵਲ ਵੀ ਨੇ ਉਹ ਵੀ ਕਹਿੰਦੇ ਨੇ ਕਿ ਭਾਈ ਹੁਣ ਚੀਨ ਦੇ ਲੋਕ ਵੀ ਉਹਦੇ ਚੋਂ ਮੌਜ਼ੇ ਤੁੰਗ ਦਾ ਇਮੇਜ ਦੇਖ ਰਹੇ ਨੇ ਕਿ ਜਿੰਨੀ ਵੱਡੀ ਸ਼ਖਸੀਅਤ ਉਹ ਸੀ ਉਨੀ ਵੱਡੀ ਇਹ ਹੈ, ਔਰ ਉਹਦੇ ਦਿਮਾਗ ਦੇ ਵਿੱਚ ਚੀਨ ਨੂੰ ਸੱਚਮੁੱਚ ਮਿਡਲ ਕਿੰਗਡਮ ਬਣਾਉਣ ਦੀ, ਦੁਨੀਆ ਦੀ ਸੁਪਰ ਪਾਵਰ ਬਣਾਉਣ ਦੀ ਜਿਹੜੀ ਉਸ ਦੇ ਅੰਦਰ ਸੋਚ ਹੈ ਉਹਨੂੰ ਉਹ ਇੰਪਲੀਮੈਂਟ ਕਰ ਰਿਹਾ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਸ ਸਾਰੇ 'ਚ ਜਿਹੜੀ ਵਾਰ ਪਲਾਨ ਅਗੇਂਸਟ ਚਾਈਨਾ ਇਨਕਲੂਡਿਡ ਸਪੋਰਟਿੰਗ ਅਲਾਈਜ਼ ਇਨ ਇੰਡੀਆ ਔਨ ਦਾ ਬਾਰਡਰ। ਸੋ ਮਤਲਬ ਇਹ ਜੋ ਇੰਡੀਆ ਤੋਂ ਹੁਣ ਅਮਰੀਕਾ ਕਰਵਾ ਰਿਹਾ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਮਿਸਟਰ ਬੈਨਨ ਦੇ ਪਹਿਲਾਂ ਤੋਂ ਹੀ ਇਹ ਸਾਰੇ ਦਾ ਸੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਾਡੀ ਵਾਰ ਕਾਉਂਸਲ ਸੀ ਉਹਦੇ 4 ਹਾਰਸਮੈਨ ਆਫ ਐਪੋਕਲਿਪਸ, ਜਿਹੜੇ 4 ਮੇਜਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਾਬਰਟ ਬ੍ਰਾਇਨ, head of the FBI Christopher Wray, Secretary of State Mike Pompeo, and then Attorney General William Barr against the Chinese Communist Party। ਇਹ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇਹ ਸਿਰਫ ਕਰੋਨਾ ਨਾਲ ਜਾਂ ਸਿਰਫ ਇਹ ਟ੍ਰੇਡ ਵਾਰ ਦੇ ਨਾਲ ਆਈ ਗੱਲ ਨਹੀਂ ਹੈ, ਔਰ ਇਹ ਸਾਰੇ ਚੋਂ ਹੁਣ ਜਿਸ 4 ਵਾਰੀਅਰ ਚੋਂ ਇੱਕ ਦਾ ਨਾਮ ਪੋਂਪੀਓ ਨੇ ਦਾ ਲਿਆ ਹੈ, ਮਾਈਕ ਪੋਂਪੀਓ, ਜਿਹੜੇ ਕਿ ਹੁਣ ਸੈਕਟਰੀ ਆਫ ਸਟੇਟ ਨੇ। ਉਹਨਾਂ ਦੀ ਸਟੇਟਮੈਂਟ ਦੇਖ ਲਓ ਅੱਜ, US wants to build coalition to counter China's disgraceful menace, ਕਿ ਅਸੀਂ ਜਿਹੜਾ ਹੁਣ ਕੋਲੀਸ਼ਨ ਬਣਾ ਰਹੇ ਹਾਂ। ਇਹ ਲੰਡਨ ਗਏ ਹੋਏ ਨੇ ਜਨਾਬ, ਔਰ ਉਹਨਾਂ ਨੇ ਅੱਜ ਜਿੱਥੇ ਉੱਥੇ ਮੁਲਾਕਾਤ ਕੀਤੀ ਬੋਰਿਸ ਜੌਨਸਨ ਦੇ ਨਾਲ,
ਉਹਨੇ ਕਿਹਾ ਮਿਸਟਰ ਪੋਂਪੀਓ ਨੇ ਕਿ ਯੂਨਾਈਟਿਡ ਸਟੇਟਸ ਵਾਂਟ ਟੂ ਬਿਲਡ a global coalition to counter China as he accused Beijing of exploiting the coronavirus pandemic to further its own interests. So ਇਹ ਵੀ ਜਿਹੜਾ ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਮਾਈਕ ਪੋਂਪੀਓ ਨੇ ਕਿ ਜੀ ਤੁਸੀਂ ਇਹ ਜਿਹੜੀ 5G ਕੰਪਨੀ ਹੁਵਾਈ ਹੈ ਇਹਨੂੰ ਤੁਸੀਂ ਕਿਕ ਆਊਟ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਗਲੈਂਡ ਨੇ ਇਹ ਕੀਤਾ ਹੈ ਔਰ ਇਹ ਜੌਨਸਨ ਦਾ ਕਾਫੀ ਸਟਿਫ ਐਟੀਟਿਊਡ ਹੈ ਚਾਈਨਾ ਬਾਰੇ ਲੇਕਿਨ ਇਸ ਦੇ ਵਿੱਚ ਚਾਈਨਾ ਨੇ ਵੀ ਨਾਲ ਦੀ ਨਾਲ ਇਹ ਵਾਰਨ ਕਰ ਦਿੱਤਾ ਹੈ ਹੁਣ ਅਸੀਂ ਕਿੱਥੇ ਇਹ ਗ੍ਰੇਟ ਐਮਪਾਇਰ ਬ੍ਰਿਟਿਸ਼ ਐਮਪਾਇਰ ਜਿਹਦੇ ਬਾਰੇ ਕਹਿੰਦੇ ਸੀ ਜੀ ਇਹਨਾਂ ਦੇ ਰਾਜ 'ਚ ਸੂਰਜ ਡੁੱਬਦਾ ਨਹੀਂ ਹੈ ਕਿੰਨੀ ਵੱਡੀ ਦੁਨੀਆ ਇਹਨਾਂ ਨੇ ਮੱਲੀ ਹੋਈ ਸੀ ਹੁਣ ਜਿਹੜੇ ਚਾਈਨਾ ਨੂੰ ਇਹ ਸਮਝਦੇ ਨੇ ਜੀ ਹੁਵਾਈ 5G ਅਸੀਂ ਬੰਦ ਕਰਕੇ ਚਾਈਨਾ ਦੀ $15 ਟ੍ਰਿਲੀਅਨ ਦੀ ਇਕਨੋਮੀ ਹੈ ਜਿਹੜੀ ਜਿਸ ਇਕਨੋਮੀ ਦਾ ਬ੍ਰਿਟਿਸ਼ ਦੀ ਜਿਹੜੀ ਇਕਨੋਮੀ 1/3 ਹੈ ਤੀਸਰਾ ਹਿੱਸਾ ਹੈ ਬਾਕੀ ਛੱਡ ਦਿਓ ਉਹਨਾਂ ਦੀ ਵਰਕਫੋਰਸ ਬੰਦੇ ਇਹ ਉਹ ਕਿ ਜਿਹੜਾ ਸੁਝਾਅ ਹੈ ਕਿ ਇਕਨੋਮੀ ਜੋ ਉਹਨਾਂ ਦੀ ਪਾਵਰਫੁਲ ਹੁੰਦੀ ਹੈ ਕਦੇ ਇੰਗਲੈਂਡ ਦਾ ਪੌਂਡ ਸਾਡੀ ਜ਼ੁਬਾਨ 'ਚ ਵੀ ਕਹਿੰਦੇ ਸੀ ਕਿ ਤੂੰ ਕਿਹੜੇ ਮੈਨੂੰ ਪੌਂਡ ਭੇਜਣੇ ਨੇ ਹੁਣ ਅੱਜ ਪੌਂਡ ਕਿੱਥੇ ਖਲੋਂਦਾ ਜਾ ਕੇ ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਅਲਟੀਮੇਟਲੀ ਇਹ ਵੀ ਜਿਹੜਾ ਦੁਨੀਆ ਇਹਨਾਂ ਨੇ ਮੱਲੀ ਸੀ ਇਕਨੋਮਿਕਲ ਐਕਸਪਲੋਇਟੇਸ਼ਨ ਹੀ ਸੀ ਉੱਥੋਂ ਕੱਚਾ ਮਾਲ ਲਿਆਂਦਾ ਲੁੱਟਿਆ ਇਹਨਾਂ ਨੇ ਕਿਵੇਂ ਜਿੱਥੇ ਜਿੱਥੇ ਗਏ ਨੇ ਕੁਛ ਨੂੰ ਅਜੇ ਵੀ ਅਫਰੀਕਾ ਦੀਆਂ ਕੁਛ ਪਾਕਟਸ ਜਿਹਦੇ ਨੂੰ ਅਜੇ ਵੀ ਇਹ ਲੁੱਟ ਰਹੇ ਨੇ ਸੋ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਕੱਲਾ ਇਹੀ ਨਹੀਂ ਹੈ ਵੀ ਮਾਈਕ ਪੋਂਪੀਓ ਬੋਲਿਆ ਜਾਂ ਪਿਛਲੇ 4 ਜੁਝਾਰੂ ਯੋਧੇ ਬੋਲੇ ਨੇ ਅਮਰੀਕਾ ਦੀ ਜਿਹੜੀ ਡਿਫੈਂਸ ਸੈਕਟਰੀ ਮਾਰਕ ਐਸਪਰ ਉਹਨਾਂ ਦੀ ਸਟੇਟਮੈਂਟ ਹੈ US monitoring situation between India and China very closely ਕਿ ਅਸੀਂ ਬਹੁਤ ਨੇੜਿਓਂ ਦੇਖ ਰਹੇ ਹਾਂ ਔਰ ਇਹ ਜਿਹੜੀ ਚਾਈਨਾ ਦੀ ਮਿਲਟਰੀ ਐਕਟੀਵਿਟੀ ਹੈ ਖੇਤਰ ਦੇ ਵਿੱਚ ਉਹ ਬੜੀ ਡੀਸਟੈਬਿਲਾਈਜ਼ਿੰਗ ਹੈ ਵੈਰੀ ਕਲੋਜ਼ਲੀ ਅਸੀਂ ਮੋਨੀਟਰ ਕਰ ਰਹੇ ਹਾਂ ਔਰ ਐਗਜ਼ੈਕਟ ਉਹਨਾਂ ਦੇ ਲਫ਼ਜ਼ ਨੇ ਵੀ ਆਰ ਆਬਵੀਅਸਲੀ ਮੋਨੀਟਰਿੰਗ the situation between India and China very closely what's happening along the line of actual control and we are pleased to see both sides are trying to de-escalate the situation ਹੁਣ ਇਹ ਇਵੇਂ ਹੀ ਹੈ ਮੈਂ ਜਦੋਂ ਇਹ ਅਮਰੀਕਾ ਦੀ ਮੋਨੀਟਰਿੰਗ ਤੇ ਉਹ ਦੂਜਾ ਦੇਖਿਆ ਮੈਂ ਕਿਹਾ ਵੀ ਇਹ ਤਾਂ ਬਿਹੇਵ ਕਰ ਰਹੇ ਨੇ ਸਾਡੇ ਉੱਥੇ ਖਿੱਤੇ ਦੇ ਵਿੱਚ ਫਾਇਰ ਬ੍ਰਿਗੇਡ ਹੋਏ ਜਾਂ ਪੁਲਿਸ ਹੋਏ ਹੁਣ ਹੁੰਦਾ ਇਹ ਹੈ ਕਿ ਵੀ ਜੇ ਕਿਤੇ ਲੜਾਈ ਹੋ ਗਈ ਕਤਲ ਹੋ ਰਿਹਾ ਦੂਜਾ ਪੁਲਿਸ ਉਦੋਂ ਪਹੁੰਚਦੀ ਹੈ ਜਦੋਂ ਐਨ ਕਤਲ ਹੋ ਚੁੱਕਾ ਹੁੰਦਾ ਫਿਰ ਉਹ ਆ ਕੇ ਕੁਰਸੀ ਢਾ ਕੇ ਬਹਿ ਕੇ ਨਾਲੇ ਉਹ ਕੁੱਕੜ ਚੱਬ ਰਹੇ ਹੁੰਦੇ ਨੇ ਨਾਲੇ ਦੋਨੋਂ ਧਿਰਾਂ ਤੋਂ ਪੈਸੇ ਬਟੋਰ ਰਹੇ ਹੁੰਦੇ ਨੇ ਜਦੋਂ ਚੱਲ ਰਿਹਾ ਉਦੋਂ ਨਹੀਂ ਆਉਂਦੇ ਇਸੇ ਤਰ੍ਹਾਂ ਹੀ ਉੱਥੇ ਫਾਇਰ ਬ੍ਰਿਗੇਡ ਉਦੋਂ ਹੀ ਪਹੁੰਚਦਾ ਹੈ ਜਦੋਂ ਅੱਗ ਉੱਗ ਲੋਕਾਂ ਨੇ ਬੁਝਾ ਲਈ ਹੁੰਦੀ ਹੈ ਫਿਰ ਉਹ ਰੱਸੀਆਂ ਨੂੰ ਗੰਢਾਂ ਦੇ ਰਹੇ ਹੁੰਦੇ ਨੇ ਕੋਈ ਪਾਈਪ ਫਟੀ ਹੁੰਦੀ ਹੈ ਕੋਈ ਦੂਜਾ ਜਦੋਂ ਉਹਨਾਂ ਦਾ ਅਲਾਰਮ ਜ਼ਰੂਰ ਵੱਜਦਾ ਹੁੰਦਾ ਉਦੋਂ ਤੱਕ ਅੱਗ ਬੁਝ ਚੁੱਕੀ ਹੁੰਦੀ ਹੈ ਜਾਂ ਸੜ ਚੁੱਕਾ ਹੁੰਦਾ ਜਿਹਨੂੰ ਅੱਗ ਨੇ ਸਾੜਨਾ ਸੋ ਹੁਣ ਇਹ ਵੀ ਜਿਹੜਾ ਉਹ ਸ਼ਾਵਾ ਕਰ ਰਹੇ ਨੇ ਕਿ ਜੀ ਡੀਐਸਕੇਲੇਟ ਹੋ ਰਿਹਾ ਦੂਜਾ ਹੋ ਰਿਹਾ ਪਰ ਉਹਦੇ 'ਚ ਇਹਨਾਂ ਨੇ ਆਪਣਾ ਸੌਦਾ ਵੇਚਣ ਦੀ ਲਾਈਨ ਦੇ ਥੱਲੇ ਇਹ ਵੀ ਕਿਹਾ ਇਹਨੇ ਸੈਕਟਰੀ ਆਫ ਡਿਫੈਂਸ ਨੇ ਕਿ ਵੀ ਵੀ ਆਲਸੋ ਕੰਟੀਨਿਊ ਟੂ ਗਰੋ ਆਵਰ ਡਿਫੈਂਸ ਸੇਲਸ and look forward to a robust 2+2 ministerial dialogue later this year to build on this progress, he said on US-India Defence Cooperation. ਉਹ ਕਹਿੰਦਾ ਜੀ ਅਸੀਂ ਸਾਲ ਮੁੱਕਣ ਤੇ ਮਿਨਿਸਟਰੀਅਲ 2+2 ਡਾਇਲੌਗ ਵੀ ਕਰਾਂਗੇ ਫੋਰਨ ਮਿਨਿਸਟਰ ਐਂਡ ਸੈਕਟਰੀ ਡਿਫੈਂਸ ਪਰ ਉਹਨਾਂ ਨੇ ਕਿਹਾ ਜੀ ਅਸੀਂ ਆਪਣੀ ਜਿਹੜੀ ਡਿਫੈਂਸ ਸੇਲ ਹੈ ਉਹ ਡਿਫੈਂਸ ਸੇਲ ਇੰਡੀਆ ਦੀਆਂ ਦੇਸੀ ਕੁਕੜੀਆਂ ਦੇ ਆਂਡੇ ਤਾਂ ਲੈਣੇ ਨਹੀਂ ਅਮਰੀਕਾ ਨੇ ਇਹਨਾਂ ਦਾ ਹੀ ਜਿਹੜਾ ਸੌਦਾ ਖਰੀਦਣ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਵਿੱਚ ਹੀ ਜਿਹੜਾ ਉਹਨਾਂ ਦਾ ਕੁਆਡ ਹੈ ਮੈਰੀਟਾਈਮ ਵੈਸਲ ਫਿਲੀਪੀਨਸ ਵਿਤਨਾਮ ਮਲੇਸ਼ੀਆ ਬੰਗਲਾਦੇਸ਼ ਅਸੀਂ ਮੈਰੀਟਾਈਮ ਸਿਕਿਉਰਿਟੀ ਕਰ ਰਹੇ ਔਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਜਿਹੜਾ ਤੁਸੀਂ ਸਾਰਾ ਕਰ ਰਹੇ ਹੋ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਦੋਨੋਂ ਨਿਊਕਲੀਅਰ ਪਾਵਰਸ ਨੇ ਔਰ ਉੱਥੇ ਜੇ ਕੋਈ ਹੋਇਆ ਇਸ ਕਿਸਮ ਦਾ when asked how much is US worried about nuclear and crisis stability between India and Pakistan, Esper said, obviously when there were two countries with nuclear capabilities and tensions between them, it is something the US watched very closely. India China ਨੂੰ ਵੀ closely watch ਕਰ ਰਹੇ ਨੇ ਇੱਧਰ ਵੀ closely watch ਕਰ ਰਹੇ ਨੇ ਦਾ ਮਤਲਬ ਕੁਝ ਨਹੀਂ watch ਕਰ ਰਹੇ ਸਿਰਫ ਦੇਖ ਰਹੇ ਨੇ ਵੀ ਹਥਿਆਰ ਕਿੱਥੇ ਵਿਕਣੇ ਨੇ ਉਹਨੇ ਕਿਹਾ ਜੀ I also talk to my Indian and Pakistani counterparts fairly routinely. This is just something that you got to keep a close watch on because nobody wants to see a conflict. ਇਹ ਤਾਂ ਇਵੇਂ ਹੀ ਹੈ ਜਿਵੇਂ ਉਹ ਕੋਈ ਜਿਹੜਾ ਪ੍ਰੀਸਟ ਹੈ ਉਹ ਚਰਚ ਖਲੋ ਰਿਹਾ ਕਿ ਕਹਿ ਰਿਹਾ ਹੋਏ ਪੀਸ देयर शुड बी पीस इन द वर्ल्ड
ਹਥਿਆਰ ਵੀ ਤੁਸੀਂ ਵੇਚ ਰਹੇ ਹੋ, ਚਾਈਨਾ ਨੂੰ ਕਾਊਂਟਰ ਕਰਨ ਲਈ ਵੀ ਤੁਸੀਂ ਇੰਡੀਆ ਨੂੰ ਰੱਖ ਰਹੇ ਹੋ, ਉਹਨਾਂ ਨੂੰ ਸ਼ਹਿ ਦੇ ਰਹੇ ਹੋ। ਉਧਰ ਤੁਸੀਂ ਇਹ ਵੀ ਕਹਿ ਰਹੇ ਹੋ ਨਹੀਂ ਅਸੀਂ ਵਾਚ ਕਰ ਰਹੇ ਹਾਂ, ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਿਵੇਂ ਇੱਕੋ ਹੀ ਕ੍ਰਾਈਟੇਰੀਆ, ਇੱਕ ਪਾਸੇ ਭਾਰਤ ਦੇ ਨਾਲ ਰਿਲੇਸ਼ਨਸ ਨੇੜੇ ਕਰਨ ਦੀ ਲਾਈਨ, ਕਿਸ ਹੱਦ ਤੱਕ ਹਥਿਆਰ ਵੇਚਣ ਦੀ ਲਾਈਨ, ਭਾਰਤ ਦੀ ਡੈਮੋਕ੍ਰੇਸੀ ਦੀ ਤਾਰੀਫ, ਪਰ ਉਹਦੇ ਚ ਅੱਜ ਜਦੋਂ ਅਮਰੀਕਾ ਨੇ ਹੋਰ ਚਾਈਨੀਜ਼ ਕੰਪਨੀਆਂ ਦੇ ਉੱਤੇ ਲਗਭਗ 11 ਕੰਪਨੀਆਂ ਨੇ ਜਿਨ੍ਹਾਂ ਤੇ ਉਹਨਾਂ ਨੇ ਪਾਬੰਦੀ ਲਾਈ ਹੈ, ਔਰ ਉਹਨਾਂ ਦੇ ਉੱਤੇ ਜਿਹੜਾ ਲਾਣ ਦੇ ਲੱਗੇ ਚਾਰਜ ਲਾਇਆ ਗਿਆ ਹੈ, US sanctions Chinese companies over Muslim abuse complaints। ਦੇਖੋ ਇੰਨੀ ਮੁਸਲਮਾਨਾਂ ਦੇ ਨਾਲ ਮੁਹੱਬਤ ਜਾਗੀ ਹੈ ਅਮਰੀਕਾ ਦੀ, ਉਹਨਾਂ ਨੇ ਕਿਹਾ ਜੀ ਜਿਹੜੇ ਉਜਗਰ ਨੇ 1 ਮਿਲੀਅਨ ਉਹਨਾਂ ਨੂੰ ਜਿੱਥੇ ਰੱਖਿਆ ਹੈ, ਉਹਨਾਂ ਦੀ ਬ੍ਰੇਨ ਵਾਸ਼ਿੰਗ ਹੋ ਰਹੀ ਹੈ ਔਰ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ, ਔਰ ਉਹਨਾਂ ਨੇ ਅਸੀਂ ਜਿਹੜੀਆਂ 11 ਕੰਪਨੀਆਂ ਚੀਨ ਦੀਆਂ ਜਿਨ੍ਹਾਂ ਦੇ ਵਿੱਚ ਇੱਕ ਕੰਪਨੀ ਨਾਨਚੰਗ ਉਹ ਫਿਲਮ ਟੈਕ ਹੈ ਜਿਹੜੀ ਸਕਰੀਨ ਔਰ ਲੈਂਸ ਸਪਲਾਈ ਕਰਦੀ ਹੈ ਐਪਲ, ਸੈਮਸੰਗ ਤੇ ਦੂਸਰੀਆਂ ਟੈਕਨੋਲੋਜੀ ਕੰਪਨੀਆਂ ਨੂੰ, ਉਹਦੇ ਤੇ ਵੀ ਪਾਬੰਦੀ ਲਾਈ ਹੈ ਕਿਉਂਕਿ ਇਹ ਜਿਹੜਾ ਅਸੀਂ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ, ਇਹ ਜਿਹੜੀਆਂ ਫੋਰਸਡ ਲੇਬਰ ਹੋ ਰਹੀ ਹੈ, ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ। China has detained an estimated 1 million or more members of its Muslim ethnic minority groups in internment camps। ਹੁਣ ਇੱਥੇ ਅਸੀਂ ਇਹ ਗੱਲ ਕਲੀਅਰ ਕਰ ਦਈ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਵੱਲੋਂ ਉਜਗਰ ਮੁਸਲਮਾਨਾਂ ਦੇ ਉੱਤੇ ਹੁਣ ਨਹੀਂ, ਜਦੋਂ ਤੁਸੀਂ ਯਾਰੀ ਪਾਈ ਸੀ ਚਾਈਨਾ ਦੇ ਨਾਲ, ਜਦੋਂ ਤੁਸੀਂ ਟ੍ਰੇਡ ਰਿਲੇਸ਼ਨ ਬਣਾਏ ਸੀ, ਜਦੋਂ ਤੁਹਾਡਾ ਸਭ ਤੋਂ ਵੱਡਾ ਬਿਜ਼ਨਸ ਪਾਰਟਨਰ ਬਣਿਆ ਸੀ, ਜਦੋਂ ਤੁਸੀਂ ਬੈਗ ਕੀਤਾ ਸੀ ਪ੍ਰੈਜ਼ੀਡੈਂਟ ਨਿਕਸਨ ਨੇ ਜ਼ੁਲਫਿਕਾਰ ਅਲੀ ਭੁੱਟੋ ਤੋਂ ਕਿ ਭਾਈ ਸਾਡਾ ਮਿਲਾਓ ਚਾਈਨਾ ਨਾਲ, ਉਦੋਂ ਉਜਗਰ ਮੁਸਲਮਾਨਾਂ ਨੂੰ ਜਿਹੜਾ ਉਹ ਫੁੱਲ ਪਾਉਂਦੇ ਸੀ। ਉਹ ਤਾਂ ਉਹਨਾਂ ਦੀ ਨੀਤੀ ਰਹੀ ਹੈ, ਮਾੜੀ ਹੈ ਨੀਤੀ, ਅਸੀਂ ਕੋਈ ਇਹ ਨਹੀਂ ਹੈ ਉਹਨਾਂ ਦਾ, ਕਿਉਂਕਿ ਉਹ ਕਮਿਊਨਿਜ਼ਮ ਦੇ ਥੱਲੇ ਉਹਨਾਂ ਨੇ ਆਪਣੇ ਬੁੱਧਿਜ਼ਮ ਦਾ ਕੀ ਹਾਲ ਕੀਤਾ ਉੱਥੇ, ਫੁੱਲ ਮਿਲਾ ਕੇ ਮਾਓ ਸੇ ਤੁੰਗ ਦਾ, ਜਾਂ ਈਵਨ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਡਾਈਸੈਂਟ ਨੂੰ ਕਿਵੇਂ ਕੁਚਲਿਆ। ਸੋ ਇਹ ਜਦੋਂ ਅਮਰੀਕਾ ਨੇ ਸਬੰਧ ਜੋੜੇ ਵੀ ਸੀ ਉਦੋਂ ਵੀ ਇਹ ਕੁਝ ਸੀ, ਔਰ ਉਦੋਂ ਜਦੋਂ ਇਹ ਕਿਹਾ ਜਾਂਦਾ ਸੀ ਕਲਿੰਟਨ ਦੇ ਵੇਲੇ ਅੱਗੇ ਗੱਲ ਵਧੀ ਕਿ ਜੀ ਇਹ ਜਿਹੜਾ ਤੁਹਾਡਾ ਕ੍ਰਾਈਟੇਰੀਆ ਸੀ ਕਿ ਤੁਸੀਂ ਹਿਊਮਨ ਰਾਈਟਸ ਨੂੰ ਵਿਦ ਦਾ ਜਿਹੜੀ ਇਕਨੋਮਿਕਲ ਏਡ ਹੈ ਉਹਦੇ ਨਾਲ ਜੋੜਨਾ ਹੈ, ਫਾਈਨੈਂਸ਼ੀਅਲ ਏਡ ਨਾਲ, ਉਹਨਾਂ ਨੇ ਕਿਹਾ ਨਹੀਂ ਇਹ ਕੋਈ ਬਹੁਤਾ ਚੱਲਿਆ ਨਹੀਂ ਹੈ। ਅਸੀਂ ਇਹ ਦੇਖਿਆ ਕਿ ਵੀ ਜੇ ਟ੍ਰੇਡ ਰਿਲੇਸ਼ਨ ਬਣ ਜਾਏ ਵੀ ਮੇ ਹੈਵ ਏ ਮੋਰ ਟਾਕ ਮੋਰ, ਤੇ ਉਹਦੇ 'ਚ ਹਿਊਮਨ ਰਾਈਟਸ ਇੰਪਰੂਵ ਹੁੰਦੇ ਨੇ। ਹੁਣ ਚਲੋ ਇਹ ਵੀ ਮੰਨ ਲਿਆ ਜੇ ਅਮਰੀਕਾ ਨੂੰ ਤੁਸੀਂ ਬੈਨੀਫਿਟ ਆਫ ਡਾਊਟ ਦੇਣਾ ਹੋਏ ਕਿ ਵੀ ਵਾਕਿਆ ਹੀ ਅਮਰੀਕਾ ਨੂੰ ਬਹੁਤ ਫਿਕਰ ਹੈ ਉਜਗਰ ਮੁਸਲਮਾਨਾਂ ਦਾ, 10 ਲੱਖ ਮੁਸਲਮਾਨਾਂ ਦਾ, ਫਿਰ ਤੁਸੀਂ ਇੱਕ ਤਾਂ ਆਪਣਾ ਰਿਕਾਰਡ ਦੇਖੋ ਕਿ ਵੀ ਤੁਸੀਂ ਤੁਹਾਡਾ ਤਾਂ ਸਾਰਾ ਕੈਂਪੇਨ ਹੀ ਜਿਹੜਾ ਹੈ ਉਹ ਇਸਲਾਮੋਫੋਬੀਆ ਦੇ ਨਾਲ ਜੋੜ ਕੇ ਸੀ। ਚਲੋ ਇਸ ਗੱਲ ਨੂੰ ਵੀ ਮਾਫ ਕਰੋ। ਹੁਣ ਤੁਸੀਂ ਕਹਿ ਰਹੇ ਹੋ ਜੀ ਇੰਡੀਆ ਡੈਮੋਕ੍ਰੇਸੀ ਔਰ ਅਸੀਂ ਚਾਈਨੀਜ਼ ਕੰਪਨੀ ਨੂੰ ਤਾਂ ਬੈਨ ਕਰ ਦਿੱਤਾ ਇੰਡੀਆ ਨੂੰ, ਉਹਨਾਂ ਨੇ ਤਾਂ 1 ਮਿਲੀਅਨ ਮੁਸਲਮਾਨਾਂ ਨੂੰ ਜਿਹੜਾ ਹੈ ਉਹ ਇੰਟਰਨਮੈਂਟ ਕੈਂਪਾਂ 'ਚ ਰੱਖਿਆ ਹੋਏਗਾ। ਤੁਸੀਂ 200 ਮਿਲੀਅਨ ਮੁਸਲਮਾਨਾਂ ਦਾ ਜੇ ਹਾਲ ਦੇਖਣਾ ਹੈ ਆਪਣੀ US ਸਰਫ ਦੀ ਰਿਪੋਰਟ ਕੱਢ ਲਓ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਹੋਰ ਨਹੀਂ 3 ਹਫ਼ਤੇ ਪਹਿਲਾਂ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਸਟੇਟ ਆਫ ਰਿਲੀਜੀਅਸ ਫਰੀडम ਦੀ ਰਿਪੋਰਟ ਕੱਢ ਲਓ। ਭਾਰਤ 'ਚ ਦੇਖੋ ਮੁਸਲਮਾਨਾਂ ਦੇ ਨਾਲ ਕੀ ਹੁੰਦਾ ਹੈ, ਸਿੱਖਾਂ ਦੇ ਨਾਲ ਕੀ ਹੋਇਆ ਕੀ ਨਹੀਂ ਹੋ ਰਿਹਾ। ਚੀਨ ਵਾਲੇ ਤਾਂ ਆਲਰੇਡੀ ਕਮਿਊਨਿਸਟ ਪਾਰਟੀ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇਹੀ ਕੁਝ ਰਿਹਾ ਹੈ। ਅੱਜ 90 ਤੋਂ ਜ਼ਿਆਦਾ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਝੂਠੇ ਕੇਸਾਂ 'ਚ UAPA ਦੇ ਥੱਲੇ ਫੜੇ ਹੋਏ ਨੇ। ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ, ਜਿਹੜੇ ਤੁਹਾਡੇ ਹੀ ਇੰਟਰਨੈਸ਼ਨਲ ਚਾਰਟਰ ਨੇ ਉਹਨਾਂ ਨੂੰ ਕਿਵੇਂ ਵਾਇਓਲੇਟ ਕੀਤਾ ਜਾ ਰਿਹਾ। ਪਰ ਕੁੱਲ ਮਿਲਾ ਕੇ ਜਿਵੇਂ ਮੈਂ ਜਿੰਨਾ ਕੁ ਅਮਰੀਕਾ 'ਚ 3 ਦਹਾਈਆਂ ਤੋਂ ਮੈਂ ਦੇਖਿਆ, ਅਸੀਂ ਵੀ ਜਦੋਂ ਅਮਰੀਕਾ ਦਾ ਰੁਖ ਕੀਤਾ ਸੀ ਜ਼ਾਹਰ ਹੈ ਲੱਗਦਾ ਸੀ ਵੀ ਹਿਊਮਨ ਰਾਈਟਸ ਦੇ ਚੈਂਪੀਅਨ ਔਰ ਸਾਡੇ ਖਾਲਿਸਤਾਨ ਦੀ ਬਣਤਰ ਦੇ ਵਿੱਚ ਜਿਹੜਾ ਇਹ ਹਿਊਮਨ ਰਾਈਟਸ ਦਾ ਇਸ਼ੂ ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋ ਰਹੀ ਹੈ। ਪਰ ਇਨ ਦਾ ਐਂਡ ਆਫ ਦਾ ਡੇ ਇੱਥੇ ਕੀ ਆ ਕੇ ਗੱਲ ਮੁੱਕੀ ਕਿ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ। ਹਾਂ, ਸੋ ਇਹਨਾਂ ਦੇ ਵੀ ਸਭ ਪੈਸੇ ਨਾਲ ਹੀ ਜੁੜਿਆ ਹੋਇਆ ਕੰਮ ਹੈ। ਸਟਿਕ ਜਿਹੜੀ ਮਰਜ਼ੀ ਨਾਲ ਕੁੱਟ ਲਓ, ਹਿਊਮਨ ਰਾਈਟਸ ਨਾਲ ਕੁੱਟ ਲਓ, ਐਨੀਮਲ ਰਾਈਟ ਨਾਲ ਕੁੱਟ ਲਓ, ਕਿਸੇ ਹੋਰ ਨਾਲ ਕੁੱਟ ਲਓ, ਪਰ ਇਨ ਦਾ ਐਂਡ ਆਫ ਦਾ ਡੇ ਇਟ ਇਜ਼ ਮਨੀ ਮਨੀ ਮਨੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਕੀ ਤੁਹਾਨੂੰ
30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਜੋ ਤੀਸਰਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਕਿਸ ਤਰ੍ਹਾਂ ਅਮਰੀਕਾ ਵਿਚਲੇ ਜੋ ਹਿੰਦੂ ਤਵੀ ਗਰੁੱਪਾਂ ਦਾ ਜੋ ਦੋਗਲਾ ਚਿਹਰਾ ਹੈ ਉਹ ਜੱਗ ਜ਼ਾਹਿਰ ਹੋ ਰਿਹਾ ਹੈ। ਇੱਕ ਪਾਸੇ ਉਹ ਨਸਲਵਾਦ ਦੇ ਖਿਲਾਫ ਬਲੈਕ ਲਾਈਵਜ਼ ਮੈਟਰ ਮੁਹਿੰਮ ਦਾ ਜੋ ਹਿੱਸਾ ਬਣੇ ਹੋਏ ਹਨ, ਪਰ ਦੂਸਰੇ ਪਾਸੇ ਕਿਸ ਤਰ੍ਹਾਂ ਭਾਰਤ ਵਿੱਚ ਉਹ ਮੁਸਲਮਾਨਾਂ, ਦਲਿਤਾਂ ਤੇ ਸਿੱਖਾਂ ਦੇ ਖਿਲਾਫ ਹਿੰਦੂ ਤਵੀ ਨਸਲਵਾਦ ਦੀ ਖੋਲ ਕੇ ਹਮਾਇਤ ਕਰ ਰਹੇ ਹਨ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸਾਰੇ ਪੀਰੀਅਡ 'ਚ ਜਿੱਥੇ ਇੱਕ ਪਾਸੇ ਸਾਡੇ ਵੀ ਅਮਰੀਕਾ 'ਚ ਜੰਮੇ ਪੜੇ ਬੱਚੇ ਜਾਂ ਜਿਹੜੇ ਅਮਰੀਕਨ ਸਿਸਟਮ ਦੇ ਵਿੱਚ 5-7 ਸਾਲ ਤੋਂ ਨੇ, ਉਹ ਵੀ ਪ੍ਰੋਟੈਸਟ ਦੇ ਵਿੱਚ ਅੱਗੇ ਸੀ, ਬਲੈਕ ਲਾਈਵਜ਼ ਮੈਟਰ। ਜੀ, ਹਾਲਾਂ ਉਹਨਾਂ ਨੂੰ ਵੀ ਸ਼ਾਇਦ ਬਹੁਤਿਆਂ ਨੂੰ ਇਹ ਪਤਾ ਨਾ ਹੋਏ ਕਿ ਭਾਈ ਉਹਨਾਂ ਦੇ ਜਿੱਥੇ ਉਹਨਾਂ ਦੀਆਂ ਜੜ੍ਹਾਂ ਨੇ ਉਸ ਮੁਲਕ ਦੇ ਵਿੱਚ ਇਨਸਾਨੀ ਜ਼ਿੰਦਗੀ ਨੂੰ ਕਿਵੇਂ ਜਿਹੜਾ ਐਕਸਟਿੰਗੁਇਸ਼ ਕਰਨ ਦਾ ਹੱਕ ਉੱਥੋਂ ਦੇ ਕਾਨੂੰਨਾਂ ਨੇ ਇੱਕ ਪੁਲਸੀਏ ਨੂੰ ਦਿੱਤਾ ਹੋਇਆ ਹੈ, ਕਿਵੇਂ ਜ਼ੁਲਮ ਹੁੰਦੇ ਨੇ। ਲੇਕਿਨ ਫਿਰ ਵੀ ਕਿਉਂਕਿ ਜਿਸ ਚੀਜ਼ ਦਾ ਹੈਸ਼ਟੈਗ ਬਣ ਗਏ ਸੋਸਾਇਟੀ ਸੋਸ਼ਲ ਪ੍ਰੋਟੈਸਟ, ਔਰ ਅਸੀਂ ਵੀ ਇਨਕਰੇਜ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਘੱਟੋ ਘੱਟ ਜਦੋਂ ਅੱਜ ਉਹਨਾਂ ਨੂੰ ਬਲੈਕ ਲਾਈਵਸ ਦੀ ਕੀਮਤ ਦਾ ਅਹਿਸਾਸ ਹੋਏਗਾ, ਫਿਰ ਉੱਥੋਂ ਦੀ ਲਾਈਵਸ ਦੀ ਵੀ ਕੀਮਤ ਦਾ ਅਹਿਸਾਸ ਹੋਏਗਾ ਭਾਈ ਉੱਥੇ ਕੀ ਚੱਲ ਰਿਹਾ। ਪਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਬੜਾ ਦੋਗਲਾਪਨ ਹੀ ਨਹੀਂ, ਇਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਹਿਪੋਕ੍ਰੇਸੀ, ਪੰਜਾਬੀ ਜਾਂ ਦੂਸਰੇ 'ਚ ਅਸੀਂ ਦੰਭਪੁਣਾ ਕਹਿੰਦੇ ਹਾਂ। ਪਖੰਡ ਵੀ ਹੈ, ਪਖੰਡ ਤਾਂ ਹਲਕਾ ਰਹਿ ਜਾਂਦਾ, ਦੰਭ ਵੀ ਹੈ, ਹਿਪੋਕ੍ਰੇਸੀ ਜਿਹਦੇ 'ਚ ਉਹ ਦੋ ਮੂੰਹੇ ਸੱਪ ਵਾਂਗ ਜਿਹੜਾ ਹੈ, ਤੁਹਾਡਾ ਇੱਕ ਮੂੰਹ ਹੋਰ ਹੈ ਇੱਕ ਹੋਰ ਹੈ, ਹਾਲਾਂ ਸੱਪ ਤਾਂ ਸੱਪ ਹੀ ਰਹਿੰਦਾ। ਹੁਣ ਇਸ ਬਾਰੇ ਕਿ ਵੀ ਕਿਵੇਂ ਜਿਹੜੇ ਅਮਰੀਕਾ ਬੇਸਡ RSS ਨਾਲ ਜੁੜੇ ਹੋਏ ਹਿੰਦੂ ਗਰੁੱਪ, ਹਿੰਦੂ ਸਟੂਡੈਂਟ ਫੈਡਰੇਸ਼ਨ, ਹਿੰਦੂ ਸਵੈਮ ਸੇਵਕ ਸੰਘ, ਇਹ ਉਹ, ਉਹਨਾਂ ਨੇ ਵੀ ਬੜੇ ਬੜੇ ਬਿਆਨ ਦਿੱਤੇ, ਬਲੈਕ ਲਾਈਵਜ਼ ਮੈਟਰ, ਅਸੀਂ ਨਾਲ ਹੈ, ਨਸਲਵਾਦ ਦੇ ਖਿਲਾਫ ਹੈ। ਔਰ ਮੇਰਾ ਮਨ ਸੀ ਕਿ ਮੈਂ ਇਸ ਦੇ ਉੱਤੇ ਇੱਕ ਐਕਸਕਲੂਸਿਵ ਸੈਗਮੈਂਟ ਕਰਾਂ ਕਿ ਵੀ ਇਹਨਾਂ ਨੂੰ ਹਾਲਾਂ ਕੁਛ ਨੇ ਚੈਲੰਜ ਕੀਤਾ, ਅਸੀਂ ਵੀ ਪਾਸਿਕ ਰੈਫਰੈਂਸ ਗੱਲ ਕਰਦੇ ਰਹੇ, ਪਰ ਅੱਜ scroll.in ਦੇ ਉੱਤੇ ਇੱਕ ਆਰਟੀਕਲ ਜਿਹੜਾ ਲਿਖਣ ਵਾਲਾ ਵੀ ਇੱਕ ਹਿੰਦੂ ਸੱਜਣ ਹੈ, ਰਾਜੂ ਰਾਜਗੋਪਾਲ, ਔਰ ਇਹ ਵੀ ਹਿੰਦੂਜ਼ ਫॉर ਹਿਊਮਨ ਰਾਈਟਸ ਇਹਨੇ ਗਰੁੱਪ ਬਣਾਇਆ। ਪਰ ਆਰਟੀਕਲ ਜਿਹੜਾ ਹੈ ਉਹ RSS ਦਾ ਔਰ ਜਿਹੜਾ ਹਿੰਦੂਤਵਾ ਆਈਡੀਓਲੋਜੀ ਵਾਲੇ ਇਹ ਦੋ ਮੂੰਹਾਂ ਵਾਲੇ ਨੇ, ਦੰਬੀ, ਪਖੰਡੀ, ਫਰੋਡੀਏ, ਹਿਪੋਕਰੇਟ, ਦੋਗਲੇ, ਇਹਨਾਂ ਨੂੰ ਉਹਨੇ ਜ਼ਰੂਰ ਐਕਸਪੋਜ਼ ਕੀਤਾ। ਔਰ ਇਹਦੇ 'ਚ ਮੈਂ ਇਹਨੂੰ ਇਸ ਲਈ ਇਸ ਡਿਸਕਸ਼ਨ ਦੇ ਲਈ ਐਕਸਕਲੂਸਿਵਲੀ ਚੁਣਿਆ ਕਿ ਇਹਦੇ 'ਚ ਅਸੀਂ ਜਦੋਂ ਕੋਟ ਕਰਦੇ ਹਾਂ ਕਿ ਜਿਹੜਾ ਹਿੰਦੂਤਵਾ ਆਈਡੀਓਲੋਜੀ ਦਾ ਫਾਦਰ ਹੈ ਸਾਵਰਕਰ, ਉਹਨੇ ਮਾਈਨੋਰਟੀਜ਼ ਬਾਰੇ ਕੀ ਕਿਹਾ, ਜਿਹਨੇ RSS 20 ਸ਼ੁਰੂ ਕੀਤਾ ਹੈਡਗਵੇਅਰ, ਉਹਨੇ ਕੀ ਕਿਹਾ, ਜਿਹਨੇ 30 ਸਾਲ ਤੋਂ ਜ਼ਿਆਦਾ ਲੀਡ ਕੀਤਾ ਗੋਲਵਲਕਰ, ਉਹਨੇ ਕੀ ਕਿਹਾ। ਔਰ ਅੱਜ ਮੋਦੀ ਔਰ ਅਮਿਤ ਸ਼ਾਹ ਦੀਆਂ ਖਬਰਾਂ ਤਾਂ ਕਰੰਟ ਹੁੰਦੀਆਂ ਨੇ, ਪਰ ਕਿਉਂਕਿ ਬਹੁਤਿਆਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ ਜਾਂ ਜੜ, ਤਾਂ ਇਹਨੇ ਬੜੀਆਂ ਉਹਨਾਂ ਚੋਂ ਵੀ
ਚੀਦਾ ਜਿਹੜੀਆਂ ਉਹਨਾਂ ਦੀਆਂ ਕੋਟਸ ਨੇ ਉਹ ਚੁਣੀਆਂ ਜੀ। ਔਰ ਉਹਦਾ ਜਿਹੜਾ ਹੈਡਲਾਈਨ ਹੈ ਇਸ ਆਰਟੀਕਲ ਦਾ ਜਿਹੜੀ ਰਾਜੂ ਰਾਜਗੋਪਾਲ ਨੇ ਲਿਖੀ ਹੈ, ਹਿੰਦੂਤਵਾ ਗਰੁੱਪਸ ਇਨ US ਆਰ ਕਾਲਿੰਗ ਆਊਟ ਐਂਟੀ ਬਲੈਕ ਰੇਸਿਜ਼ਮ ਬਟ ਸਪੋਰਟ bigotry in India. They use one definition of dharma to guide their actions in their pitri bhumi while applying an entirely different definition in their matru bhumi. ਹੁਣ ਜਿਹੜੀ ਇੱਥੋਂ ਦੀ ਉਹਨਾਂ ਦੀ ਇੱਕ ਜਿੱਥੇ ਰਹਿ ਰਹੇ ਨੇ ਉਹ ਉਸ ਲੈਂਡ 'ਚ ਉਹਨਾਂ ਦੀ ਡੈਫੀਨੇਸ਼ਨ ਹੋਰ ਹੈ। ਜੀ ਬਿਗਟਰੀ ਇਹੀ ਹੁੰਦੀ ਹੈ, ਪਰ ਜਿਹੜੀ ਬਿਗਟਰੀ ਹੈ ਭਾਰਤ 'ਚ ਮੁਸਲਮਾਨਾਂ ਦੇ ਲਈ ਇਹਨਾਂ ਦਾ ਕੀ ਐਟੀਚੂਡ ਹੈ, ਕਿਸ ਕਿਸਮ ਦਾ ਰੇਸਿਜ਼ਮ ਉੱਥੇ ਪ੍ਰੈਕਟਿਸ ਕਰਦੇ ਨੇ। ਔਰ ਉਹਨੇ ਪਹਿਲਾਂ ਤਾਂ ਸਾਵਰਕਰ ਤੋਂ ਹੀ ਸ਼ੁਰੂ ਕੀਤਾ। ਉਹਨੇ ਕਿਹਾ ਵੀ ਇਹ ਇੱਕ ਇੰਟਰਵਿਊ 1944 ਦੇ ਵਿੱਚ, ਹੁਣ ਸਾਵਰਕਰ ਉਹ ਹੈ ਜਿਹੜਾ ਨਥੂਰਾਮ ਗੋਡਸੇ ਦਾ ਮੈਂਟਰ ਸੀ ਜੀ ਜਿਹਨੇ ਗਾਂਧੀ ਨੂੰ ਮਾਰਿਆ, ਔਰ ਇਹ ਸਾਵਰਕਰ ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਵੀ ਮੇਰੇ ਖਿਆਲ 8-10 ਸਾਲ ਜਿਉਂਦਾ ਰਿਹਾ। ਗਾਂਧੀ ਟ੍ਰਾਇਲ 'ਚ ਵੀ ਇਹਨੂੰ ਫੜ ਲਿਆ ਸੀ, ਲੇਕਿਨ ਇਹ ਉਹਨੂੰ ਛੱਡਿਆ ਇਸ ਲਈ ਗਿਆ ਕਿ ਜੀ ਕੋਈ ਕੰਕਰੀਟ ਐਵੀਡੈਂਸ ਨਹੀਂ ਮਿਲੀ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਵੀ ਇਹ ਉਹਦਾ, ਹੁਣ ਇਹਨੂੰ 1944 ਦੇ ਵਿੱਚ ਜਿਹੜਾ ਟੌਮ ਟ੍ਰੇਨਰ ਇਹ ਵਾਰ ਕੋਰਸਪੋਂਡੈਂਟ ਸੀ, ਉਹਨੇ ਇਹਨੂੰ ਇੰਟਰਵਿਊ ਕੀਤਾ ਹੈ ਸਾਵਰਕਰ ਨੂੰ। ਜੀ ਔਰ ਉਹਨੇ ਪੁੱਛਿਆ ਪਹਿਲਾ ਸਵਾਲ, ਹਾਊ ਡੂ ਯੂ ਪਲਾਨ ਟੂ ਟਰੀਟ ਦਾ ਮੁਹੰਮਡਨਸ, ਕਿ ਤੁਸੀਂ ਕਿਵੇਂ ਜਿਹੜਾ ਮੁਸਲਮਾਨਾਂ ਦੇ ਨਾਲ ਸਲੂਕ ਕਰੋਗੇ। ਸਾਵਰਕਰ, ਐਜ਼ ਏ ਮਾਈਨੋਰਿਟੀ ਇਨ ਦਾ ਪੋਜੀਸ਼ਨ ਆਫ ਯੋਰ ਨੀਗਰੋਜ਼। ਹੁਣ ਕਿਉਂਕਿ ਇਹ ਜਿਹੜਾ ਇੰਟਰਵਿਊ ਕਰ ਰਿਹਾ ਟੌਮ ਟ੍ਰੇਨਰ ਵਾਰ ਦਾ, ਇਹ ਅਮਰੀਕਨ ਸੀ। ਜੀ ਉਹ ਕਹਿੰਦਾ ਵੀ ਅਸੀਂ ਮੁਸਲਮਾਨਾਂ ਨੂੰ ਇਵੇਂ ਹੀ ਟਰੀਟ ਕਰਾਂਗੇ ਜਿਵੇਂ ਤੁਸੀਂ ਆਪਣੇ ਨੀਗਰੋਜ਼ ਨੂੰ ਕਰਦੇ ਹੋ, ਕਾਲਿਆਂ ਨੂੰ, ਕਿਉਂਕਿ ਉਦੋਂ ਨੀਗਰੋ ਹੀ ਸੀ, ਕਾਲਾ ਉਹਨੂੰ ਬਣਾਇਆ ਹੋਇਆ ਸੀ, ਕੋਈ ਸੈਗਰੀਗੇਸ਼ਨ ਸੀ, ਸਕੂਲਾਂ 'ਚ ਨਹੀਂ ਸੀ। ਉਦੋਂ 1960ਵਿਆਂ 'ਚ ਮਾਰਟਨ ਲੂਥਰ ਕਿੰਗ, ਮੈਲਕਮ ਐਕਟ, ਜਦੋਂ ਸਿਵਲ ਲਿਬਰਟੀ ਮੂਵਮੈਂਟ, ਹੁਣ ਬੜਾ ਕਲੀਅਰ ਸੀ ਸਾਵਰਕਰ ਨੂੰ ਕਿ ਮੁਸਲਮਾਨਾਂ ਨੂੰ ਨੇ ਕਿਵੇਂ। ਫਿਰ ਉਹਨਾਂ ਦਾ ਸਵਾਲ, and if Mohammedans succeed in seceding and set up their own country, ਇਹ 1944 ਦੀ ਗੱਲ ਹੈ। ਜੀ ਪਾਕਿਸਤਾਨ ਦਾ ਰੈਜ਼ੋਲੂਸ਼ਨ ਆ ਰਿਹਾ 23 ਮਾਰਚ 1940 ਦਾ ਆ ਚੁੱਕਿਆ ਸੀ, ਪਰ 1944 ਦੇ ਵਿੱਚ ਤਾਂ ਕੋਈ ਪੋਸੀਬਿਲਿਟੀ ਵੀ ਨਹੀਂ ਸੀ ਨੇੜੇ ਤੇੜੇ ਅਜੇ, ਬਿਲਕੁਲ ਵਰਕ ਹੋ ਰਿਹਾ ਸੀ। ਲੇਕਿਨ ਜਿਹੜਾ ਉਹ ਤਾਂ 1946 'ਚ ਜਾ ਕੇ ਜਿਹੜੀ ਹੈ ਉਹ ਪੋਸੀਬਿਲਿਟੀ ਨਜ਼ਰ ਆਉਂਦੀ ਹੈ। ਉਹਨੇ ਕਿਹਾ ਕਿ ਵੀ ਜੇ ਉਹ ਅੱਡ ਹੋ ਗਏ ਤੇ ਜਿਹੜੀ ਹੈ ਉਹ ਮੁਲਕ ਬਣਾ ਰਿਹਾ, ਉਹਦਾ ਉਹ ਜਵਾਬ ਦਿੰਦਾ, ਐਜ਼ ਇਨ ਯੋਰ ਕੰਟਰੀ ਦੇਅਰ ਵਿਲ ਬੀ ਸਿਵਲ ਵਾਰ। ਜੀ ਮਤਲਬ ਇਹ ਹੈ ਵੀ ਅਸੀਂ ਜਦੋਂ ਅਸੀਂ ਕਹਿੰਦੇ ਹਾਂ ਵੀ ਹਿੰਦੂ ਤਵੀਆਂ ਨੇ ਜ਼ਹਿਨੀ ਤੌਰ ਤੇ ਪਾਕਿਸਤਾਨ ਨਹੀਂ ਕਬੂਲਿਆ, ਤੇ ਇਹ ਸਾਵਰਕਰ ਦਾ ਹੈ ਜਿਹਦੇ 'ਚੋਂ ਕਹਿੰਦਾ ਕਿ ਜਿਵੇਂ ਤੁਹਾਡੇ ਮੁਲਕ 'ਚ ਉਹ ਅਮਰੀਕਾ ਦੀ 1860ਵਿਆਂ ਦੀ ਸਿਵਲ ਵਾਰ, ਜਿਹਦੇ 'ਚ ਨਾਰਥ ਸਾਊਥ ਇੱਕ ਦੂਜੇ ਦੇ ਉਲਟ ਆ ਕੇ ਖਲੋ ਗਏ ਸੀ ਸਲੇਵਰੀ ਇਸ਼ੂ ਤੇ, ਉਹਦਾ ਹਵਾਲਾ ਦੇ ਰਿਹਾ। ਜੀ ਔਰ ਇਸ ਸਾਰੇ ਨੂੰ ਲਿਖਣ ਤੋਂ ਬਾਅਦ ਮਿਸਟਰ ਰਾਜੂ ਰਾਜਗੋਪਾਲ ਕਹਿੰਦੇ ਨੇ ਕਿ ਵੀ ਜਿਵੇਂ ਜਿਵੇਂ ਜਾਰਜ ਫਲੋਇਡ ਕਿਲਿੰਗ ਦੇ ਨਾਲ ਸਾਰੇ ਪ੍ਰੋਟੈਸਟ ਹੋਏ, ਅਮਰੀਕਾ ਦੇ ਵਿੱਚ ਹਿੰਦੂ ਸਵੈਮ ਸੇਵਕ ਸੰਘ, ਜਿਹੜਾ ਕਿ RSS ਦੀ ਅਮਰੀਕਨ ਆਰਮ ਹੈ, ਔਰ ਜਿਹਦਾ ਜਨਮ ਹੀ ਜਿਹੜੀ ਹੈ ਉਹ ਰਿਲੀਜੀਅਸ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਨਾਲ ਜੁੜਿਆ ਹੋਇਆ, ਉਹਨਾਂ ਨੇ ਵੀ ਬੜੇ ਬਿਆਨ ਦਿੱਤੇ ਕਿ ਜੀ ਅਸੀਂ ਵੀ ਵਾਂਟ ਟੂ ਰੀਚ ਆਊਟ ਟੂ ਬਲੈਕ ਅਮਰੀਕਾ, ਔਰ ਇਸ ਸਾਰੇ ਦੇ ਨਾਲ ਮੌਬ, ਇਹ ਸਾਰਾ ਉਹਨਾਂ ਨੇ ਬੜੀ ਹਮਦਰਦੀ ਦਿਖਾਈ। ਪਰ ਇਹ ਸਭ ਉਹ ਲੋਕ ਕਹਿ ਰਹੇ ਨੇ whose parent has normalized anti-Muslim bigotry in India, including mob lynchings, was a bit too much for me to stomach. ਉਹਨੇ ਕਿਹਾ ਜੀ ਮੈਂ ਜਦੋਂ ਦੇਖਿਆ ਕਿ ਵੀ ਇਹਨਾਂ ਦੀ ਪੇਰੈਂਟ ਬਾਡੀ ਤੋਂ ਉੱਥੇ ਲਿੰਚਿੰਗਸ ਔਰ ਮੁਸਲਮਾਨਾਂ ਦੇ ਨਾਲ ਕੀ ਕਰ ਰਹੀ ਹੈ, ਤੇ ਇੱਥੇ ਬੜੇ ਬਣੇ ਨੇ ਜੀ ਬਲੈਕ ਲਾਈਵਜ਼ ਮੈਟਰ ਕਰ ਰਹੇ ਨੇ, ਕਿ ਵੀ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਵੀ ਇੱਕ ਪਾਸੇ ਉਹ ਖੁਦ ਆਪਣੀਆਂ ਰਿਲੀਜੀਅਸ ਮਾਈਨੋਰਟੀਜ਼ ਦੇ ਨਾਲ ਕੀ ਕਰ ਰਹੇ ਨੇ, ਔਰ ਇੱਥੇ ਬੈਠ ਕੇ ਇਹ ਇਹਨਾਂ ਦੀ ਹਮਾਇਤ ਕਰ ਰਹੇ ਨੇ। Do they not understand that BJP, RSS are now working assiduously to bring about Savarkar's dream of a Hindu majoritarian state? ਇਹਨਾਂ ਨੂੰ ਨਹੀਂ ਪਤਾ ਹੈ। Do our Hindu lawmakers in US Congress not see the moral chasm between their passion to defeat Trump for the mockery of our constitution versus their acquiescence to the Modi-Shah rule in India, which has already begun to dismantle India's once celebrated secular constitution? ਇਹ ਹੁਣ ਜਿਹੜੇ 6-7 ਹਿੰਦੂ ਕਾਂਗਰਸਮੈਨ, ਰੌ ਖੰਨਾ ਤੇ ਇਹ ਉਹ, ਜਿਨ੍ਹਾਂ ਨੂੰ ਚੀਨ ਦੇ ਨਾਲ ਬੜਾ, ਇਹਨਾਂ ਦੇ ਮੂੰਹ ਕਦੇ ਇੱਕ ਲਾਈਨ ਨਹੀਂ ਨਿਕਲੀ ਹੈ ਕਿ ਇੰਡੀਆ ਦੇ ਵਿੱਚ ਮੋਦੀ ਹਕੂਮਤ ਕੀ ਕਰ ਰਹੀ ਹੈ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਦਲਿਤਾਂ ਨਾਲ। ਫਿਰ ਉਹਨੇ ਦੂਸਰਾ ਜਿਹੜਾ ਇਹਨਾਂ ਦਾ ਪਹਿਲਾ RSS ਦਾ ਫਾਊਂਡਰ ਹੈਡਗਵੇਅਰ ਸੀ, ਉਹਨੂੰ ਕੋਟ ਕੀਤਾ ਕਿ ਵੀ ਕਿਵੇਂ ਇਹ ਜਿਹੜਾ
ਹੈਡ ਗਵੇਅਰ ਨੇ ਵੀ ਬੜਾ ਕਲੀਅਰ ਕਰ ਦਿੱਤਾ ਸੀ ਕਿ ਮੁਸਲਮਾਨਾਂ ਦੇ ਲਈ ਦੇ ਖਿਲਾਫ ਹਿੰਸਾ ਵੀ ਜਿਹੜੀ ਜਸਟੀਫਾਈਡ ਹੈ। ਫਿਰ ਉਹਨਾਂ ਨੇ ਗੋਲਵਲਕਰ ਨੂੰ ਕੋਟ ਕੀਤਾ, ਬੰਚ ਆਫ ਥਾਟਸ ਮੈਂ ਅਕਸਰ ਕੋਟ ਕਰਦਾ, ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਦੇ ਜਦੋਂ ਉਹਨੂੰ ਪੁੱਛਿਆ ਗਿਆ, ਔਰ ਗੋਲਵਲਕਰ 1940 ਤੋਂ 1973 ਤੱਕ ਆਲਮੋਸਟ 33 ਸਾਲ ਰਿਹਾ ਪ੍ਰੈਜ਼ੀਡੈਂਟ, ਔਰ ਉਹਦੇ 'ਚ ਉਹਨੇ ਜਿਹੜਾ ਨਾਜ਼ੀਆਂ ਦੀ ਪ੍ਰੇਜ਼ ਕੀਤੀ ਹੋਈ ਹੈ, ਇਹਨੇ ਵੀ ਕੋਟ ਕੀਤਾ ਹੈ ਕਿ ਹੀ ਪ੍ਰੇਜ਼ ਜਰਮਨਸ ਨੈਸ਼ਨਲ ਪ੍ਰਾਈਡ ਐਂਡ ਦਾ ਪਰਜਿੰਗ ਆਫ ਜੂਜ਼ ਐਜ਼ ਏ ਗੁੱਡ ਲੈਸਨ ਫਾਰ ਅਸ ਇਨ ਹਿੰਦੁਸਤਾਨ ਟੂ ਲਰਨ ਐਂਡ ਪ੍ਰੋਫਿਟ ਬਾਏ, ਕਿ ਵੀ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਨੂੰ ਕੱਢਿਆ ਹੈ, ਉਹਨਾਂ ਦੀ ਨਸਲਕੁਸ਼ੀ ਕੀਤੀ ਹੈ, ਸਾਡੇ ਲਈ ਵੀ ਲੈਸਨ ਹੈ ਕਿ ਅਸੀਂ ਮੁਸਲਮਾਨਾਂ ਦੇ ਲਈ ਇਸ ਕਿਸਮ ਦਾ ਹੀ ਜਿਹੜਾ ਵਿਹਾਰ ਕਰੀਏ। ਫਿਰ ਇਸ ਆਰਟੀਕਲ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ RSS ਦੇ ਇੱਥੇ ਬੈਠੇ ਉਹਨਾਂ ਦੇ ਆਫਸਪ੍ਰਿੰਗਸ ਨੇ ਜਾਂ ਆਊਟਫਿਟਸ ਨੇ, ਉਹ ਦੇਖਣ ਕਿ ਵੀ ਇਹ ਜਿਹੜਾ ਇਹਨਾਂ ਦੀ ਆਪਣੀ ਆਈਡੀਓਲੋਜੀ ਕੀ ਹੈ, ਕਿਵੇਂ ਇਹ ਜਿਹੜੇ ਨੇ ਪੁਲਿਸ ਐਕਸੈਸਿਸ ਨੂੰ ਇੱਥੇ ਤਾਂ ਕੰਡੈਮ ਕਰਦੇ ਨੇ, ਟਾਕ ਅਬਾਊਟ ਦਾ ਅਰਜੈਂਟ ਨੀਡ ਫॉर ਪੁਲਿਸ ਰਿਫਾਰਮਸ ਇਨ ਦਾ US, ਪਰ ਤੁਹਾਨੂੰ ਉੱਥੇ ਨਜ਼ਰ ਨਹੀਂ ਆਉਂਦਾ ਵੀ ਤੁਹਾਡੇ ਗੁੰਡਾ ਸਕੁਐਡਸ ਕੀ ਕਰਦੇ ਨੇ, ਤੁਹਾਡੀ ਪੁਲਿਸ ਕੀ ਕਰਦੀ ਹੈ। ਫਿਰ ਇਹ ਕਹਿੰਦੇ ਨੇ ਹੈਡਿੰਗ ਨੇ ਦਿੱਤੇ ਹੋਏ, they urge US authorities to cease arresting and targeting journalists in the protest, ਵੀ ਇੱਥੇ ਮੰਗ ਕਰ ਰਹੇ ਨੇ ਜੀ ਮਤ ਫੜੋ ਜਰਨਲਿਸਟਾਂ ਨੂੰ ਟਾਰਗੇਟ। ਤੁਸੀਂ ਤਾਂ 40 ਤੋਂ ਜ਼ਿਆਦਾ ਜਿਹੜੇ ਨੇ ਪਿਛਲੇ 4 ਮਹੀਨੇ ਕਰੋਨਾ ਦੀ ਆੜ ਚੁੱਕੇ ਅੰਦਰ ਦਿੱਤੇ ਨੇ, ਕਿਵੇਂ ਤੁਸੀਂ ਮਰਡਰ ਕੀਤੇ ਨੇ, ਕੁਲਭੂਸ਼ਣ ਚੌਬਰਜੀ ਹੋਏ, ਗੌਰੀ ਲੰਕੇਸ਼ ਹੋਏ। ਫਿਰ ਉਹਨੇ ਕਿਹਾ ਦੇ ਡਿਕਰਾਈ ਸੈਲੈਕਟਿਵ ਐਨਫੋਰਸਮੈਂਟ ਆਫ ਦ ਲਾਅ ਇਨ ਦਾ US ਐਂਡ ਕਾਲ ਫਾਰ ਐਨ ਐਂਡ ਟੂ ਰੇਸ਼ੀਅਲ ਇਨਜਸਟਿਸ। ਇੱਥੇ ਕਹਿ ਰਹੇ ਨੇ ਜੀ ਕਾਨੂੰਨ ਉਹੀ ਗੋਰਿਆਂ ਲਈ ਹੋਰ ਹੁੰਦਾ, ਕਾਲਿਆਂ ਲਈ ਹੋਰ ਹੁੰਦਾ। ਉਹਨਾਂ ਨੇ ਕਿਹਾ ਵੀ ਆਪਣਾ ਹਾਲ ਦੇਖੋ ਉੱਥੇ, ਤੁਸੀਂ ਤਾਂ ਕਾਨੂੰਨ ਹੀ ਉਹ ਬਣਾ ਦਿੱਤੇ ਨੇ ਜਿਹੜੇ ਬਿਲਕੁਲ ਟਾਰਗੇਟ ਹੀ ਮਾਈਨੋਰਟੀਜ਼ ਨੂੰ ਕਰ ਰਹੇ ਨੇ। ਔਰ ਇਹ ਜਿਹੜਾ ਉਹਦੇ 'ਚ ਫਿਰ ਉਹਨੂੰ ਸਾਵਰਕਰ ਨੂੰ ਕੋਟ ਕੀਤਾ ਕਿ ਉਹਨੇ 1923 'ਚ ਹੀ ਕਿਹਾ ਸੀ ਕਿ ਜਿਹੜਾ ਅਮਰੀਕਾ ਦਾ ਲਾਇਲ ਤਾਂ ਗੋਰਾ ਹੀ ਹੋਏਗਾ, ਕਾਲਾ ਵੀ ਨਹੀਂ ਹੋਣਾ, ਉਹਦਾ ਵੀ ਅਫਰੀਕਾ ਨਾਲ ਹਮਦਰਦੀ ਹੈ, ਜਰਮਨ ਵੀ ਨਹੀਂ ਹੋਣੇ ਉਹਨਾਂ ਦੀ ਜਰਮਨ ਨਾਲ। ਔਰ ਇਹ ਕਹਿ ਰਿਹਾ ਟੇਕ ਦਾ ਕੇਸ ਆਫ ਅਮਰੀਕਾ, when the German war broke out, she suddenly had to face the danger of desertion of her German citizens, while the Negro citizens there sympathize more with their brother in Africa than with their white countrymen. American state in the last resort must stand or fall with the fortune of its Anglo-Saxon constituents, so with the Hindus. ਉਹਨੇ ਕਿਹਾ ਜੀ ਅਮਰੀਕਾ ਗੋਰਿਆਂ ਦਾ, ਇਹ ਸਾਵਰਕਰ ਕਹਿ ਰਿਹਾ ਤੇ ਇਹ ਚੇਲੇ ਉਹਦੇ ਕਹਿ ਰਹੇ ਨੇ ਜਿਹਨੂੰ ਕਿ ਜੀ ਬਲੈਕ ਲਾਈਵ, ਉਹ ਕਹਿੰਦਾ ਅਮਰੀਕਾ ਚ ਕਿਹਦੇ ਕਾਲੇ ਕੁਲੇ ਨੇ ਤੁਹਾਡਾ, ਜਿਵੇਂ ਭਾਰਤ ਜਿਹੜਾ ਹਿੰਦੂਆਂ ਦਾ, ਸਾਡੇ ਨਾਲ ਇਹ ਹਿੰਦੂਆਂ ਦਾ ਮੁਲਕ ਹੈ, ਅਸੀਂ ਇਹਦੇ ਮਾਲਕ ਹੈ। ਫਿਰ ਉਹ ਹਿੰਦੂ ਮਹਾਸਭਾ ਦੀ ਗੱਲ ਕੀਤੀ ਕਿ ਭਾਈ ਕਿਵੇਂ ਉਹਨੂੰ ਅੱਜ ਵੀ ਜਿਹੜਾ ਨਥੂਰਾਮ ਗੋਡਸੇ ਨੂੰ, ਪ੍ਰਗਿਆ ਠਾਕੁਰ ਔਰ ਦੂਜੇ ਨਥੂਰਾਮ ਗੋਡਸੇ ਨੂੰ ਹੀਰੋ ਮੰਨਦੇ ਨੇ, ਉਹ MP ਬਣੀ ਹੈ। ਔਰ ਉਹਨੇ ਕਿਹਾ ਇਹ ਸਾਰੇ ਨੂੰ ਕਹਿ ਕੇ ਕਿ ਵੀ ਆ ਜਿਹੜਾ ਸਾਵਰਕਰ ਨੇ ਵੀ ਕਿਹਾ, ਗੋਲਵਲਕਰ ਨੇ ਵੀ ਕਿਹਾ ਕਿ ਡੋਰਮੈਂਟ ਹੈ ਹਿੰਦੂ, ਔਰ ਇਸ ਸਾਰੇ ਚੋਂ ਜੇ ਹਿੰਸਾ ਵੀ ਕਰਨੀ ਪੈਂਦੀ ਹੈ ਮੁਸਲਮਾਨਾਂ ਨੂੰ ਦਬਾਉਣ ਦੇ ਲਈ ਤੇ ਦੈਟ ਇਜ਼ ਓਕੇ। ਔਰ ਐਂਡ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਸਾਰਾ ਇਨ ਆਵਰ ਵਿਊ ਇਟ ਵੁੱਡ ਬੀ ਦਾ ਹਾਈਟ ਆਫ ਅ ਧਰਮਾ ਫॉर these organizations to use one definition of dharma to guide their actions in their pitru bhumi while applying an entirely different definition of dharma to the dire situation in their matru bhumi, ਕਿ ਇੱਥੇ ਜਿਹੜੇ ਇਹਦੇ ਪਿਓ, ਇਹਨੂੰ ਪਿਤਰੀ ਵੀ ਮਿਸਲੇ ਕਿਹਾ ਵੀ ਪਿਓ ਇੱਥੇ ਨੇ ਇਹਨਾਂ ਦੇ, ਕਿ ਇੱਥੇ ਡੈਫੀਨੇਸ਼ਨ ਹੋਰ ਹੈ ਇਹਨਾਂ ਦੇ ਧਰਮ ਦੀ, ਉੱਥੇ ਹੋਰ ਹੈ। ਸੋ ਬੇਸ਼ੱਕ ਰਾਜੂ ਰਾਜਗੋਪਾਲ ਖੁਦ ਵੀ ਆਪਣੇ ਆਪ ਨੂੰ ਹਿੰਦੂ ਕਹਿਣ 'ਚ ਫਖਰ ਰੱਖਦੇ ਨੇ, ਔਰ ਹਿੰਦੂਜ਼ ਫਾਰ ਹਿਊਮਨ ਰਾਈਟਸ ਉਹਨਾਂ ਨੇ ਬਾਡੀ ਬਣਾਈ ਹੈ, ਪਰ ਮੈਂ ਸਮਝਦਾ ਵੀ ਉਹਨਾਂ ਨੇ ਸਾਨੂੰ ਇੱਕ ਥਾਂ ਤੇ ਪ੍ਰੀਸਾਈਜ਼ ਕੰਸਾਈਜ਼ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਹੈ। ਔਰ ਜ਼ਾਹਰ ਹੈ ਕਿ ਹਿੰਦੂ ਤਵੀਆਂ ਦੇ ਦੋਗਲੇਪਨ ਨੂੰ, ਦੰਬੀਪਨ ਨੂੰ ਨੰਗਿਆ ਵੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ।
ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਹ ਸਾਡਾ ਐਂਡ ਵਾਲਾ ਸੈਕਸ਼ਨ ਹੈ। ਸੋ ਇਸ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੁਝ ਮਹੀਨੇ ਪਹਿਲਾਂ ਜੋ ਦਿੱਲੀ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ ਔਰ ਇਸ ਹਿੰਸਾ ਸੰਬੰਧੀ ਜੋ ਰਿਪੋਰਟਾਂ ਆ ਰਹੀਆਂ ਨੇ ਔਰ ਉਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਭਾਰਤ ਵਿੱਚ ਜੋ ਮੁਸਲਮਾਨ ਜ਼ਿੰਦਗੀਆਂ ਨੇ ਉਹ ਕੋਈ ਮਾਇਨੇ ਨਹੀਂ ਰੱਖਦੀਆਂ, ਯਾਨੀ ਕਿ ਮੁਸਲਮਾਨਾਂ ਜਿਹੜੇ ਮੁਸਲਿਮ ਨੇ ਉਹ ਲਾਈਫ ਡੋਂਟ ਮੈਟਰ ਇਨ ਇੰਡੀਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਇਸ ਦਾ ਥੀਮ ਵੀ ਲਗਭਗ ਜਿਹੜਾ ਅਸੀਂ ਪਿਛਲਾ ਸੈਗਮੈਂਟ ਕੀਤਾ ਹੈ ਡਿਸਕਸ, ਪਰ ਕਿਉਂਕਿ ਉਸ ਸੈਗਮੈਂਟ 'ਚ ਜਿਹੜਾ ਹਿੰਦੂ ਹਿਊਮਨ ਰਾਈਟਸ ਗਰੁੱਪ ਦਾ ਰਾਈਟਰ ਹੈ ਉਹ ਮੋਰ ਫੋਕਸ ਕਰ ਰਿਹਾ ਹੈ ਹਿਪੋਕ੍ਰੇਸੀ ਦੇ ਉੱਤੇ ਕਿ ਇੱਥੇ ਬੇਸ ਜਿਹੜੇ ਹਿੰਦੂ ਗਰੁੱਪ ਨੇ RSS ਦੀਆਂ ਸ਼ਾਖਾਵਾਂ ਸਟੂਡੈਂਟਸ ਦੇ ਵਿੱਚ ਹੋਣ, NGOs ਬਣਾ ਕੇ ਬੈਠੇ ਹੋਏ ਨੇ ਵੀ ਇੱਥੇ ਕਿਵੇਂ ਬਲੈਕ ਲਾਈਵਜ਼ ਮੈਟਰ ਕਰਕੇ ਉਹ ਐਵੇਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਉਹਨਾਂ ਦਾ ਹਿੰਦੂਇਜ਼ਮ ਜਿਹੜਾ ਉਹ ਹਿਊਮੈਨਿਟੇਰੀਅਨਿਜ਼ਮ 'ਚ ਯਕੀਨ ਰੱਖਦਾ ਹੈ, ਉਹ ਗਲੋਬਲਾਈਜੇਸ਼ਨ 'ਚ ਯਕੀਨ ਰੱਖਦਾ ਹੈ, ਉਹ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ ਕਿ ਜਿਵੇਂ ਇਨਸਾਨੀਅਤ ਦੀ ਪੀੜ ਦਾ ਸਾਡਾ ਧਰਮ ਹੈ। ਹਾਲਾਂ ਫੈਕਟ ਇਹ ਹੈ ਕਿ ਈਵਨ ਜਿਹਨੂੰ ਧਰਮ ਲਫ਼ਜ਼ ਇਸਤੇਮਾਲ ਕੀਤਾ ਜਾਂਦਾ, ਅਮਰੀਕਾ 'ਚ ਜੇ ਰਿਲੀਜਨ ਨਹੀਂ ਕਰਦੇ, ਇੱਥੇ ਫੇਥ ਕਹਿੰਦੇ ਨੇ, ਅਸੀਂ ਵੀ ਈਮਾਨ ਕਹਿੰਦੇ ਹਾਂ, ਜਾਂ ਅਸੀਂ ਧਰਮ ਦਾ ਮਤਲਬ ਧਾਰਨ ਕਰਨਾ ਹੁੰਦਾ ਹੈ ਕਿ ਜਿਹੜਾ ਤੁਹਾਡੀ ਲਾਈਫ 'ਚ ਹੈ ਔਰ ਇਹੀ ਵੇ ਆਫ ਲਾਈਫ ਹੈ, ਜ਼ਾਹਰ ਹੈ, ਲੇਕਿਨ ਇਹ ਤੁਹਾਡਾ ਈਮਾਨ ਹੈ ਜਿਸ ਦੇ ਉੱਤੇ ਤੁਹਾਡੀ ਸਾਰੀ ਪਰਸਨੈਲਿਟੀ ਖੜੀ। ਲੇਕਿਨ ਇਹਨਾਂ ਦਾ ਤਾਂ ਈਮਾਨ ਦੇ ਨਾਲ ਬੇ ਲੱਗਾ ਹੋਇਆ ਕਿਉਂਕਿ ਇਹ ਬੇਈਮਾਨ ਨੇ, ਤੇ ਜਿਹੜੇ ਬੇਈਮਾਨ ਹੁੰਦੇ ਨੇ ਉਹਨਾਂ ਦੇ ਲਈ ਹਰ ਮੌਕੇ ਦੇ ਮੁਤਾਬਕ ਕੋਈ ਡੈਫੀਨੇਸ਼ਨ ਕੱਢਣਾ ਜਾਂ ਕੋਈ ਐਕਸਪਲੇਨੇਸ਼ਨ ਦੇਣੀ ਉਹਨਾਂ ਦੇ ਲਈ ਔਖੀ ਨਹੀਂ ਹੁੰਦੀ। ਸੋ ਇੱਥੇ ਇਹ ਬਲੈਕ ਲਾਈਵਜ਼ ਮੈਟਰ ਦੇ ਵਿੱਚ ਬੜੇ ਹੋਏ ਨੇ ਦੱਸਣ ਲਈ ਕਿ ਜੀ ਅਸੀਂ ਖਿਲਾਫ ਹੈ ਰੇਸਿਜ਼ਮ ਦੇ, ਕਿਉਂਕਿ ਸ਼ਕਲੋਂ ਬਹੁਤ ਸਾਰੇ ਕਾਲੇ ਨੇ ਔਰ ਇਹਦਾ ਇੱਕ ਕਾਰਨ ਤਾਂ ਇਹਨਾਂ ਨੂੰ ਇਹ ਦੱਸਣਾ ਜੀ ਅਸੀਂ ਕਿੰਨੇ ਆ, ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇੱਥੇ ਜਦੋਂ ਕਾਲਿਆਂ ਦੇ ਨਾਲ ਜੋ ਸਲੂਕ ਹੁੰਦਾ ਹੈ ਤੇ ਇਹਨਾਂ ਦੀਆਂ ਵੀ ਕਾਲੀਆਂ ਸ਼ਕਲਾਂ ਦੇਖ ਕੇ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਸਾਊਥ ਇੰਡੀਆ ਚੋਂ ਆਉਂਦੇ ਨੇ ਉਹ ਬਲੈਕ ਕਲਰ ਹੈ, ਕਿਉਂਕਿ ਜਿਹੜਾ ਰੇਸਿਜ਼ਮ ਹੈ ਇਹ ਬੇਸਡ ਸਕਿਨ ਕਲਰ ਦੇ ਉੱਤੇ ਹੈ। ਔਰ ਜ਼ਾਹਰ ਹੈ ਰੀਜਨ ਤਾਂ ਬਾਅਦ ਦੀ ਗੱਲ ਹੈ ਕਿ ਅਫਰੀਕਾ ਚੋਂ ਕੌਣ ਆਇਆ ਤੇ ਏਸ਼ੀਆ ਚੋਂ ਕੌਣ ਆਇਆ। ਇਸੇ ਤਰ੍ਹਾਂ ਜਦੋਂ ਮਜ਼ਹਬ ਬੇਸਡ ਨਫ਼ਰਤ ਹੈ ਉਹ ਤੁਹਾਡੀ ਫੇਥ ਨਾਲ ਹੈ, ਜੇ ਐਂਟਾਈ ਇਸਲਾਮ ਹੈ, ਇਸਲਾਮੋਫੋਬੀਆ ਹੈ। ਸਿੱਖਾਂ ਦੇ ਮਾਮਲੇ 'ਚ ਤਾਂ ਜਿਹੜੇ ਹੇਟ ਕ੍ਰਾਈਮ ਜਾਂ ਦੂਜੇ ਨੇ ਉਹ ਵੀ ਉਹਦੇ 'ਚ ਅਸੀਂ ਜਿਹੜੇ ਜ਼ੀਨੋਫੋਬੀਆ 'ਚ ਵੀ ਆ ਜਾਂਦੇ ਹੈ ਕਿ ਭਾਈ ਬਾਹਰਲੇ ਹੈ, ਸਾਡੀ ਦਸਤਾਰ, ਸਾਡੀ ਦਾੜੀ, ਔਰ ਇਹਨਾਂ ਦੇ ਜ਼ਿਹਨ 'ਚ ਜਿਹੜੇ ਨੇ ਉਹਨਾਂ 'ਚੋਂ ਮੁਸਲਮਾਨ ਦਾ ਤਸੱਵਰ ਵੀ ਆਉਂਦਾ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਤਵੀਆਂ ਨੇ ਵੀ ਜਦੋਂ ਤੋਂ ਇਸ ਤੋਂ ਪਹਿਲਾਂ ਭਾਰਤ ਦੇ ਹਾਕਮਾਂ ਨੇ ਜਿਸ ਕਿਸਮ ਦਾ ਪ੍ਰਚਾਰ ਇੱਥੇ ਕੀਤਾ ਸਿੱਖੀਜ਼ਮ ਨੂੰ ਦਹਿਸ਼ਤਗਰਦੀ ਨਾਲ ਜੋੜਨ ਦਾ, ਆਤੰਕਵਾਦ, ਅਲਗਾਵਵਾਦ, ਉਹ ਵੀ ਇੱਕ ਇਸ ਕਿਸਮ ਦਾ ਇੰਪੈਕਟ ਬਣਿਆ। ਪਰ ਅਸੀਂ ਗੱਲ ਜਿਹੜੇ ਇਸ ਸੈਗਮੈਂਟ ਦੇ ਵਿੱਚ ਖਾਸ ਤੌਰ ਤੇ ਕਰ ਰਹੇ ਹਾਂ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ
ਅਹਿਮਦਾਬਾਦ ਦੇ ਵਿੱਚ ਸੀ। ਇੱਕ ਪਾਸੇ ਕਰੋਨਾ ਵਾਇਰਸ, ਹੁਣ ਤਾਂ ਟਰੰਪ ਉਹਨਾਂ ਨੇ ਅੱਜ ਵੀ ਕਿਹਾ ਕਿ ਜੀ ਚਾਈਨਾ ਨੇ ਦੁਨੀਆ ਨੂੰ ਵਾਰਨ ਨਹੀਂ ਕੀਤਾ ਪਹਿਲੇ ਕਿ ਇਹ ਹੋ ਰਿਹਾ ਅੱਛਾ ਵੀ। ਵਾਰਨ ਤਾਂ ਤੁਸੀਂ ਫਰਵਰੀ ਦੇ ਮਹੀਨੇ 'ਚ ਫਲਾਈਟਸ ਬੰਦ ਕਰ ਦਿੱਤੀਆਂ ਸੀ ਚਾਈਨਾ ਤੋਂ, ਲੇਕਿਨ ਤੁਸੀਂ ਉੱਥੇ ਜਾ ਕੇ ਗੁਜਰਾਤ ਦੇ ਵਿੱਚ ਵੀ ਲੱਖਾਂ ਲੋਕ ਇਕੱਠੇ ਹੋ ਗਏ ਬਿਲਕੁਲ। ਔਰ ਸਾਰਾ ਟੱਬਰ ਉੱਥੇ ਪਹੁੰਚ ਗਿਆ ਔਰ ਜਿਹੜਾ ਉੱਥੇ ਜਿਹੜਾ ਰੌਡੀ ਮੋਡੀ ਦਾ ਜਵਾਬ ਦੇਣ ਲਈ ਕਿ ਵੀ ਨਮਸਕਾਰ ਟਰੰਪ ਵੈਲਕਮ, ਇਹ ਹੋ ਰਿਹਾ ਸੀ। ਨਾਲ ਨਾਲ ਕਰੋਨਾ ਵੀ ਵੈਲਕਮ ਕਰ ਰਹੀ ਸੀ ਸਾਰਿਆਂ ਨੂੰ। ਲੇਕਿਨ ਉਸ ਪੀਰੀਅਡ 'ਚ ਕਿਵੇਂ ਹਿੰਦੂ ਤਵੀਆਂ ਨੇ, ਜੇ ਤੁਸੀਂ ਜਿਹੜੀ ਟਾਈਮਿੰਗ ਦੇਖੋ ਅੱਛਾ ਕਿ ਦਿੱਲੀ ਦੇ ਵਿੱਚ ਕਿਵੇਂ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਲਈ ਆਰਗੇਨਾਈਜ਼ਡ ਜਿਹੜੇ ਤਰੀਕੇ ਨਾਲ ਯੂਪੀ ਤੋਂ ਬੱਸਾਂ ਲਿਆਂਦੀਆਂ ਭਰ ਭਰਾ ਕੇ ਦਿੱਲੀ ਬੇਸ ਸਕੂਲਾਂ ਦੇ ਵਿੱਚ ਉਹ ਇੱਕ ਰਾਤ ਪਹਿਲਾਂ ਦੇ ਸੀ, ਕਿਵੇਂ ਮੁਸਲਮਾਨ ਆਬਾਦੀਆਂ ਨੂੰ ਟਾਰਗੇਟ ਕੀਤਾ ਗਿਆ, ਕਿਵੇਂ ਸਾਰਾ ਅਮਰੀਕਾ ਦਾ ਉਹਦੇ ਤੇ ਰਿਐਕਸ਼ਨ ਦੇਖ ਲਓ ਕਿੰਨਾ ਕੁ ਸੀ। ਟਰੰਪ ਨੇ ਉਹੀ ਮੋਦੀ ਮਾਈ ਫਰੈਂਡ ਮਾਈ ਗੁੱਡ ਮੈਨ, ਅੱਛਾ ਔਰ ਜਦੋਂ ਮੋਦੀ ਦਿੱਲੀ 'ਚ ਹੈ, ਜਦੋਂ ਮੋਦੀ ਅਹਿਮਦਾਬਾਦ 'ਚ ਹੈ, ਇਹ ਉਸ ਰਾਤ ਸ਼ੁਰੂ ਹੋ ਜਾਂਦਾ। ਦਿੱਲੀ ਵੇਲੇ ਕਿਤੇ ਮੈਂਸ਼ਨ ਤੱਕ ਨਹੀਂ ਹੈ। ਔਰ ਮੇਨ ਸਟ੍ਰੀਮ ਮੀਡੀਆ, ਗੋਦੀ ਮੀਡੀਆ, ਉਹ ਤਾਂ ਪਹਿਲਾਂ ਹੀ ਉਹਨਾਂ ਦਾ ਹੈ। ਔਰ ਹੁਣ ਜਿਹੜੀਆਂ ਮਾੜੀਆਂ ਮੋਟੀਆਂ ਰਿਪੋਰਟਾਂ ਕੋਈ ਦਿੱਲੀ ਦੇ ਮਾਈਨੋਰਟੀ ਕਮਿਸ਼ਨ ਨੇ ਕੱਢੀਆਂ, ਔਰ ਤੁਸੀਂ ਹੈਰਾਨੀ ਦੀ ਗੱਲ ਇਹ ਨਹੀਂ ਹੈ ਕਿ ਵੀ ਬੀਜੇਪੀ ਜਾਂ ਹਿੰਦੂ ਤਵੀ, ਉਹ ਤਾਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਸਾਵਰਕਰ ਨੇ ਵੀ ਜਸਟੀਫਾਈ ਕੀਤਾ, ਹੈਡਗਵੇਅਰ ਨੇ ਵੀ ਜਸਟੀਫਾਈ ਕੀਤਾ, ਗੋਲਵਲਕਰ ਨੇ ਵੀ ਕੀਤਾ ਕਿ ਜੇ ਜਿਹੜਾ ਡੋਰਮੈਂਟ ਹਿੰਦੂ ਹੈ ਉਹਨੂੰ ਉੱਪਰ ਆਉਣ ਦੇ ਲਈ ਹਿੰਸਾ ਕਰਨੀ ਪੈਂਦੀ ਹੈ ਤੇ ਇਹ ਓਕੇ ਹੈ, ਜੋ ਕਿਉਂਕਿ ਤੁਹਾਡੀ ਜਿਹੜੀ ਨਿਸ਼ਠਾ ਜੇ ਹਿੰਦੂ ਰਾਸ਼ਟਰ ਨੂੰ ਬਿਲਡ ਕਰਨ ਦੀ ਹੈ ਤੇ ਦੈਟ ਇਜ਼ ਫਾਈਨ। ਸੋ ਹਿੰਦੂ, ਲੇਕਿਨ ਤੁਸੀਂ ਦੇਖੋ ਕਿ ਇਸ ਪੀਰੀਅਡ 'ਚ ਕਾਂਗਰਸ ਕਿੱਥੇ ਹੈ। ਅੱਛਾ ਦਿੱਲੀ 'ਚ ਸਜ਼ਾ ਮੁਸਲਮਾਨਾਂ ਨੂੰ ਦੇਣ ਦਾ ਇੱਕ ਇਮੀਡੀਏਟ ਪ੍ਰੋਵੋਕੇਸ਼ਨ ਸੀਏ ਦੇ ਖਿਲਾਫ ਪ੍ਰੋਟੈਸਟ ਨਹੀਂ ਸੀ, ਕੇਜਰੀਵਾਲ ਦੇ ਹੱਥਾਂ 'ਚ ਕਾਂਗਰਸ ਇਦਾਂ ਦੀ ਬੀਜੇਪੀ ਦੀ ਹਾਰ ਸੀ। ਹੁਣ ਕੇਜਰੀਵਾਲ ਦੀ ਹਕੂਮਤ ਹੈ, ਉਦੋਂ ਵੀ ਉਹ ਨਹੀਂ ਬੋਲਿਆ, ਜਾ ਕੇ ਜਿੱਥੇ ਹਿੰਸਾ ਹੋ ਰਹੀ ਸੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਛਾ ਇਸ ਦੇ ਉਲਟ ਹੁਣ ਜਿਹੜੇ ਕੇਸ ਬਣ ਰਹੇ ਨੇ ਉਹਦੇ 'ਚ ਜ਼ਿਆਦਾ ਨਾਲੇ ਮੁਸਲਮਾਨ ਵਿਕਟਮ ਬਣੇ ਨੇ, ਨਾਲੇ ਉਹਨਾਂ ਨੂੰ ਹੀ ਜਿਹੜਾ ਉਹ ਘੜੀਸਿਆ ਹੋਇਆ ਕੇਸਾਂ ਦੇ ਵਿੱਚ, ਝੂਠੇ ਕੇਸ। ਪੁਲਿਸ ਜਿਹੜੀ ਹੈ ਠੀਕ ਹੈ ਦਿੱਲੀ ਦੀ ਹਕੂਮਤ ਥੱਲੇ, ਪਰ ਕਦੋਂ ਇਹਨੇ ਕੇਜਰੀਵਾਲ ਨੇ ਜਾਂ ਇਹਦੇ ਵਜ਼ੀਰ ਕਿਸੇ ਨੇ ਆਵਾਜ਼ ਚੁੱਕੀ ਹੈ ਕਿ ਭਾਈ ਧੱਕਾ ਕਰ ਰਹੇ ਨੇ, ਝੂਠੇ ਕੇਸ ਕਰ ਰਹੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਜਿਹੜੀ ਮਾਈਨੋਰਟੀ ਕਮਿਸ਼ਨ ਦੀ ਰਿਪੋਰਟ ਵੀ ਹੈ, ਔਰ ਇੱਕ ਓਪੀਨੀਅਨ ਪੇਜ ਦੇ ਉੱਤੇ ਜਿਹੜੀ ਮੁਸਲਿਮ ਮਹਿਲਾ ਅੰਦੋਲਨ ਨਾਲ ਸੰਬੰਧਿਤ ਬੀਬੀ ਜ਼ਾਕੀਆ ਸੋਮਨ ਦਾ ਇੱਕ ਆਰਟੀਕਲ, ਜਿਹਦੇ 'ਚ ਉਹਨਾਂ ਦਾ ਉਨਵਾਨ ਹੈ ਡੇਲੀ ਰਾਇਟਸ, ਫੈਕਟ ਫਾਈਂਡਿੰਗ ਰਿਪੋਰਟ ਸ਼ੋਜ਼ ਮੁਸਲਿਮ ਲਾਈਵਸ ਡੂ ਨਾਟ ਮੈਟਰ ਇਨ ਇੰਡੀਆ। ਅੱਛਾ ਇੱਥੇ ਉਹਨਾਂ ਦੀ ਕੋਈ ਵਕਤ ਨਹੀਂ ਹੈ। ਥੈਂਕਸ ਟੂ ਦਾ ਮੇਨ ਸਟ੍ਰੀਮ ਮੀਡੀਆ, most ordinary citizens currently grappling with the pandemic may never know the truth of Delhi riots, writes Zakia Soman। ਉਹਨੇ ਕਿਹਾ ਜੀ ਮੇਨ ਸਟ੍ਰੀਮ ਮੀਡੀਆ ਨੇ ਕਿਲ ਕੀਤਾ ਸਟੋਰੀ ਨੂੰ ਤੇ ਕਰੋਨਾ ਹੈ ਔਰ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੈ ਕਿ ਕੀ ਬਣਨਾ ਹੈ। ਔਰ ਸ਼ੁਰੂਆਤ ਹੀ ਉੱਥੋਂ ਕੀਤੀ ਜਿਹੜਾ ਸਾਵਰਕਰ ਨੇ ਕਿਹਾ ਸੀ ਕਿ ਇੰਡੀਆਜ਼ ਮੁਸਲਿਮਸ ਹੈਵ ਬੀਨ ਰਿਡਿਊਸਡ ਟੂ ਸੈਕੰਡ ਕਲਾਸ ਸਿਟੀਜ਼ਨਸ ਇਨ ਹਿੰਦੂ ਰਾਸ਼ਟਰ, ਔਰ ਸੀਏ ਐਨਆਰਸੀ ਇਹ ਸਾਰੇ ਦੇ ਨਾਲ ਨਾਲ ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਦਿੱਲੀ ਰਾਇਟਸ ਦੇ ਉੱਤੇ ਦਿੱਲੀ ਮਾਈਨੋਰਟੀ ਕਮਿਸ਼ਨ ਦੀ ਫੈਕਟ ਫਾਈਂਡਿੰਗ ਕਮੇਟੀ ਦੀ ਰਿਪੋਰਟ ਹੈ, ਉਹਦੇ 'ਚ ਐਗਜ਼ੈਕਟ ਇਹ ਲਫ਼ਜ਼ ਨੇ, ਇਟ ਸੀਮਿੰਗਲੀ ਪਲੈਨਡ ਐਂਡ ਡਾਇਰੈਕਟਡ ਟੂ ਟੀਚ ਅ ਲੈਸਨ ਟੂ ਅ ਸਰਟਨ ਕਮਿਊਨਿਟੀ ਵਿਚ ਡੇਅਰ ਟੂ ਪ੍ਰੋਟੈਸਟ ਅ ਡਿਸਕ੍ਰਿਮੀਨੇਟਰੀ ਲਾਅ, ਕਿ ਭਈ ਤੁਸੀਂ ਇਹ ਹਿੰਮਤ ਕਿਵੇਂ ਕੀਤੀ ਕਿ ਸੀਏ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰੋ। ਔਰ ਉਹਨੇ ਨਾਲ ਹੀ ਇਸ ਰਿਪੋਰਟ 'ਚ ਕਿਹਾ ਕਿ ਇਟ ਆਲਸੋ ਸੈਡ ਅਟੈਂਪਟਸ ਐਵਰ ਸਿੰਸ are being made to shield the planners, instigators, leaders and perpetrators of that violence and turn the victims into culprits। ਉਹੀ ਨਵੰਬਰ 84 ਦੀ ਕਹਾਣੀ ਜੋ ਸਿੱਖਾਂ ਨਾਲ ਵਾਪਰਿਆ ਕਿ ਦੋਸ਼ ਵੀ ਸਿੱਖਾਂ ਦਾ ਕਿ ਜੀ ਦੇਖੋ ਇਹ ਜਸ਼ਨ ਮਨਾ ਰਹੇ ਸੀ ਜੀ, ਇਸ ਲਈ ਹਿੰਦੂਆਂ ਨੇ ਤਾਂ ਇੰਨੀ ਵੱਡੀ ਸੀ ਇੰਦਰਾ ਗਾਂਧੀ, ਉਹਨਾਂ ਨੇ ਤਾਂ ਜਸਟ ਆਪਣੀ ਮਾਤਾ ਦਾ ਅਫਸੋਸ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਉਹਨਾਂ ਨੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਹੀ ਕਲਪਰੇਟ ਬਣਾ ਦਿੱਤਾ। ਔਰ ਇਸ ਸਾਰੇ 'ਚ ਜਿਹੜਾ ਮੈਂ ਜਿਵੇਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ, ਇਸ 'ਚ ਇਹਨੇ ਬੀਬੀ ਜ਼ਾਕੀਆ ਨੇ ਵੀ ਇਹ ਕਿਹਾ, ਅਪਾਰਟ ਫਰਮ ਸਰਟਨ ਸੈਕਸ਼ਨਸ ਆਫ ਦਾ ਮੀਡੀਆ the fact finding report has not stirred up emotion। ਕਿ ਰਿਪੋਰਟ ਵੀ ਆ ਗਈ, ਕਮਿਸ਼ਨ ਦੀ ਰਿਪੋਰਟ ਹੈ, ਕੁਛ ਨਹੀਂ ਵਾਪਰਿਆ। it has not galvanized the administration into action। the Aam Aadmi Party led Delhi government, Congress and political parties have chosen to remain silent,
For the ruling party, it was natural punishment for those who oppose the CA. कि बीजेपी ने तो कहा भी ये तो उन्होंने मिलनी सी सजा क्योंकि उन्होंने CA ਨੂੰ अपोज ਕੀਤਾ पर कांग्रेस और आम आदमी पार्टी और बाकी भी सारे चुप ने और इस सारे चों hundreds of families who suffered loss of life and property would continue to live without hope for rehabilitation and justice. ਕਿਸੇ ਨੂੰ ਸਿੱਖਾਂ ਨੂੰ 1984 ਨਵੰਬਰ ਤੋਂ ਦੇਖ ਲਓ ਕਿੰਨੇ ਸਾਲ ਬੀਤ ਗਏ ਨੇ 36 ਸਾਲ ਉਹੀ ਵਿਡੋ ਕਾਲੋਨੀ ਉਹੀ ਕਮਿਸ਼ਨ ਇੱਕ ਕਮਿਸ਼ਨ ਦੂਜਾ ਕਮਿਸ਼ਨ ਹੁਣ ਇਹਨੇ ਵੀ ਰਿਪੋਰਟ 'ਚ ਕਿਹਾ ਜੀ ਹਾਈ ਕੋਰਟ ਦਾ ਜੱਜ ਬਿਠਾਓ 12 ਕਮਿਸ਼ਨ 12 ਰਿਪੋਰਟਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮਾਮਲੇ 'ਚ ਬਣੀਆਂ ਨੇ ਔਰ ਐਂਡ ਇਹਨੇ ਕੀਤਾ ਬੀਬੀ ਨੇ ਆਪਣੇ ਰਾਈਟ ਅਪ 'ਚ ਦਾ ਦਿੱਲੀ ਮਾਈਨੋਰਿਟੀ ਕਮਿਸ਼ਨ ਰਿਪੋਰਟ ਇਜ਼ ਅ ਰਿਮਾਈਂਡਰ of the dark reality of our constitutional democracy where Muslim lives do not matter. क्योंकि ये उस रिपोर्ट पे फोकस्ड है but इस so called constitutional democracy Sikh lives don't matter, Dalit lives don't matter, Christian lives don't matter, scheduled tribe lives don't matter. Only what matters is caste, high caste, Brahmins, हाई कास्ट हिंदूज nobody else matters. और मैं क्लोजिंग तो पहला जिवें ਅਸੀਂ ਰੋਜ਼ਾਨਾ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੇ ਕਲਾਮ ਤੇ ਵਿਚਾਰ ਕਰਦੇ ਹਾਂ। ਦੋ ਸ਼ਲੋਕ ਅਸੀਂ ਅੱਜ ਦੀ ਵਿਚਾਰ ਦੇ ਲਈ ਚੁਣੇ ਨੇ, ਸ਼ਲੋਕ ਨੰਬਰ 68 ਔਰ 69। ਔਰ ਅਗੇਨ ਕਿਉਂਕਿ ਦੇਖੋ ਜਦੋਂ ਤੁਸੀਂ ਕੋਈ ਗੱਲ ਕਰੋਗੇ ਬੱਚੇ ਨੂੰ ਜਦੋਂ ਤੁਸੀਂ ਡਰ ਦੇ ਰਹੇ ਹੁੰਦੇ ਹੋ ਜਾਂ ਬੱਚੇ ਨੂੰ ਇਹ ਦੱਸ ਰਹੇ ਹੁੰਦੇ ਬੱਚਾ ਤੁਹਾਡੀ ਗੱਲ ਸੁਣ ਨਹੀਂ ਰਿਹਾ ਮੰਨ ਨਹੀਂ ਰਿਹਾ ਤੁਹਾਡੇ ਤੋਂ ਉਹਨੇ ਫਰੀडम ਲਈ ਹੋਈ ਹੈ ਫਿਰ ਤੁਸੀਂ ਕਹਿੰਦੇ ਹੋ ਵੀ ਆ ਲੈਣ ਦੇ ਤੇਰੇ ਪਾਪੇ ਨੂੰ ਦੱਸਦੀ ਹੈ ਉਹ ਇੱਕ ਹੁੰਦਾ ਜੇ ਉਸ ਤੋਂ ਵੀ ਕੋਈ ਬੇਖੌਫ ਹੋ ਜਾਏ ਫਿਰ ਤਾਂ ਉਹਨੂੰ ਅਸੀਂ ਕਹਿੰਦੇ ਵੀ ਢੀਠ ਹੋ ਗਿਆ ਹੈ। ਔਰ ਇਹੀ ਜਦੋਂ ਬਾਰ-ਬਾਰ ਜਿਹੜੀ ਰੂਹਾਨੀਅਤ ਦੇ ਰਸਤੇ ਤੇ ਤੁਰਨ ਵਾਲੇ ਤੋਰਨ ਵਾਲੇ ਰੱਬ ਦੇ ਬੰਦੇ ਨੇ ਉਹ ਤੁਹਾਨੂੰ ਹਕੀਕਤ ਦੱਸਦੇ ਨੇ ਕਿਉਂਕਿ ਅਸੀਂ ਗਵਾਚੇ ਹੋਏ ਆ ਬਾਹਰਲੀ ਦੁਨੀਆ ਦੀ ਐਸ਼ੋ ਇਸ਼ਰਤ ਉਹ ਤੁਹਾਡੇ ਲਈ ਰਿਮਾਈਂਡਰ ਹੈ ਬਾਰ-ਬਾਰ ਕਿ ਬੰਦਿਆ ਅਖੀਰ ਤੁਰ ਜਾਣਾ ਬਿਲਕੁਲ ਬੰਦਿਆ ਜਿਵੇਂ ਉਹ ਪੰਜਾਬੀ ਦਾ ਇੱਕ ਸੀ ਕਿ ਦੇਹ ਦਾ ਕੀ ਪਰਵਾਸਾ ਇਹ ਜਿਵੇਂ ਪਾਣੀ ਵਿੱਚ ਪਤਾਸਾ ਫਿਰ ਚੱਕ ਲੋ ਹੋ ਜਾਊਗੀ ਜਦ ਉੱਡ ਗਿਆ ਭਾਰ ਵਜੂਦ ਚੋਂ ਸਰੀਰ ਇੱਕ ਵਜੂਦ ਹੈ ਭਾਰ ਰੂਹ ਹੈ। ਉਹਨਾਂ ਨੇ ਕਿਹਾ ਫਿਰ ਤਾਂ ਸ਼ਾਮ ਤੱਕ ਨਹੀਂ ਸੂਰਜ ਨਹੀਂ ਛੁਪਣ ਤੱਕ ਪਹੁੰਚਦਾ ਕਿ ਭਾਈ ਇਹਨੂੰ ਦਫਨ ਕਰੋ ਜਾਂ ਇਹਨੂੰ ਸੰਸਕਾਰ ਕਰੋ ਵੀ ਚੱਕ ਲੋ ਹੁਣ ਕਿਉਂ ਲੇਟ ਕਰਦੇ ਹੋ ਔਰ ਕਾਲੀ ਪਈ ਹੁੰਦੀ ਹੈ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ ਯਾਦ ਕਰਵਾਇਆ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਂਸਿਓ ਨਿਹੋ ਲਗਾਇਓ ਕਹੋ ਨਾਨਕ अंत हर बिन कोऊ काम ना आयो। ये मैं शायद करेक्ट नहीं बोल रही है कि अंत काल नानक बिन हरजी कोऊ काम ना आयो कि भाई घर दी औरत जिहदे नाल किस कदर प्यार हुंदा है एक स्टेज वो भी आ जाती है कि उन्होंने भी हुंदा है भी पहला संस्कार कर दो ये ना होए कि प्रेत बन जाए भूत प्रेत बन के आ जाए। उन्होंने कहा भाई बंदिया ये गल देख लै कि अल्टीमेटली रब दा ना ही तेरी दौलत है यही पूंजी है। और दोनों ही श्लोक जिन्हां दी एक लाइन कॉमन है दोनों श्लोकां च बाबा फरीद फरमांदे ने फरीदा भन्नी घड़ी सवनवी टुट्टी नागर लज अजराइल फरिश्ता कै घर नाठी अज। ते दूसरा श्लोक है फरीदा भन्नी घड़ी सवनवी टूटी नागर लज जो सज्जन भोए भार थे से क्यों आवें अज। हुण ਜ਼ਾਹਰ है कि अपने लोगों ਨੂੰ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਪਾਣੀ ਲੈਣ ਜਾਂਦੇ ਹੋ ਖੂਹਾਂ ਤੇ ਘੜਾ ਹੈ ਲੱਜ ਰੱਸੀ ਹੈ ਜਿਹਦੇ ਨਾਲ ਤੁਸੀਂ ਉਹਨੂੰ ਉਤਾਰਦੇ ਹੋ ਉਸ ਖੂਹ 'ਚ ਉਹ ਭਰਿਆ ਪਾਣੀ ਆਉਂਦਾ। ਹੁਣ ਬਾਬਾ ਫਰੀਦ ਨੇ ਇਸ ਬਾਡੀ ਨੂੰ ਘੜਾ ਕਿਹਾ ਤੇ ਜਿਹੜੇ ਸਾਹ ਚੱਲਦੇ ਨੇ ਜਿਹੜੀ ਸਾਡੀ ਜ਼ਿੰਦਗੀ ਹੈ ਉਹਨਾਂ ਨੂੰ ਲੱਜ ਕਿਹਾ ਹੈ। ਔਰ ਲਫ਼ਜ਼ ਦੋਨੋਂ ਹੀ ਸਵਨ ਵੀ ਸੁਹੱਪਣ ਨਾਲ ਹੈ ਕਿ ਸੋਹਣਾ ਸਰੀਰ ਔਰ ਇਸੇ ਤਰ੍ਹਾਂ ਜਿਹੜਾ ਨਾਗਰ ਲਫ਼ਜ਼ ਹੈ ਇਹ ਵੀ ਜਿਹੜਾ ਹੈ ਇਹ ਖੂਬਸੂਰਤੀ ਲਈ ਹੈ ਕਿ ਭਾਈ ਤੇਰਾ ਸੋਹਣਾ ਸਰੀਰ
ਲੇਕਿਨ ਟੁੱਟੀ ਨਾਗਰ ਲੱਜ, ਇਹ ਜਿਹੜੀ ਸਾਵਾਂ ਦੀ ਸੋਹਣੀ ਲੱਜ ਸੀ, ਕਿਉਂਕਿ ਜਦੋਂ ਰੱਸੀ ਦੇ ਨਾਲ ਤੁਸੀਂ ਲੱਜ ਨਾਲ ਘੜਾ ਥੱਲੇ ਉਤਾਰਿਆ ਹੁੰਦਾ, ਜੇ ਲੱਜ ਟੁੱਟ ਜਾਏ ਤੇ ਘੜਾ ਡਿੱਗ ਪੈਂਦਾ, ਖਤਮ ਹੋ ਜਾਂਦਾ। ਕਿ ਭਾਈ ਸਵਾਸਾਂ ਦੀ ਪੂੰਜੀ ਜਿਹੜੀ ਤੁਹਾਡੀ ਸਾਵਾਂ ਦੀ ਦੌਲਤ ਸੀ, ਜਦੋਂ ਉਹ ਮੁੱਕ ਗਈ ਤੇ ਇਹ ਸੋਹਣੀ ਦੇਹ ਵਾਲੀ ਘੜੀ ਜਿਹੜੀ ਹੈ, ਘੜਾ ਘੜੀ, ਇਹ ਖਤਮ ਹੋ ਗਿਆ, ਇਸ ਦਾ ਖਾਤਮਾ। ਅਜ਼ਰਾਇਲ ਫਰਿਸ਼ਤਾ ਕਹਿ ਘਰ ਨਾਠੀ ਅੱਜ। ਹੁਣ ਜਿਵੇਂ ਈਸਟ ਦੀ ਜਿਹੜੀ ਰਿਲੀਜੀਅਸ ਥਿੰਕਿੰਗ ਹੈ, ਉਹਦੇ 'ਚ ਧਰਮ ਰਾਜ ਜਿਹਦੇ ਕੋਲ ਹਿਸਾਬ ਕਿਤਾਬ ਹੁੰਦਾ ਹੈ, ਔਰ ਯਮਰਾਜ ਮੌਤ ਦਾ ਦੇਵਤਾ ਜਿਹੜਾ ਜਮਦੂਤ ਜਿਨ੍ਹਾਂ ਨੂੰ ਭੇਜਦਾ ਹੈ, ਔਰ ਇਹ ਜਿਹੜੀਆਂ ਮਿਡਲ ਈਸਟ ਦੇ ਮੇਨ ਚਾਰੋਂ ਹੀ ਕਿਤਾਬ ਆਧਾਰਿਤ ਧਰਮ ਨੇ, ਉਹਨਾਂ ਦੇ ਵਿੱਚ ਅਜ਼ਰਾਇਲ ਫਰਿਸ਼ਤਾ ਜਿਹਨੂੰ ਮਲਕੁਲ ਮੌਤ ਵੀ ਕਹਿੰਦੇ ਨੇ, ਮੌਤ ਦਾ ਫਰਿਸ਼ਤਾ ਜ਼ਾਹਰ ਹੈ ਐਂਡ ਕੌਣ ਲੈ ਕੇ ਜਾਏਗਾ, ਇਹ ਅਜ਼ਰਾਇਲ ਔਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਜਦੋਂ ਟੁੱਟ ਗਈ ਸਵਾਸਾਂ ਦੀ ਇਹ ਲੱਜ ਔਰ ਘੜਾ ਵੀ ਜਿਹੜਾ ਇਹ ਖਤਮ ਹੋ ਗਿਆ, ਤੇ ਫਿਰ ਅਜ਼ਰਾਇਲ ਫਰਿਸ਼ਤਾ ਜਿਹੜਾ ਉਹ ਆ ਕੇ ਬੈਠ ਗਿਆ, ਔਰ ਉਹ ਜਿਹੜਾ ਤੂੰ ਤਾਂ ਪ੍ਰਾਹੁਣਾ ਔਰ ਉਹ ਤੁਹਾਨੂੰ ਲੈ ਕੇ ਅੱਜ ਹੁਣ ਤੇਰੀ ਕੋਈ ਹੋਂਦ ਨਹੀਂ ਹੈ, ਕਹਿ ਕਰ ਨਾਠੀ ਅੱਜ ਹੁਣ ਤੂੰ ਕਿੱਥੇ ਦੌੜੇਗਾ। ਅਲਟੀਮੇਟਲੀ ਕਿਸੇ ਘਰ ਨੇ ਤੈਨੂੰ ਆਪਣਾ ਪ੍ਰਾਹੁਣਾ ਨਹੀਂ ਬਣਾਉਣਾ, ਕਿਉਂਕਿ ਸਾਵਾਂ ਦੀ ਲੱਜ ਟੁੱਟ ਗਈ ਹੈ ਔਰ ਸਰੀਰ ਦਾ ਘੜਾ ਫੁੱਟ ਗਿਆ। ਔਰ ਦੂਸਰੇ 'ਚ ਵੀ ਇਹੀ ਕਿ ਭਾਈ ਫਰੀਦਾ ਭੰਨੀ ਘੜੀ ਸਵਨਵੀ ਟੂਟੀ ਨਾਗਰ ਲੱਜ, ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇਂ ਅੱਜ। ਕਿ ਉਹਨਾਂ ਕਿਹਾ ਕਿ ਭਾਈ ਹੁਣ ਇਹ ਦੇਖ, ਇਹ ਉਹਨਾਂ ਲਈ ਹੈ ਜਿਹੜੇ ਪਿੱਛੇ ਰਹਿ ਗਏ ਨੇ, ਉਹ ਯਾਦ ਕਰ ਰਹੇ ਨੇ ਕਿ ਸਾਡਾ ਪਿਆਰਾ ਚਲਾ ਗਿਆ, ਤੇ ਉਹ ਯਾਦ ਕਰਵਾਉਂਦੇ ਨੇ ਕਿ ਇਹ ਜਿਹੜਾ ਪਿਆਰਾ ਗਿਆ ਇਹਨੇ ਤਾਂ ਕੋਈ ਜ਼ਿੰਦਗੀ ਨੂੰ ਕੋਈ ਸਕਾਰਥਾ ਨਹੀਂ ਸੀ ਬਣਾਇਆ, ਕੋਈ ਚੱਜ ਦੇ ਕੰਮ ਨਹੀਂ ਸੀ ਕੀਤੇ, ਇਹ ਤਾਂ ਧਰਤੀ ਦੇ ਉੱਤੇ ਭਾਰ ਸੀ। ਹੁਣ ਜ਼ਮੀਨ ਤੇ ਭਾਰ, ਇਹ ਵੀ ਇੱਕ ਫਰੇਜ਼ ਹੈ ਕਿ ਭਾਈ ਅਸੀਂ ਇੰਨੀ ਵੱਡੀ ਦੇਹ 60 ਕਿਲੋ 70 ਕਿਲੋ 80 ਕਿਲੋ ਦੀ ਚੁੱਕੀ ਫਿਰਦੇ ਹਾਂ, ਅਸੀਂ ਸਮਝਦੇ ਹਾਂ ਅਸੀਂ ਆਪਣੇ ਪੈਰਾਂ ਤੇ ਚੁੱਕੀ ਹੈ, ਪੈਰਾਂ ਦਾ ਭਾਰ ਤਾਂ ਜ਼ਮੀਨ ਨੇ ਚੁੱਕਿਆ ਹੋਇਆ। ਉਹਨਾਂ ਕਿਹਾ ਵੀ ਜੇ ਇਹਦੇ 'ਚ ਕੋਈ ਪਰਪਸਫੁਲਨੈਸ ਨਹੀਂ ਹੈ, ਇਸ ਜ਼ਿੰਦਗੀ 'ਚ ਮੀਨਿੰਗ ਨਹੀਂ ਹੈ, ਇਸ ਜ਼ਿੰਦਗੀ 'ਚ ਕਿਸੇ ਦੇ ਲਈ ਭਲੇ ਦੀ ਗੱਲ ਨਹੀਂ ਹੈ, ਕਿਸੇ ਦੇ ਕੰਮ ਤੂੰ ਨਹੀਂ ਆਇਆ, ਤੇ ਫਿਰ ਤਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੂਕਰਿਆ ਕੁਕਰਿਆ ਗਰਦਬ ਹੈ, ਕਿ ਵੀ ਸੂਰ ਕੁੱਤਾ ਗਧਾ ਖੰਜੀਰ ਜਿਹਨੂੰ ਕਹਿੰਦੇ ਨੇ, ਇਹ ਵੀ ਤਾਂ ਸਾਰੇ ਆਪਣਾ ਢਿੱਡ ਭਰਦੇ ਨੇ, ਨਿਆਣੇ ਵੀ ਜੰਮਦੇ ਐ, ਬਾਕੀ ਵੀ ਸਾਰੇ ਉਹਨਾਂ ਦੇ ਵੀ ਸਾਹ ਧੜਕਦਾ ਹੁੰਦਾ ਹੈ। ਉਹਨਾਂ ਨੇ ਕਿਹਾ ਫਿਰ ਤੇਰੇ ਤੇ ਉਹਨਾਂ 'ਚ ਕੀ ਫਰਕ ਹੈ। ਉਹ ਤਾਂ ਫਿਰ ਵੀ ਜਿਵੇਂ ਕਬੀਰ ਜੀ ਨੇ ਈਵਨ ਸੂਰ ਦੇ ਹਵਾਲੇ ਨਾਲ ਇਹ ਕਿਹਾ ਕਿ ਭਾਈ ਇਹ ਉਹ ਤਾਂ ਫਿਰ ਵੀ ਸ਼ਹਿਰ ਦੀ ਗੰਦਗੀ ਖਾਂਦਾ ਹੈ, ਕੁਛ ਤਾਂ ਚੰਗਾ ਕਰਦਾ, ਤੂੰ ਤਾਂ ਜ਼ਿੰਦਗੀ 'ਚ ਕੀਤਾ ਹੀ ਕੁਛ, ਤੂੰ ਤਾਂ ਉਹਦੇ ਤੋਂ ਵੀ ਬਦਤਰ ਹੈ, ਖੰਜੀਰ ਤੋਂ ਵੀ ਤੇਰਾ ਮਾੜਾ ਹਾਲ ਹੈ। ਔਰ ਇਹੀ ਗੱਲ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਸੋ ਸੱਜਣ ਭੋਏ ਭਾਰ ਥੇ, ਕਿ ਥੇ ਜਿਹੜੇ ਚਲੇ ਗਏ ਨੇ ਉਹ ਧਰਤੀ ਦਾ ਭਾਰ ਸੀ, ਸੋ ਕਿਉਂ ਆਵੇਂ ਅੱਜ, ਹੁਣ ਤਾਂ ਉਹਨਾਂ ਨੇ ਮੁੜਨਾ ਨਹੀਂ ਹੈ, ਤੇ ਤੂੰ ਇਹ ਸਮਝ ਲੈ ਕਿ ਭਾਈ ਅਸੀਂ ਧਰਤੀ ਦਾ ਭਾਰ ਨਾ ਬਣੀਏ। ਸੋ ਮੈਂ ਸਮਝਦਾ ਵੀ ਉਹ ਬਾਰ-ਬਾਰ ਭਿਉਂ ਕੇ ਸਾਨੂੰ ਜਿਹੜਾ ਉਹ ਸੇਵਾ ਕਰਦੇ ਨੇ ਕਿ ਭਾਈ ਸਮਝ ਜਾਓ, ਪਰ ਇਨ ਦਾ ਐਂਡ ਆਫ ਦਾ ਡੇ ਇਹ ਰੱਬ ਦੀ ਰਹਿਮਤ ਹੀ ਹੁੰਦੀ ਹੈ। ਇਹ ਵੀ ਜਿਹਨੂੰ ਨਾਨਕ ਨਦਰੀ ਨਦਰ ਨਿਹਾਰ, ਕਿ ਜਦੋਂ ਕਿਸੇ ਦੇ ਉੱਤੇ ਰੱਬ ਦੀ ਨਜ਼ਰ ਹੋਏ, ਉਸ ਦੀ ਰਹਿਮਤ ਹੋਏ, ਉਸ ਦੀ ਬਖਸ਼ਿਸ਼ ਹੋਏ, ਤੇ ਫੇਰ ਹੀ ਉਹ ਆਪਣੇ ਪਿਆਰ ਦੀ ਗੱਲ ਵੀ ਸਮਝਾ ਸਕਦਾ ਹੈ। ਨਹੀਂ ਤਾਂ ਚਾਰ ਚਫੇਰੇ ਉਸ ਦਾ ਪਿਆਰ, ਉਸ ਦਾ ਜਲਵਾ, ਉਸ ਦਾ ਸਾਰਾ ਕੁਝ ਜਿਹੜਾ ਉਹ ਰਹਿਮਤ ਦਾ ਮੀਂਹ ਪੈ ਰਿਹਾ, ਪਰ ਅਸੀਂ ਉਸ ਦੇ ਕਾਬਲ ਹੀ ਨਹੀਂ। ਔਰ ਮੈਂ ਕਲੋਜ਼ ਕਰਾਂ ਭਾਈ ਵੀਰ ਸਿੰਘ ਜੀ ਦੀਆਂ ਇਹਨਾਂ ਲਾਈਨਾਂ ਦੇ ਨਾਲ, ਦੇ ਇੱਕ ਬੂੰਦ ਸੁਰਾਈਓ ਸਾਨੂੰ ਇੱਕੋ ਹੀ ਦੇ ਸਾਈਂ, ਦੇ ਇੱਕ ਬੂੰਦ ਸੁਰਾਈਓ ਸਾਨੂੰ ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸ ਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈ ਸਾਈਂ ਸਵਾਦ
ਚੱਖਾਂਗੇ। ਖਾਂਦੇ ਜੀ ਡਾਕਟਰ ਸਾਹਿਬ ਸੋ ਨਾਈਸ। ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।